ਤਾਂ ਜੋ ਉਹ ਮੋਟਰਸਾਈਕਲ ਦੀ ਰੇਸ ਹੋ ਕੇ ਤੇ ਉਤਰ ਗਈ, ਉੱਥੇ ਛੱਲੀ ਫਸਾਈ ਉਹ ਜਿੱਦਾਂ ਉਹ ਕਾਲੂ ਇੱਕ ਖਵਾਜਾ ਸਰਾਣਾ ਲੈ ਜ਼ਬਾਨ ਗਾ ਕੇ ਕੁਲਫੀ ਕੋਲ ਡਿਊਟ ਕੁਲਫੀ ਗ੍ਰੇ ਵਾਟਰ ਪੀ ਕੇ ਆਪਣੀ ਸੱਸ ਨੂੰ ਪਾਰੋ ਗਈ ਜਾਂਦਾ ਪਾਰੋ ਉਸਤਾਦ ਜੀ ਇੰਜ ਕਰਕੇ ਲੰਘਣ ਦੇ ਪਿੰਜਰੇ ਦੇ ਵਿੱਚ ਵੱਡਾ ਮੁਰਗਾ ਕਹਿੰਦਾ ਕੋਕਾ ਜਾਨੀ ਆ ਗਿਆ ਇਹ ਭਾਈ ਸਲਾਮ ਅਲੈਕਮ। ਇੱਕ ਨੇ ਸਾਹ ਜੀ ਨੂੰ ਤਾੜੀ ਕੀ ਹਾਲ ਆ? ਠੀਕ ਹੋ? ਹਾਂਜੀ ਉਸਤਾਦ ਜੀ ਵਧੀਆ ਸਭ? ਠੀਕ ਹੈ, ਤੁਸੀਂ ਸੁਣਾਓ? ਮੈਂ ਵੀ ਠੀਕ ਆ। ਮੈਂ ਮੁਸਲਸਲ ਡੇਲੀ ਇਹ ਜੈਕਟ ਪਾ ਕੇ ਆਉਂਦਾ 8000 ਦੇ ਲਈ ਵੀ ਉਸਤਾਦ ਜੀ ਆਈ ਤਾਰੀਫ ਕਰਨਗੇ ਕਿਤੇ ਮਾੜਾ ਜਿਹਾ ਕਹਿ ਦੇ ਹੁੰਦਾ ਮਿੱਠੇ 8000 ਨਹੀਂ ਨਹੀਂ ਬੇਟਾ ਤੁਸੀਂ ਉਹ ਲੈ ਵੱਡੀ ਲਈ। ਨਹੀਂ ਵੱਡੀ ਨਹੀਂ ਲਈ ਵੱਡੀ ਆ। ਨਹੀਂ ਆ ਬਟਨ ਇੰਜ ਕਰ, ਇੰਜ ਬਟਨ ਕਰ। ਆ ਲੋ ਆ ਵੱਡੀ ਆ ਚੰਗੀ ਭਲੀ। ਹੈਲੀ ਫਿਗਰ ਦੀ ਮੋਢੇ ਥੱਲੇ ਡਿੱਗੇ ਇੱਥੇ ਜੇ ਪਾਈਆਂ। ਚੀਜ਼ ਲੈਣ ਦਾ ਵੀ ਤਰੀਕਾ ਹੁੰਦਾ ਵਾ। ਤਾਂ ਜੀ ਹੈ ਛੋਟੀ ਸੀ, ਨੇ ਝਾੜ ਕੇ ਵੱਡੀ ਕਰ ਲਈ। ਹੈਲੀ ਇੱਧਰ ਫਿਗਰ ਵੇਖ। ਨਹੀਂ, ਹਿਲ ਫਿਗਰ। ਪਤਾ ਕੀ ਆ? ਨਹੀਂ ਔਰ ਦੂਸਰੀ ਗੱਲ ਆ, ਜਦੋਂ ਇਦਾਂ ਬਹਿਣਾ ਨਾ ਜ਼ਿੰਦਗੀ 'ਚ ਕਦੀ ਜਿਹੜੇ ਡਰੈਸਿਸ ਵਾਲੇ ਆ ਉਹ ਕਹਿੰਦੇ ਜਦੋਂ ਤੁਸੀਂ ਇੰਜ ਬਹਿਣਾ ਨਾ, ਇੰਜ ਬਹਿ ਨਾ ਕਿਤੇ, ਉਦੋਂ ਨਾ ਕੋਟ ਪਾਉਣਾ ਨਾ ਇਦਾਂ ਦੀ ਜੈਕਟ ਪਾਉਣੀ। ਮੈਂ ਕਿਉਂ ਆ ਪਾ ਕੇ ਹੁੰਦਾ, ਮੇਰੇ ਕੋਲ ਸਾਰਾ ਕੁਝ ਸਰਦੀਆਂ ਦਾ ਪਿਆ, ਮੈਂ ਕਿਉਂ ਆ ਪਾ ਕੇ, ਮੈਂ ਇੱਥੇ ਕੋਟ ਪਾ ਕੇ ਬਹਿ ਜਾਣਾ, ਉਹਨੇ ਥੱਲੇ ਇੰਜ ਕਰਕੇ ਹੋਏ ਨਾ। ਲੇਕਿਨ ਉਹਨੇ ਮੈਨੂੰ ਤਾਂ ਕਿਹਾ ਹੀ ਨਹੀਂ 8000 ਰੁਪਏ ਵਾਲਾ ਟੌਮ ਐਂਡ ਕੁਚੀ ਦੀ ਆ ਦੇਖੋ ਇਹ ਕੀ ਲਿਖਿਆ ਵਾ ਟੌਮ ਐਂਡ ਕੁਚੀ ਨਹੀਂ ਲਿਖਿਆ ਵਾ, ਨਿਊ ਆਈਡੀਆ ਲੇਕਿਨ ਸ਼ਾਇਦ ਨਹੀਂ। ਉਸਤਾਦ ਜੀ ਬਿਲਕੁਲ ਓਕੇ ਆ ਉਹ ਸੋਹਣਿਆ ਨਹੀਂ ਨਾ, ਮੈਂ ਤੈਨੂੰ ਕਹਿ ਜੁਰਿਆ ਯਾਰ, ਉਹਨਾਂ ਨੂੰ ਪੁੱਛ ਲੈ ਯਾਰ, ਦੱਸੋ ਫਿਗਰ ਚੈੱਕ ਕਰੋ। ਉਹ ਯਾਰ ਬਾਜ਼ੂ ਦਾ ਨਹੀਂ ਰੌਲਾ, ਬਾਜ਼ੂ ਸਾਰਿਆਂ ਦੇ ਏਡੇ ਹੀ ਹੁੰਦੇ ਖੁੱਲੇ ਚੰਗੇ ਭਲਾ। ਤੇਰਾ ਨਾਮ ਤੈਨੂੰ ਅਕਲ ਤੈਨੂੰ ਕਿਸੇ ਉਸਤਾਦ ਜੀ ਮੁਦੱਸਰ ਦੀ ਮੰਗ ਕੇ ਲਿਆਇਆ ਗਲਤੀ। ਹੁਣ ਮੈਂ ਆ ਦੇਖੋ ਆ ਭਰਾ ਬੈਗਾਂ ਵਾਲੇ ਕੋਲੋਂ ਬਿੱਲਾ ਵੀ ਲਵਾ ਯਾਰ ਕੁਛ ਨਹੀਂ ਛੱਡਦੇ ਇਹਨੂੰ। ਨਹੀਂ ਅਕਲ ਮੌਤ ਹੈਗੀ। ਉਸਤਾਦ ਜੀ ਸੂਟ ਸੂਟ ਲੈ ਚੱਲਦਾ ਵਾ ਹੁਣ ਬੈਗੀ ਸਟਾਈਲ ਚੱਲਦਾ ਵਾ, ਬੈਗੀ ਸਟਾਈਲ ਚੱਲਦਾ ਹਰ ਉਹ ਸ਼ਹਿਰ। ਬੈਗੀ ਅੱਛਾ ਬੈਗੀ ਕਿਤੇ ਹੁਣ ਚੱਲਦਾ ਤੱਕ ਇਹ ਅਗਲਾ ਸੀਜ਼ਨ ਵੀ ਕੱਢ ਜੂਗੀ, ਨਾਲੇ ਮੈਂ ਬੁਖਾਰ ਹੋਇਆ ਤਾਂ ਕਰਕੇ ਸ਼ਲਿੰਗ ਹੋਇਆ ਵਾ। ਤੇ ਆ ਜਿਹੜੀ ਸ਼ਨੀਲ ਦੀ ਪਾਈ ਹੈ ਹੁਣ ਤੁਸੀਂ ਆਵਾਜ਼ ਦਾ ਕੋਡ ਚੈੱਕ ਕਰੋ ਕਿਹਦਾ ਵਾ ਹਾਂ ਦੇਖਿਓ। ਕੈਜੂਅਲ ਕਿੱਧਰ ਜਾਣਾ ਪ੍ਰਿੰਸ। ਉੱਠਿਆ ਜਾ ਯਾਰ ਬਾਹਰ ਕਾਲਰ ਵੀ ਨਹੀਂ ਤੇਰਾ ਸਹੀ ਹੈਗਾ। ਇਹਦੇ ਪੂਰੇ ਨਾਪ ਦਾ ਵਾ। ਉਹ ਛੋਟਾ ਵਾ ਤਾਂ ਜਾਣ ਡਿਆ। ਨਹੀਂ ਉਹ ਨਾਪ ਦਾ ਬੈਠਾ ਨਾ ਤਾਂ ਥੋੜਾ ਥੱਲੇ ਤਾਂ ਹੋਇਆ, ਨਾਪ ਦਾ ਵਾ। ਇਹ ਸ਼ਰਟ ਦੇ ਪੂਰੀ ਆ, ਉਹ ਜੈਕਟ ਵੀ ਉਹਦੇ ਹਾਂ ਠੀਕ ਆ। ਤਾਂ ਜੀ ਮਹਿੰਗੀ ਜੈਕਟ ਆ, ਕੀ ਹੋ ਗਿਆ? ਠੀਕ ਆ ਗਏ ਉਹ ਕਵਿਤਾ ਸਾਹਿਬ ਆ ਗਏ। ਟਿੰਕ ਚੀਕਾ ਲੱਤ ਘਮਾਉਣ ਲੱਗੇ। ਲਓ ਜੀ ਸਪਾਈਡਰਮੈਨ ਸੀ ਉਹ ਹੋਇਆ ਜੀ। ਪਲਾਟ ਜਿੱਦਾਂ ਮੂੰਹ ਆ। ਕੀ ਗੱਲ ਬਾਹਰਲੀ ਸਾਈਡ ਤੇ ਪੇਪਰ ਲਾਇਆ ਉਹ ਨਹੀਂ ਉਹ ਯਾਰ ਰੌਕੀ ਬਣ ਕੇ ਆਇਆ। ਸਾਜੀ ਹੋਣਾ ਇਹ ਉਹ ਭਾਈ ਡਾਕੂਆਂ ਨੂੰ ਪਾਣੀ ਪਿਆਣ ਵਾਲੇ ਆ। ਉਹ ਇਸਲਾਮਾਬਾਦ ਹੋਣਾ ਉਹ ਮਾਡਲ ਆਇਆ ਸਾਨੂੰ ਕੋਈ ਸਾਜੀ ਉਹਨਾਂ ਨੇ ਮੈਨੂੰ ਆਫਰ ਕਰਾਈ ਮਾਡਲਿੰਗ ਦੀ। ਉਹ ਇਨਸ਼ਾਅੱਲਾ ਤਾਲਾ ਸ਼ੁਰੂ ਕਰ ਦੇਣੀ। ਮੀਟਿੰਗ ਉਹਨਾਂ ਨਾਲ ਹੋਈ ਮੇਰੀ। ਕੁੱਕੜੀ ਦੇ ਸਾਹਮਣੇ ਇਹਨਾਂ ਨੇ ਡਕਾਰ ਮਾਰਿਆ, ਉਹ ਕੰਧ 'ਚ ਵੱਜੀ ਹਵਾੜ ਇਹਨੂੰ ਕਹਿੰਦੇ ਬੇਟਾ ਬਾਸ। ਨਹੀਂ ਇਹਨੂੰ ਹੀ ਕਹਿੰਦੇ ਨੇ ਇਹਨੂੰ ਸਿਰਫ ਤੁਸੀਂ ਕਹਿੰਦੇ ਹੋ, ਹੋਰ ਕੋਈ ਨਹੀਂ ਕਹਿੰਦਾ। ਖਤਮ ਹੋ ਗਿਆ ਬਸ। ਤਾਂ ਜੀ ਕਹਾਣੀ ਮੁੱਕ ਗਈ। ਹਾਂਜੀ ਖਤਮ ਹੋ ਗਿਆ ਬਸ। ਚੌਲ ਚੁਗੇ ਕੇ ਆਵਾਜ਼ ਸੁਣਾਦੇ ਆਵਾਜ਼ ਫਾਰਗ ਆ। ਇਹਦਾ ਕੱਛੂ ਕੁੰਮਾ ਗਿੱਲਾ ਹੋ ਗਿਆ, ਹੁਣ ਉਹ ਗੱਲ ਰਹੀ ਨਹੀਂ। ਕਿਸ ਹਵਾਲੇ ਨਾਲ? ਇਹਦੀ ਚਿਪਕ ਖਰਾਬ ਹੋ ਕਿਸ ਹਵਾਲੇ ਨਾਲ? ਕਾਮੇਡੀ ਦੇ ਵਾਲੇ ਨਾ ਹੈਂ? ਜੁਗਤ ਕਾਮਿਕ ਟਾਈਮਿੰਗ ਉਹ ਨਹੀਂ ਰਹੀ ਫਾਰਗ ਹੋ ਗਿਆ। ਤਾਂ ਜੀ ਚਲੋ ਜੀ ਠਹਿਰ ਜਾਓ ਇੱਕ ਮਿੰਟ, ਤੁਸੀਂ ਦੋਵੇਂ ਇੱਕ ਸਾਈਡ ਤੇ ਉਹ ਕੱਲਾ ਇੱਕ ਸਾਈਡ। ਚਲੋ ਕਰ ਲਓ। ਚਲੋ ਚਲੋ ਉਸਤਾਦ ਜੀ ਉਹ ਚਲੋ ਅਸੀਂ ਜਦ 10 ਦਿਨ ਕਰਦੇ ਨਹੀਂ ਉਹਨੇ ਘੰਟੇ ਬਾਅਦ ਇੱਕ ਕਰਨੀ ਹੈ। ਕੁੱਤੇ ਨਹੀਂ ਨਾਲ ਕਰੇਗਾ। ਚਲੋ ਦੇਖ ਚੱਲ ਲੈਂਦੇ ਚੱਲ 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 ਚਲੋ ਤਾਂ ਜੀ ਖੈਰ ਲੋਕੀ ਤੇ ਕਰੀਮ ਲਾਉਂਦੇ ਨਾ ਮੂੰਹ ਨੂੰ, ਇਹ ਚਿੱਟਾ ਸੀਮਟ ਕਰਦਾ। ਆਹਾ ਇਹ ਸ਼ੁਰੂ ਚ ਹੀ ਭਾਈ ਹਾਂਜੀ ਛਾ ਗਿਆ ਕਾਮੇਡੀ ਕਿੰਗ ਆ। ਡਾਕਟਰ ਨੇ ਸਟੈਥੋਸਕੋਪ ਨਹੀਂ ਕੁੱਟਣ ਵਾਲਾ ਉਹ ਲਾ ਕੇ ਇਹਨੇ ਕੁੱਟਿਆ ਤੇ ਸਾਰੇ ਹੀ ਤਾਂ ਜਾਣ ਡਿਆ। ਤਾਂ ਜੀ ਇਸਤਰੀ ਗਵਾਚ ਗਈ, ਕਛੂ ਕੁਮਾ ਗਰਮ ਕਰਕੇ ਉਹਨਾਂ ਕੱਪੜੇ। ਅੱਛਾ ਗੱਲ ਤਦਾਦ ਦੀ ਨਹੀਂ ਹੋਣੀ, ਗੱਲ ਪ੍ਰੋਡਕਟ ਦੀ ਮਿਆਰ ਦੀ ਕੁਆਲਿਟੀ ਦੀ ਹੋਣੀ ਹੈ। ਇਹ ਨਹੀਂ ਕਿ ਤੁਸੀਂ ਚਾਰ ਚੁਕਤਾ ਕਰੋ, ਨਹੀਂ ਉਹਨੇ ਕੋਈ ਇਹ ਤਦਾਦ ਦੀ ਕੁਆਂਟੀਟੀ ਦੀ ਜੰਗ ਨਹੀਂ ਹਾਂਜੀ ਗੱਲ। ਚਲੋ ਜੀ ਇਹ ਆਵਾਜ਼ ਫਾਰਗ ਹੋ ਗਿਆ ਉਸਤਾਦ ਜੀ। ਇਸ ਚੀਜ਼ ਨੂੰ ਤੁਸੀਂ ਵੀ ਮੰਨੋਗੇ। ਇਹ ਮੇਰੇ ਕੋਲ ਖਾ ਲਓ ਡਰਾਈ ਕਲੀਨਰ ਨਹੀਂ, ਉਹਨੂੰ ਜਾ ਕੇ ਤੇ ਮੇਰੇ ਗੁਰਦੇ ਵਾਸ਼ ਕਰ ਦਿਓ। ਆ ਵੇਖ ਨਾ ਹੁਣ ਇਦਾਂ ਦੀ। ਤਾਂ ਜੀ ਮਰਿਆ ਨੇ ਉਹਲਾ ਪੈਰ ਦਾ ਬੰਨ ਕੇ ਕਹਿੰਦਾ ਨਵਾਂ ਖੁਸਾ ਆਇਆ। ਆਹੋ ਮਰਿਆ ਨਿਓਲਾ। ਘਬਰਾਣਾ 3-4 ਜਾਨਵਰ ਰਹਿ ਗਏ। ਚਲੋ ਇੱਧਰ ਅੱਗੇ। ਉਹ ਜਿਹੜਾ ਅੱਗੇ ਸਾਡੇ ਰੱਖ ਨਹੀਂ ਬੈਠਾ ਹੁੰਦਾ, ਉਹ ਚੁੱਕ ਕੇ ਖਾ ਕੇ ਕਹਿੰਦਾ ਲੈ ਸ਼ਕਰ ਕਦੀ ਤੇਰੇ ਕੀ ਹੋਈ। ਤਾਂ ਜੀ ਉਹ ਮੋਟਰਸਾਈਕਲ ਦੀ ਰੇਸ ਹੋ ਕੇ ਤੇ ਉਤਰ ਗਈ, ਉੱਥੇ ਛੱਲੀ ਫਸਾਈ ਉਹ ਜਿੱਦਾਂ ਉਹ ਜਦੋਂ ਇੰਜ ਕਰੇ ਤਾਂ ਦਾਣੇ ਨਿਕਲੀ ਜਾਂਦੇ। ਜਦੋਂ ਕੱਲਾ ਤੁੱਕਾ ਰਹਿ ਜਾਂਦਾ ਸੀ ਛੱਲੀ ਨਵੀਂ ਪਾ ਲੈਂਦੇ। ਜੀ ਆ ਬਾਹਰ ਮੈਂ ਕਿਹਾ ਛੱਲੀ ਕਿਉਂ ਨਵੀਂ ਬਦਲਦਾ? ਕਹਿੰਦਾ ਉਸਤਾਦ ਜੀ ਦਾਣਿਆਂ ਨਾਲ ਗ੍ਰਿਪ ਰਹਿੰਦੀ ਜ਼ਰਾ, ਕੱਲੇ ਤੁੱਕੇ ਨਾਲ ਗ੍ਰਿਪ ਖਤਮ ਹੋ ਜਾਂਦੀ। ਚਲੋ ਨਹੀਂ ਵਾਦਾ ਨਹੀਂ
ਪ੍ਰੋਡਕਟ ਹੀ ਹੈ ਨਾ, ਜਾਨਵਰ ਬਦਲੀ ਜਾ ਰਿਹਾ, 3-4 ਤੁਸੀਂ ਵੀ ਬਦਲ ਲਓ ਹਾਂ ਯਾਰ ਜਦੋਂ ਉਹਦੀ ਬੱਸ ਹੋ ਗਈ ਨਾ ਕਿਤੇ, ਉਹ ਕਿਤੇ ਹੋਰ ਪ੍ਰੋਡਕਟ ਫੜ ਲੂਗਾ ਆਪਣੀ। ਤਾਂ ਜੀ ਇੰਜਨ ਚ ਫਲੀ ਦੇ ਕੇ ਤੇਲ ਚੈੱਕ ਕਰਨ ਉਹ ਗੇਜ ਹੈ ਵੀ ਅਗਰ ਤਿੰਨਾਂ ਦਾਣਿਆਂ ਤੱਕ ਆਈ ਤੇ ਵਾਹ ਵਾਹ ਉਹਦੇ ਤੇ ਦਾਣੇ ਬੜੇ ਹੁੰਦੇ ਆ ਕਿ ਵੀ ਉਹ ਕਿੰਨੇ ਦਾਣੇ ਤੱਕ ਆਈ ਹੈ। ਓਏ ਉਸਤਾਦ ਜੀ ਮੂਲੀ ਦੇ ਪੱਤਿਆਂ ਨਾਲ ਝਾੜ ਨਹੀਂ ਕਰਨ ਦਿਆ। ਝਾੜ ਨਹੀਂ ਬਣਾਈ। ਹਾਂ ਇਹ ਹੈ ਫਿਰ ਇਹਦਾ ਟਰੈਕ। ਭਾਈ ਆਪੇ ਤਾਂ ਪਾਇਦਾ ਰਹਾ ਨਹੀਂ ਸੀ, ਉਹ ਤਾਂ ਲੰਬਾ ਪਤਾਉ ਫਸਾਇਆ ਯਾਰ ਇਹ ਅਸੀਂ ਕਰਨੀ ਸੀ। ਟੱਕੇ ਦੀਆਂ ਤਾਰਾਂ ਟੁੱਟ ਗਈਆਂ, ਸੇਵੀਆਂ ਲੱਗੀਆਂ ਵਿੱਚ ਲਿਆਸ ਅਰੇ ਤੇ ਉਹਦਾ ਹੀ ਟਰੈਕ ਆ ਸਾਰਾ। ਹੁਣ ਕੀ ਕਰੀਏ? ਤੁਸੀਂ ਆਪਣਾ ਇਹ ਤੇ ਤੁਸੀਂ ਉਹਦੇ ਵਾਲਾ ਸਾਰਾ ਟਰੈਕ ਫੜ ਲਿਆ। ਅੱਛਾ ਵੱਡਾ ਗੋਲ ਪਾਪੜ ਨਹੀਂ ਇਹਦਾ ਮਤਲਬ ਤੁਸੀਂ ਐਂਡ ਫਿਰ ਉਹਦੇ ਮੁਹਤਾਜ ਆ ਨਾ ਫਿਰ। 3-4 ਸਿਆਣੇ ਬੰਦਿਆਂ ਦੇ ਤਰਲੇ ਕਰਦੇ ਆ, ਮੇਰੇ ਬੁੜੇ ਨਾਲ ਸੁਣਾ ਕਰ ਉਹ ਆ ਗਿਆ ਬੁੜੇ ਤੇ ਹਾਂ ਵੱਡਾ ਗੋਲ ਪਾਪੜ ਨਹੀਂ, ਉਹ ਨਹਿਰ ਚ ਵਾਗਦੇ ਜਾਣ ਡੇ। ਉਹਦੇ ਉੱਤੇ ਬੈਗ ਉਹ ਹਾਥੀ ਹੈ ਨਹੀਂ ਬਾਹਰ ਨਿਕਲ ਉਹ ਬਿੱਲੀ ਦਾ ਵਾਈਟ ਰੱਖਿਆ ਹੁੰਦਾ, ਬਰੇ ਚੂਜੇ ਦਾ। ਨਹੀਂ ਉਹ ਨਹੀਂ ਛੱਡ ਦਿਓ ਯਾਰ ਉਹਨੂੰ ਤੁਸੀਂ। ਨਹਿਰ ਤੇ- ਤੁਸੀਂ ਨਾ ਕਰੋ, ਤੂੰ ਨਾ ਕਰ, ਤੂੰ ਹੋਸ਼ ਚ ਨਹੀਂ ਹੁੰਦਾ ਵੈਸੇ ਹੀ ਨਾ ਉਸਤਾਦ ਜੀ ਕਰ, ਹੋਸ਼ ਨਾ ਕਰ, ਰਹਿਣ ਤੇ ਤੂੰ ਆਪਣੀ ਗੱਲ ਕਰ ਉਹਨਾਂ ਨਾਲ। ਤੈਨੂੰ ਮੈਂ ਬੰਦ ਕੀਤਾ। ਉਹ ਬਾਹਰ ਉਸਤਾਦ ਜੀ ਬਾਹਰ ਨਹੀਂ ਮੈਨੂੰ ਮਾਰੀ ਸੁਣੇ ਮੇਰੀ ਗੱਲ, ਤੈਨੂੰ ਮੈਂ ਕਿਹਾ ਵੀ ਤੂੰ ਉਹਨਾਂ ਨੂੰ ਜੁਗਤ ਨਹੀਂ ਕਰਨੀ, ਓਕੇ ਉਸਤਾਦ ਤੂੰ ਉਹਨਾਂ ਨੂੰ ਕਰ ਡਾਇਰੈਕਟ। ਤੂੰ ਅਗਲੀ ਸਾਈਡ ਤੇ ਬੈਠਾ ਤੂੰ ਕਰ। ਨਹਿਰ ਤੇ ਕਿਨਾਰੇ ਬੈਠਾ ਇੰਜ ਕਰਕੇ ਡੱਡੂ ਕੜਿਆ ਕਰਕੇ ਫੇਚ ਲਗਾ, ਕਹਿੰਦਾ ਗਾਲ ਕੱਢ ਕੇ ਗਿਆ। ਉਹ ਡੱਡੂ ਇੰਜ ਕਰਕੇ ਕਿਹੜਾ ਹੁੰਦਾ ਓਏ? ਤਾਂ ਜੀ ਚਿੱਟਾ ਸੂਟ ਪਾ ਕੇ ਬਾਹਰ ਨਿਕਲਿਆ, ਕੁੱਤਾ ਛੱਪਰ ਚੋਂ ਨਿਕਲ ਕੇ ਉਹਨੇ ਏਦਾਂ ਕੰਡ ਚ ਕਿਤੇ ਸਾਰਾ ਲਪੇਟਦਾ। ਸਾਰੇ ਚਿੱਟੇ ਬਾਬਾ ਕਾਕਾ ਤੁਹਾਡੀ ਐਸੀ ਦੀ ਤੈਸੀ। ਉਸਤਾਦ ਜੀ ਸੁੱਤੇ ਪਏ ਕੁੱਤੇ ਨੂੰ ਪੂੰਛ ਤੋਂ ਫੜ ਕੇ ਘੁਮਾ ਕੇ ਸਲੋਮੋ ਬਣਾਉਂਦੇ। ਸਲੋਮੋ ਬਣਾਉਂਦਾ ਓਏ ਆਹੋ ਕੁੱਤਾ ਥੱਲੇ ਉਤਰ ਕੇ ਕਹਿੰਦਾ ਓਏ ਮੈਨੂੰ ਸਾਰੇ ਨੂੰ ਮਿਕਸ ਕਰਤਾ ਹੀ। ਮਾਮਾ ਆਪਣੇ ਮਸ਼ਹੂਰ ਹੁੰਦੇ ਚੱਕਰ ਚ ਮੇਰਾ ਬੇੜਾ ਗਰਕ ਕਰਤਾ ਹੀ। ਸਹੁਰੇ ਨੇ ਕੁੱਟਿਆ ਨਾਲ ਕਹੀ ਜਾਣਾ, ਸਾਰੀ ਵੀਡੀਓ ਇੰਸਟਾਗ੍ਰਾਮ ਤੇ ਦੇਖ ਲਿਓ, ਸਾਰੀ ਵੀਡੀਓ ਇੰਸਟਾਗ੍ਰਾਮ ਤੇ। ਇੱਕ ਕੁੱਤੇ ਦੀ ਨਾੜ ਬਾਹਰ ਆਈ, ਬਾਸ ਉਹਨੂੰ ਫੜ ਕੇ ਕਹਿੰਦਾ ਮੈਂ ਸਾਰਾ ਦੇੜ ਦੇਣਾ ਹੀ। ਸੁਨਿਆਰੇ ਦੀ ਦੁਕਾਨ ਚ ਵੜ ਕੇ ਕਹਿੰਦੇ ਆ ਮਾੜੀ ਜੀ ਫੀਮ ਢੋਲਣੀ ਜੀ ਕੱਢੇ। ਸੁਨਿਆਰੀ ਦੁਕਾਨ 'ਚ ਬੈਠਾ, ਉੱਥੇ 버ਗਰ ਆਰਡਰ ਕੀਤਾ, ਉਹਨਾਂ ਛੋਟਾ ਦੀਵਾ ਨਹੀਂ ਹੁੰਦਾ, ਉਹ 'ਚ ਕੈਚਅਪ ਪਾ ਖਾਂਦੇ। ਉਹ ਵੈਸੇ ਹੀ ਰੱਖਿਆ ਵੀਰੇ। ਤਾਂ ਜੀ ਕਸਾਈ ਹੁੰਦੇ ਸੀ ਬਸੰਤ ਤੇ ਡੋਰਾ ਮੋਗੀ ਤੇ ਆਂਦਰਾ ਬੰਨ ਕੇ ਭਾਈ ਚਲਾਈ ਜਾਂਦੇ। ਦੁਕਾਨ ਤੋਂ ਕੁੱਟ ਪੈ ਗਈ, ਉਹਨੂੰ ਕਹਿੰਦਾ ਇੱਕ ਖੰਭ ਦੇ ਦਿਓ ਮੈਂ ਗਜ਼ਲ ਲੈਣੀ। ਅੱਠਵੀਂ ਦਾ ਪੇਪਰ ਦੇਣ ਗਿਆ ਤੇ ਨਾਲ ਕੁੱਤਾ ਵੀ ਫੜਿਆ। ਉਹ ਕੱਥੋਂ ਵੀ ਲੈ ਗਿਆ ਨਾਲ? ਉਹਨੂੰ ਮਜ਼ਮੂਨ ਯਾਦ ਕਰਾਇਆ ਸੀ। ਉਹਦੇ ਉੱਤੇ ਬੂਟੀ ਲਾਈ ਸੀ। ਨਹੀਂ ਕੁੱਤੇ ਦੇ ਉੱਤੇ ਬੂਟੀ ਲਿਖ ਕੇ ਨਾ ਪੂਰੀ ਸਵਾਲਾਂ ਦੀ, ਤੇ ਕੁੱਤਾ ਨਾਲ ਲੈ ਗਿਆ ਤੇ ਫੇਲ ਹੋ ਗਿਆ। ਕਿਸੇ ਨੇ ਕਿਹਾ ਉਹ ਯਾਰ ਬਾਸ ਤੋਂ ਫੇਲ ਹੋ ਗਿਆ, ਕਹਿੰਦਾ ਮੇਰਾ ਕੁੱਤਾ ਹੀ ਨਿਕਲ ਗਿਆ ਕਿਤੇ ਪਰ। ਕਹਿੰਦਾ ਮੇਰੀ ਬੂਟੀ ਬਿੱਲੀ ਦੇ ਮਗਰ ਨੱਸ ਗਈ। ਉਸਤਾਦ ਜੀ ਪੋਟੇ ਚ ਉਂਗਲਾ ਬਤਾ ਕੇ ਨਾ ਵਿਜ਼ਿਟ ਕਰਨ ਦੇ ਆਏ। ਪੋਟੇ ਚ ਯਾਰ ਪੇਪਰਾਂ 'ਚ ਆ ਮੁਰਗੀ ਦੇ ਪੋਟੇ ਚ ਦੋਵਾਂ ਸਾਈਡਾਂ ਤੋਂ ਉਂਗਲਾ ਫਸਾ ਕੇ ਲੱਗਾ ਬੜੇ ਹਿਸਾਬ ਯਾਰ ਆ ਕੀ पेपर में मजमून आया, पेपर सवाल है, ऊपर मजमून लिखा है वो फौत हो चुके हैं। लेकिन कहा कार का क्या? वो है देख ਬੈਲਟਾ ਕਰਨ ਜਾ ਕਹਿੰਦਾ ਮੇਰਾ ਕਿਤੇ ਟਾਂਗਾ ਫਿੱਟ ਕਰ ਦੇ। ਮਾਮਾ ਕੋਮੇ ਚ ਗਿਆ, ਉੱਠ ਖੜਾ ਹੋਇਆ, ਕਹਿੰਦਾ ਓਏ ਮਾਮਾ ਵਲੋਗ ਤਾਂ ਪੂਰਾ ਹੋ ਲੈਂਦੇ। ਅੱਛਾ ਵਲੋਗ ਬਣਾ ਰਿਹਾ ਸੀ। और कसाई ने मुर्गी करके कौन जी छुट्टी चुके लगा, कहता मैं कब खराब हो गई। खराब नहीं, वो तो वैसे खा ਕਿਹੜੀ ਕੋਣ? ठंडी सुट। ਅੱਛਾ ਵੱਡੀ ਕੋਣ ਚ। ਉਹ ਵੇਸਟ ਕੋਣ ਉਹਨਾਂ ਦੇ ਇੱਕ ਸਾਲ ਗਿਰਾ ਤੇ ਗਿਆ, ਉਹ ਕੁਕੜੀਆਂ ਵਾਲੀ ਕੌਮ ਸਿਰ ਤੇ ਭਾਈ। ਤਾਂ ਜੀ ਉਹ ਗੁੱਲੇ ਵਾਲਾ ਵਾਜਾ ਨਹੀਂ ਹੁੰਦਾ, ਉਹਦੇ ਨਾਲ ਸੋਡੇ ਨੂੰ ਉਠਾਉਂਦੇ ਆ ਕੰਨ ਦੇ ਲਾਗੇ। ਭਾਈ ਫੈਸਲ ਦੀ ਬੁੱਢੀ ਨੇ ਇਹਨਾਂ ਦਾ ਨਾਂ ਸੇਵ ਕੀਤਾ ਅਨਨਾਊਨ। ਕਹਿੰਦਾ ਮੇਰੇ ਇਹਦੀ ਬੇਗਮ ਨੇ ਵੀ ਤਾਂ ਨਾਮ ਸੇਵ ਕੀਤਾ, ਉਹ ਆ ਗਿਆ। ਤਾਂ ਜੀ ਇੱਥੇ ਕਰੋਟ ਲਾ ਕੇ ਉੱਤੇ ਟੇਪ ਲਾ ਕੇ ਕਹਿੰਦਾ ਹੋਰ ਸੋਲੀ ਨਿਕਲੀ। ਚਲੋ ਅਸੀਂ ਤਾਂ ਟੇਪ ਨਾਲ ਫਰੋਡ ਲਾਇਆ ਤੇ ਕਹਿੰਦਾ ਰਸੋਲੀ। ਯਾਰ ਦੱਸ और लमकण वाला मौका इतने निकलता, फिर ताजे निकल कहीं ना हैंड भी उधर कर लो। ਆ ਮਿੱਠਾ ਜੀ ਤੁਸੀਂ ਨਾ ਉਹਦਾ ਕੰਟੈਂਟ ਫੜ ਕੇ ਆਪਣੀ ਲਹਿਦਾ ਕਰ ਆ ਖਰੋੜ ਤੋਂ ਬਾਅਦ ਤੇਰੇ ਜੇਬ ਚ ਆਈ ਆ। ਆਹ ਕਰੋੜ ਤਾਂ ਆਪਣੇ ਸਾਰੇ ਨਿਆਣੇ ਇਕੱਠੇ ਕਰਕੇ ਸਤਾ ਜੀ ਧੁੰਨੀ ਚਲਾ ਕੇ ਵਿਖਾਉਂਦੇ। ਯਾਰ ਇੰਜ ਕਰੀਦਾ ਭਲਾ ਯਾਰ, ਉੱਤੇ ਘੁੰਮੀ ਜਾਂਦੀ, ਏਦਾਂ ਨੀ ਹੁੰਦਾ ਯਾਰ। ਬਸ ਗਲਤੀ ਹੋ ਜਾਂਦੀ ਹੈ। ਦੋ ਮਰੇ ਚੂਹੇ ਖੁਸਰੇ ਨੂੰ ਗਿਫਟ ਕਹਿੰਦਾ ਤੇਰੇ ਝੁਮਕੇ ਲੈ ਗਿਆ। ਉਹ ਤਾਂ ਤੋਂ ਭਾਰੇ ਮਰੇ ਚੂਹੇ ਲੈ ਗਿਆ। ਇੰਨੀ ਬਿੱਤ ਨਿਕਲੀ ਸੀ ਤਾਂ ਜੀ ਬੰਦੇ ਕਹਿੰਦੇ ਇਹ ਬੰਦਿਆਂ ਦਾ ਕੀ ਪੈਟ ਆ। ਬੰਦਿਆਂ ਦਾ ਮੱਥੇ ਤੇ ਲਾਲ ਵੇਗ ਲਾ ਕਹਿੰਦਾ ਮੈਨੂੰ ਲੱਗੂਗਾ ਉਹ।
ਹੁਣ ਤੁਸੀਂ ਸਾਰਾ ਬਾਸ ਵਾਲਾ ਟਰੈਕ ਪੜਿਆ, ਆਪਣੇ ਕੋਲ ਤੁਹਾਡੇ ਕੋਲ ਕੱਖ ਨਹੀਂ ਗਿਆ, ਸਿੱਧੀ ਉਹ ਗੱਲ। ਖੈਰ ਹੋਵੇ। ਆਪਣੇ ਕੋਲ ਕੱਖ ਨਹੀਂ, ਉਹੀ ਟਰੈਕ, ਉਹਦਾ ਟਰੈਕ ਉਹਨੇ ਰੱਖਿਆ, ਉਹਨੂੰ ਚਲਾਉਣ ਦਿਓ। ਤੁਸੀਂ ਕੋਈ ਹੋਰ ਟਰੈਕ ਅਸੀਂ ਚਲਾਓ, ਹੋਰ ਹੀ ਕਰਨ ਦੇ। ਹੋਰ ਕੀ ਤੇ ਸਵਾ, ਤੁਸੀਂ ਵੀ ਉਹੀ ਕਰਨ ਦੇ। ਚੂਹੇ ਲੈ ਗਿਆ, ਫਲਾਣਾ ਲੈ ਗਿਆ, ਮੌਕਾ ਅੰਦਰ ਕਰ ਲਾ, ਉਹੀ ਕਰ ਲਾ। ਪਾਇਦਾਨ ਚ ਉਹਨੇ ਬਤੌਂ ਫਸਾਇਆ ਵੱਡਾ, ਉਹ ਸਾਰਾ ਉਹਦਾ ਟਰੈਕ ਆ। ਐਡੇ ਸਾਰੇ ਤੁਸੀਂ ਮਿੱਠੇ track ਹੀ ਪੁਰੀਏ ਤੇ ਵਾਸਤੇ ਦਾਣਾ ਸਾਹਿਬ ਕਿਤੇ ਗੁੱਜਰ ਬਾਦਸ਼ਾਹ। ਸ਼ਹਿਰ ਜਲੂਸ ਕੱਢਣ ਦੇ ਕੇ ਹਾਂ ਇੰਜ ਦੀ ਗੱਲ ਕਰ। ਅਸੀਂ ਲਾਦਾ ਹੀ ਕਰਾਂਗੇ। ਹਾਂ। ਉੱਥੇ ਟਾਇਰ ਸੜਨ ਕਹਿੰਦਾ ਮਰਜ਼ੀ ਪੂਰੇ ਕੋ ਆਜ਼ਾਦ ਕਰੂ। ਲੈ ਉਹ ਆਜ਼ਾਦ ਹੀ ਆ। ਭਰਾਵਾ ਸਵੇਰ ਤੋਂ ਲੈ ਕੇ ਸ਼ਾਮ ਤੱਕ 8 ਬਾਜ਼ਾਰ ਫਿਰ ਕੇ ਤੇ ਘਰ ਆ ਕਹਿੰਦਾ ਮੈਂ ਵਰਲਡ ਟੂਰ ਕਰਕੇ ਆਇਆ ਜੀ। ਕਹਿੰਦਾ 8 ਬਾਜ਼ਾਰ ਫਿਰ ਗਿਆ। ਤਾਜੀ ਖੋਤਾ ਲੈ ਲੈਂਦੇ ਆ ਤੇ ਇੱਕ ਮਾਲਸ਼ੀ ਨੂੰ ਜਾ ਕਹਿੰਦਾ ਆਦਰ ਆਓ ਵੱਡੇ ਭਾਈ ਨੂੰ ਘੁੱਟ ਯਾਰ ਤੇਰੀ ਦਿਹਾੜੀ ਲਵਾਵਾ। ਉਹ ਤਾਂ ਲਿਟਣ ਡਿਆ ਤੇ ਉਹਦੇ ਕੋਲ ਹੀ ਸ਼ੀਸ਼ੀਆਂ ਖੜਕਾਈਏ ਮਾਰੇ ਮਾਰੇ। ਯਾਰ ਵਿਚਾਰੇ ਕੋਈ ਸ਼ਹਿਦ ਲੈਣ ਜੋ ਕੋਈ ਪੈਸੇ ਨਹੀਂ, ਸ਼ਹਿਦ ਵਾਲੀ ਮੱਖੀਆਂ ਨੇ ਮੂੰਹ ਚ ਪਾ ਕੇ ਚੂਸ ਕੱਢਣ ਗਿਆ। ਅੱਛਾ ਸ਼ਾਇਦ ਡਾਇਰੈਕਟ ਨਹੀਂ ਲੈ ਉਹ ਨਹੀਂ ਲੈ ਸਕਦਾ। ਤੇ ਇੱਕ ਇੱਕ ਮੱਖੀ ਫੜ ਕੇ ਚੂਸ ਕੇ ਸੁੱਟਨੇ ਆ। ਸੋਹਣਾ ਇਹਦਾ 15 ਮਿੰਟ ਖੰਗਿਆ ਫੁੱਲ, ਉਹਨੂੰ ਕਹਿੰਦਾ ਨਹੀਂ ਇਹ ਟੈਲੈਂਟ ਆ। ਨਹੀਂ ਇਹ ਕਿਹੜਾ ਟੈਲੈਂਟ ਆ, ਉਹਨੂੰ ਖੰਗ ਲੱਗੀ ਦਵਾਈ ਇੱਕ ਲੈ ਕੇ ਮਰੇ ਕੁੱਤੇ ਦੇ ਤਾਜੀ ਆਲੇ ਦੁਆਲੇ ਕੈਚਅਪ ਦਾ ਸ਼ੈਸ਼ੇ ਲੈ ਕੇ ਉਹ ਹੋਇਆ ਸਿੰਗਰ ਕੁੱਤਾ ਮਰਿਆ। ਲੈ ਜ਼ਿੰਗਰ ਕੁੱਤਾ ਮਰਿਆ ਕਹਿੰਦਾ। ਤਾਜੀ ਜੂਆਂ ਵਾਲਾ ਸ਼ੈਂਪੂ ਨਹੀਂ, ਉਹਦੇ ਨਾਲ ਯਾਮਾ ਧੋਂਦੇ ਆ। ਯਾਰ ਆ ਜ਼ਿਆਦਤੀ ਕੀਤੀ। ਮਰਿਆ ਕੋ ਤਾਂ ਸੁੱਟਣ ਜਾਣਦਾ, ਕਹਿੰਦਾ ਤੇ ਲਿਖੀ ਇੰਨੀ ਸੀ। ਉਹ ਮਰ ਗਿਆ ਵਾ, ਲਿਖੀ ਇਹਦੀ ਇੰਨੀ ਕੀ ਮਤਲਬ। ਮਰਿਆ ਕੁੱਤਾ ਸੁੱਟਣ ਜਾਣਾ, ਫ੍ਰਿਜ ਰੱਖ ਲਿਆ ਕਹਿੰਦਾ ਸਵੇਰੇ ਕਰਕੇ ਖਾਵਾਂਗੇ। ਮੈਂ ਇੱਕ ਮਿੰਟ ਹਾਂਡੀ ਹਿਲਾ ਕੇ ਆਇਆ। ਆਇਆ ਹਾਂਜੀ ਹਾਏ ਪੱਕ ਓਏ ਹੋਂਡੀ ਦਾ ਦੱਸੇ ਨਹੀਂ ਉਹ ਯਾਰ ਗੱਲ ਸੁਣੋ, ਉਸਤਾਦ ਨੇ ਕੀ ਨਹੀਂ, ਮੇਰਾ ਖਿਆਲ ਹੈ ਕੋਈ ਰੈਸਟੋਰੈਂਟ ਯਾਰ, ਭਾਲਦੇ ਆ। ਕਿਚਨ ਬਾਦੀ ਕਰ ਰਿਹਾ ਅੱਜ ਸ਼ੌਕ ਚੜਿਆ ਵਾ। ਸ਼ੌਕ ਨਹੀਂ ਚੜਿਆ, ਤੁਸੀਂ ਆਪਣਾ ਇੰਤਜ਼ਾਮ ਕਰੋ ਸਾਰੇ ਜਣੇ। ਕੋਈ ਗੱਲ ਨਹੀਂ। ਨਵਾਂ ਚੈਨਲ ਨਵਾਂ ਨਹੀਂ ਉਹ ਕਰ ਲੈਣ ਉਸਤਾਦ ਜੀ, ਕੋਈ ਨਹੀਂ ਉਸਤਾਦ ਜੀ ਨੂੰ ਪਤਾ ਵਾ। ਤਾਜੀ ਬਲੈਂਡਰ ਬਣਾ ਲਾਲਾ ਨੂੰ ਜਾਂ ਕਿਸੇ ਦਿਨ ਉਸਤਾਦ ਜੀ ਨੂੰ ਫਸਾਈਏ। 500 ਦਾ ATM ਮਾਰ ਕੇ ਫਸੇ ਤੇ ਪਏ ਆ ਕਿਦਾਂ ਤੁਹਾਨੂੰ ਰੱਖ ਕੇ, ਕੀ ਕਰ ਰਹੇ? 500 ਦਾ ATM ਮਾਰ ਕੇ 2500 ਦੇ ਰਸੀਦਾਂ ਹੀ ਕੱਢੀ ਗਿਆ। ATM ਦਾ ਮਾੜਾ ਜਿਹਾ ਬੂਹਾ ਖੋਲ ਕੇ ਕਹਿੰਦਾ ਮੋਟਰ ਚਲਾ ਦੋ। ਹੋਰ ਕੀ ਆ। ਏਟੀਐਮ ਵੜ ਕੇ ਕਹਿੰਦਾ ਨੋਟਾ ਹੀ ਨਹੀਂ ਆਇਆ ਉੱਤੇ ਤੇ। ਚਵਲ ਆਪਣੇ ਪੈਸੇ ਕਢਾ ਕੇ ATM ਬੰਦ ਕਰ ਆਇਆ। ਮੇਨ ਸੋਚੀ ਤੇ ਚੁੱਕ। ATM ਚ ਕਿਲੋ ਕੋਲੇ ਵਿਖਾ ਕੇ ਬੈਠਾ। ਇੱਕ ਮਹੱਲੇ ਦੇ ਅਮੀਰ ਬੰਦੇ ਨੇ 2 ਚਲਗੋਦੇ ਦਿੱਤੇ। ਆਹ ਡਰਾਈ ਫਰੂਟ ਤੇ ਚਲਗੋਦੇ ਜਾ ਕੇ ਭਾਈ ਇਹ ਭਾਅ ਦੇ ਦਿਓ। ਜੁੜ ਗਿਆ ਲੈ ਉਹ ਦੇਖ ਕੇ। ਯਾਰ ਬੈਂਕ 'ਚ ਗਿਆ ਪੈਸੇ ਲੈਣ, ਉਹ ਸਾਹਮਣੇ ਉਹ ਪਈਏ 'ਚ ਐਂ ਜਿਹਾ ਪਾਣੀ ਹੁੰਦਾ, ਫੇਰ ਆਉਣਾ ਥੁੱਕ ਥੁੱਕ ਲਾਉਣ ਡਿਆ। ਤੂੰ ਕਾਹਦਾ ਮੈਨੇਜਰ ਆ? ਬੇਵਕੂਫ ਆਦਮੀ ਆ। ਸੱਸ ਨੂੰ ਸਿੰਘ ਵਾਲਾ ਲੋਕਟ ਗਿਫਟ ਕਰਨ ਡਿਆ। ਫਿਰ ਉਹਨੇ ਕੀ ਕਰਨਾ ਵਿਚਾਰੀ ਨੇ? ਜੋ ਬਾਹੂਬਲੀ ਚਾਉਂਦਾ ਹੀ ਆ। ਮਿੱਠਾ ਨੇ ਨਾ ਹਾਂ ਮਿੱਠਾ ਨੂੰ ਤਰ੍ਹਾਂ ਦੇ ਬਾਂਹ ਤੇ ਚੂਰਨ ਬੰਨ ਕੇ ਟੀਕਾ ਲਾਉਂਦੇ ਆ। ਪੈ ਪੜ ਕੇ ਕਰਦੇ ਸੱਚੀ ਮੁਝੇ ਰੱਸੀ ਨਾਲ ਖੁਸ਼ਾ ਬਣ ਗਿਆ ਤੇ ਸੱਸ ਨੂੰ ਹੈਪਨਾਈਜ਼ ਕਰਦੇ। ਉਲਟੀ ਕਰਕੇ ਤੇ ਮੂੰਹ ਚ ਟਾਕੀ ਜਾ ਫਸਾਈਆਂ। ਮੈਂ ਕਿਹਾ ਇਹ ਕੀ ਕਹਿੰਦਾ ਫੇਰ ਨਾ ਜੀ। ਦੋ ਬਤਕਾਂ ਦੀਆਂ ਚੁੰਝਾਂ ਏਦਾਂ ਮਿਲਾ ਕੇ ਚੰਗਾਰੇ ਕਰ ਦਿੰਦੇ ਆ। ਬਤਕ ਦੇ ਕੇ ਕਈ ਜਣੇ ਐਡੇ ਲੰਬੇ ਬੋਲੇ ਦੇ ਉਹ ਬੋਲ ਨਹੀਂ ਰਹੇ ਉਹ। ਘੋੜੇ ਦੀ ਧੌਣ ਵਾਲੇ ਵਾਲ ਥੋੜੇ ਥੋੜੇ ਚੁੱਕ ਕੇ ਰਪਟਾ ਚੜਾਉਂਦੇ ਆ। ਟੋਨੀਆਂ ਕੀਤੀਆਂ ਹੋਈਆਂ। ਆਪਣੀ ਸੱਸ ਨੂੰ ਕਹਿੰਦਾ ਤੂੰ ਬਦਲ ਗਈ। ਸੱਸ ਨੂੰ ਮਟਰ ਬਣਾ ਕੇ ਦਿੱਤੇ, ਉਹ ਲਮਕਾ ਕੇ ਪਾਈ ਫਿਰ ਐ ਫਿਰ ਕਹਿੰਦਾ ਮੇਰੇ ਹਾਲਾਤ ਨਹੀਂ ਠੀਕ ਹੁੰਦੇ, ਤਾਂ ਬਖਤ ਦਾ ਪੀਰ ਫੜ ਦਿੰਦਾ, ਉਹਦੀ ਦੌੜੀ ਬਹੁਤ ਆ। ਸੱਸ ਤੇ ਸਹੁਰਾ ਆਪਣੇ ਸਾਹਮਣੇ ਖਲਾਰ ਕਹਿੰਦਾ ਹੋ ਜਾਏ ਮੁਕਾਬਲਾ। ਟਕਰਾ ਵੱਜਦੀਆਂ ਉਹਨਾਂ ਇੱਕ ਬਾਂਦਰ ਦੇ ਅੱਗੇ ਪੱਥਰ ਦਾ ਕੇਲਾ ਸੁੱਟਤਾ, ਉਹਦੇ ਪੂਰੇ ਮੂੰਹ ਤੇ ਚੜੀਟਾ ਪੈਣਾ। ਪੰਜੇ ਪਕਾਉਣ ਡਿਆ ਇੰਜ ਕਰਕੇ ਢੱਕਣ ਚੁੱਕੇ, ਥੱਲੋਂ ਪੰਜਾ ਕੱਢਿਆ, ਓਕੇ ਆ ਸਹੀ ਪਕਣ ਡਿਆ। ਪੰਜੇ ਖਾ ਕੇ ਘਰਦੇ ਨੂੰ ਉਰਦੂ ਚ ਕਹਿੰਦੇ ਮਿੱਠੀ ਸੌਂਫ ਕਾ ਹੈ। ਮੈਂ ਪੰਜੇ ਖਾਦੇ ਤੂੰ। ਇੱਕ ਬਾਂਦਰ ਦੀ ਪੂੰਛ ਕੱਢ ਕੇ ਖੁਸਰੇ ਨੂੰ ਗਿਫਟ ਕਰਦਾ, ਕਹਿੰਦਾ ਤੇਰੀ ਪਰਾਂਦੀ ਲੈ ਕੇ ਆਇਆ। ਯਾਰ ਇੱਕ ਬੰਦੇ ਦਾ ਟੁੰਡ ਫੜ ਕੇ ਕਹਿੰਦੇ ਆ ਤੇਰੇ ਹੱਥ ਖੰਡੇ ਨੂੰ ਕਹੀ ਜਾਂਦੇ ਹੋਂਟੋ ਸੇ ਚੂਲੋ। ਮਲੇ ਜਿਹੜਾ ਚੌਕ 'ਚ ਬਰਫ਼ ਨਹੀਂ ਵੇਚਦਾ, ਉਹਦੀ ਇੰਜ ਕਰਕੇ ਬੋਰੀ ਚੁੱਕ ਕੇ ਬਰਫ਼ ਦੇ ਵਿੱਚ ਆਪਣੀ ਬਰਫ਼ ਦੀ ਬੋਤਲ ਰੱਖਤੀ। ਇਹ ਉਹਨੂੰ ਕਿਤੇ ਬਲੱਡ ਬੈਂਕ 'ਚ ਦੇ ਕੇ ਆਇਆ। ATM ਮਸ਼ੀਨ ਤੇ ਕੋਲੇ ਭਾਪਰ ਰੱਖਣ ਦਿਆ ਦਾ ਫ੍ਰਿਜ ਵਾਲੇ। ਪੁੱਠੇ ਪੈਰਾਂ ਵਾਲੀ ਕੁੜੀ ਸੈੱਟ ਹੋ ਗਈ, ਇਹਦੇ ਨਾਲ ਇਹਨੇ ਸ਼ਹਿਰ ਜਾਣਾ ਸੀ, ਇਹਨੂੰ ਜੜਾ ਵਾਲੇ ਲੈ ਗਈ। ਇੰਨਾ ਕੁ ਬਲੱਡ ਦੇ ਕੇ ਤੇ ਉਹਨੂੰ ਕਹਿਣਾ ਜੀ ਇਹਨਾਂ ਭਾਈ ਦਾ ਠੀਕ ਹੈ ਤੇ ਭਾਈ ਸਾਡੇ ਹੱਥ ਖੜੇ ਆ। ਚੜੇਲ ਦੇ ਵਿਗੇ ਪੈਰ ਵੇਖ ਕੇ ਕਹਿੰਦਾ ਬਾਕੀ ਤੁਸੀਂ ਐਂ ਨੂੰ ਜਾਣਾ। ਨਹੀਂ ਹੁਣ ਚੂਚਾ ਕਿਤੇ ਇਸਤੇਮਾਲ ਕਰ। ਉਹ ਕੁੱਤਿਆਂ ਵਾਲਾ ਰੱਖਿਆ ਨਹੀਂ ਹੁੰਦਾ, ਆਹੋ ਉਹ ਪਹਾੜੀਆਂ 'ਚ ਚੱਲਦਾ। ਹਾਂ ਹਾਂ ਉਹਦੇ 'ਚ ਵਿਦ ਫੈਮਿਲੀ ਲੈ ਕੇ ਬੈਠੇ।
ਉਹ ਬਰਫਾਂ ਤੇ ਚੜਦਾ ਬਰਫ ਵਾਲਾ ਓਏ ਆ ਦੋਸਤਾਂ ਨਾਲ ਮਰੀ ਜਾ ਕੇ ਬੋਰ ਹੋਣਾ, ਕਹਿੰਦਾ ਉਹ ਕਿਤੇ ਫਿਰ ਕੇ ਆਉਂਦੇ। ਓਏ ਮਰੀ ਕੀ ਲੈਣ ਗਿਆ ਸੀ ਮਾਮਾ? ਯਾਰ ਦਾਰਾ ਜੀ ਬਰਫ ਵੀ ਹਾਦਸਾਤੀ ਤੌਰ ਤੇ ਬਣੀ ਪਤਾ ਤੈਨੂੰ? ਲੈ ਹਾਦਸਾ ਦੇ ਤੌਰ ਤੇ ਕੀਤਾ। ਹਾਦਸਾਤੀ ਤੌਰ ਤੇ ਬਣੀ ਹੈ ਬਰਫ ਦਾ। ਸਭ ਤੋਂ ਪਹਿਲੇ ਕਿਸੇ ਨੂੰ ਪਤਾ ਨਹੀਂ ਸੀ ਹੈ ਕਿ ਇਹ ਠੰਡੀ ਹੈ ਕਿ ਇਹ ਗਰਮ ਆ, ਇਹਦੀ ਕੀ ਲੋਜਿਕ ਆ, ਨੇਮ ਗਰਮ ਆ ਜਾਂ ਠੰਡੀ? ਕਾਲੂ ਨੂੰ ਜਿੰਨ ਚਿੰਬੜ ਗਏ ਤੇ ਕਹਿੰਦੇ ਸ਼ੁਕਰ ਆ ਯਾਰ ਤੁਸੀਂ ਮੈਨੂੰ ਚਿੰਬੜ ਗਏ, ਮੈਨੂੰ ਕੋਈ ਵੀ ਨਹੀਂ ਬੁਲਾਉਂਦਾ। ਕਾਲੂ ਨੂੰ ਜਿੰਨ ਚਿਮੜਿਆ ਤੇ ਜਿੰਨ ਕਰਦਾ ਇਹਨੂੰ ਜਿੰਨ ਚਿਮੜਿਆ, ਜਿੰਨ ਨੂੰ ਕਹਿੰਦਾ ਹੌਸਲਾ ਕਰ ਓਏ। ਨਹੀਂ ਚੂਚੇ ਦਾ ਕੋਈ ਇਸਤੇਮਾਲ ਕਰਨਾ, ਮੋਟਰਸਾਈਕਲ ਦਾ ਸਹਾਰਾ ਹੁੰਦਾ, ਚੂਚਾ ਲਾਇਆ ਉਹ ਯਾਰ ਉਹ ਬਰਫ਼ ਦਾ ਦੱਸੀ ਲੋ ਜੇ ਕੋਈ ਹਾਦਸਾ ਦੀ ਤੌਰ ਤੇ ਕੀਤਾ। ਭਾਜੀ ਕਿਸੇ ਨੂੰ ਪਹਿਲੇ ਪਤਾ ਨਹੀਂ ਸੀ ਇਹ ਠੰਡੀ ਆ। ਇਹ ਇੱਕ ਅੰਗਰੇਜ਼ ਬੈਠਾ ਸੀਗਾ, ਠੀਕ ਆ, ਉਹਨੇ ਬਰਫ਼ ਤੇ? ਹਾਂ ਬਰਫ਼ ਤੇ ਬੈਠਾ ਸੀ। ਉਹਨੇ ਕਿਹਾ ਯਾਰ ਇਹ ਮੈਨੂੰ ਕੀ ਮਹਿਸੂਸ ਹੋ ਰਿਹਾ ਵਾ। ਉਹਨੇ ਫਿਰ ਇੱਕ ਸੂਆ ਕੱਢਿਆ, ਉਹਨਾਂ ਤੋੜ ਕੇ ਉਹਨੇ ਬਰਫ਼ ਪਾਈ ਉਹਦੇ ਵਿੱਚ ਪਾਣੀ ਦੇ, ਪਾਣੀ ਠੰਡਾ ਹੋ ਗਿਆ। ਉਹ ਤੋਂ ਫਿਰ ਉਹਨੇ ਕਿਹਾ ਇਹ ਬਰਫ਼ ਨਾ ਠੰਡ ਦੇ ਕੰਮ ਆਏਗੀ, ਠੰਡੇ ਪਾਣੀ। ਬਰਫ਼ ਦੀ ਤਾਸੀਰ ਗਰਮ ਹੁੰਦੀ ਹੈ, ਲੇਕਿਨ ਹੁੰਦਾ ਠੰਡਾ ਵਾ। ਲੇਕਿਨ ਤੈਨੂੰ ਪਤਾ ਕੀ ਹੋਇਆ ਭਲਾ ਸਾਡੇ ਨਾਲ? ਹਕੀਕਤ ਵਾਕ ਹੋਇਆ। ਭਾਜੀ ਉਸ ਤੋਂ ਪਹਿਲੇ ਕਾਲੂ ਇੱਕ ਖਵਾਜਾ ਸਰਾ ਨਾਲ ਜ਼ਬਾਨ ਗਾ ਕੇ ਕੁਲਫੀ ਖਾਣ। ਡਿਊਟ ਕੁਲਫੀ। ਵਾਹ 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 ਕੀ ਕਹਿ ਯਾਰ ਡਾਕਟਰ ਨੇ ਇਹਦੇ ਕਰਕੇ ਕੋਰੀਅਨ ਦਾ ਇੰਚ ਕਰਕੇ ਥਰਮਾਮੀਟਰ ਰੱਖਿਆ, ਉਹਨੇ ਯਕਦਮ ਖਿੱਚਿਆ ਤੇ ਨਾਲ ਕਾਂ ਵੀ ਬਾਹਰ ਆ ਗਿਆ ਵੀ ਤੂੰ ਇੰਨਾ ਅੰਦਰ ਲੈ ਕੇ ਮੇਰੇ। ਡਾਕਟਰ ਨੇ ਥਰਮਾਮੀਟਰ ਰੱਖਿਆ ਵਾ ਤੇ ਵਾਪਸੀ ਇੰਜ ਬਣਾਉਣ ਡਿਆ। ਯਾਰ ਸਭ ਤੋਂ ਅੱਛੀ ਗੱਲ ਜਿਹੜੀ ਮੈਂ ਉੱਧਰ ਖਾਂ ਤੇ ਮਜ਼ਾ ਲਈ ਨਾ ਦਾਰਜ ਦੀ ਸੀ। ਕਿਹੜੀ? ਕਹਿੰਦਾ ਇਹਨੂੰ ਜਿਹਨੇ ਚਿਮੜ ਕੇ ਕਹਿੰਦਾ ਮਿਹਰਬਾਨੀ ਯਾਰ, ਮੈਨੂੰ ਵੈਸੇ ਕੋਈ ਮੂੰਹ ਨਹੀਂ ਸੀ ਲੱਗਦਾ। ਯਾਰ ਕਿਆ ਕਰੇ ਦਾਰਜ। ਸਾਜੀ ਦਾ ਐਕਸਪ੍ਰੈਸ਼ਨ ਦੱਸ ਰਿਹਾ ਕਿ ਸਾਡੀ ਹਦਾਇਤ ਵਾਲੀ ਬਣ ਰਹੀ ਹੈ। ਨਹੀਂ ਹਾਲੇ ਬਣ ਰਹੀ। ਉਸਤਾਦ ਜੀ ਮੇਰੀ ਮੁਹੱਬਤ ਚ ਬਣਾਉਣ ਡੇ ਕਿ ਮਿੱਠੇ ਨੂੰ ਮੈਂ ਕਾਲੀ ਮਿਰਚ ਵਾਲਾ ਕੋਈ ਆਈਟਮ ਖਵਾ ਦਿਆਂ। ਹਾਂ ਸਾਜੀ ਕਾਲੀ ਅੱਛਾ ਹਾਂ ਬਈ ਜਾ ਰਿਹਾ ਮਗਰ ਬਸ ਜੋੜ ਕੇ ਚੜਿਆ ਪਿਆ। ਸਾਰੇ ਕਦਨ ਇਕੱਠੇ ਕਰਕੇ 3 ਫੋਟੇ ਫੜ ਕੇ ਇਦਾਂ ਖੇਡ ਰਿਹਾ। ਉਹ ਦੋਨੋਂ ਦਿਖਾਉਣ ਲਈ ਕਿਆ ਦੇਖੋ ਚੈੱਕ ਕਰੋ ਜਰਾ। ਮਿਊਜ਼ੀਸ਼ੀਅਨ ਬਣਿਆ ਗ੍ਰੇ ਵਾਟਰ ਪੀ ਕੇ ਆਪਣੀ ਸੱਸ ਨੂੰ ਪਾਰੋ ਗਈ ਜਾਂਦਾ, ਪਾਰੋ। ਅੱਛਾ ਸਾਲਾ ਗਰਾਈ ਵਾਟਰ ਪੀ ਕੇ ਯਾਰ ਇਹ ਕੀ ਬਕਵਾਸ ਹੈ। ਉਹ ਯਾਰ ਜਿੱਦਾਂ ਉਹ ਨਹੀਂ ਹੁੰਦਾ ਮੇਰੇ ਨਿੱਕੇ ਨਿੱਕੇ ਚਾਰ ਬਾਸਦਾ ਵਾ ਮੇਰੀ ਨਿੱਕੀ ਨਿੱਕੀ ਜੁਗਤਾਂ। ਸਹੀ ਗੱਲ ਆ ਕਾਲੂ ਸੁਥਰਾ ਪੰਜਾਬ ਚ ਲੱਗ ਗਿਆ। ਇੱਕ ਘਰੋਂ ਕੂੜਾ ਲੈਣ ਜਾਣਾ ਸੀ ਤੇ ਅਟਰੈਕਟਿਵ ਕਰਨ ਵਾਸਤੇ ਬਾਹੂਬਲੀ ਤੇ ਵੈੜੇ ਦਾ ਜਾਣ ਡਿਆ ਜਾਣਾ ਕੂੜਾ ਲੈਣਾ। ਲੈਣ ਕੂੜਾ ਚੜੋ। ਯਾਰ ਕਹਿੰਦਾ ਗਰਾਈ ਵਾਟਰ ਪੀ ਕੇ ਸੱਸ ਨੂੰ ਕਰਿਆ ਪਾਰੋ। ਉਹ ਬਲਾਲ ਦੇਵ ਉਸਤਾਦ ਜੀ ਜਿਹੜਾ ਨਹੀਂ ਉਹ ਬਲਾਲ ਦੇਵ ਨਹੀਂ ਓਏ ਬਲਾਲ ਬਲਾਜ ਕੇ ਬਲਾਜ ਬਲਾਲ। ਉਹਦੀ ਮਸ਼ੀਨ ਵੇਖੀ, ਉਹਨੇ 2 ਛੁਰੀਆਂ ਲਾਈਆਂ ਹੋਈਆਂ ਜਾਣ ਦੇ। ਉਸਤਾਦ ਜੀ ਉਹ ਵੀ ਆਣ ਡਈ ਜੰਗ ਦੇ ਵਿੱਚ, ਹੁਣ ਉਹ ਹੀ ਇਸਤੇਮਾਲ ਹੋਇਆ ਕਰਨਗੇ। ਇਹਨੂੰ ਸੱਸ ਦਾ ਇਥੋਂ ਮਾਸਕ ਢਾ ਲੈਣਿਆ, ਮਾਸਕ ਚੁੱਕ ਕੇ ਵਿੱਚ ਸਿਮ ਰੱਖਦੇ ਇਹਦਾ ਸਿਗਨਲ ਆਣਗੇ। ਫੀਟਰ ਦੀ ਮਾਰੀ ਜਿਹੀ ਮੋਰੀ ਖੋਲ ਕੇ ਉਹਦੇ ਨਾਲ ਡੀ ਬਾਂਧਿਆ। ਕੀ ਬਾਉਂਡਿਆ? ਫੀਡਰ ਦੀ ਧਾਰ ਨਾਲ। ਨਿੱਕੇ ਕਾਦਰੀ ਸੱਸ ਦੀ ਉਹਦੇ ਸਿਰ ਤੇ ਹਾਂਡੀ ਰੱਖ ਕਹਿੰਦਾ ਮੇਰੇ ਕੋਲ ਡੋਰੇ ਮੂੰਹ ਯਾਰ ਪੁਲਿਸ ਵਾਲੇ ਡਾਲੇ 'ਚ ਬਿਠਾ ਕੇ ਤੇ ਮੈਨੂੰ ਲੈ ਕੇ ਜਾਣੇ, ਆਪ 24 ਕਰੋੜ ਦਾ ਸਟਿੰਗ ਪੀਣ ਡਿਆ। ਉਹਨੂੰ ਬਾਲ ਸਾਨੂੰ ਬਚਾਓ। ਕਾਲੂ ਵੀ ਇੱਕ ਬੰਦੇ ਨੂੰ ਕਹਿੰਦਾ ਮੈਂ ਤੈਨੂੰ ਬੰਬ ਚੈੱਕ ਕਰਾਣਾ ਹੀ। ਉਹ ਕਹਿੰਦਾ ਹਾਂ ਯਾਰ ਕੋਈ ਬੰਬ ਜਿਹਾ ਚੈੱਕ ਕਰਾ। ਬੇਟੇ ਤੇ ਸਹੁਰਿਆਂ ਨੇ ਇਹਦੀ ਬੇਗਮ ਨੂੰ ਡਕਿਆ ਤੇ ਉਹ ਖਵਾਜਾ ਦਰਾ ਨੂੰ ਕਹਿੰਦਾ ਮੇਰੇ ਸਹੁਰੇ ਤੇ ਡੋਰੇ ਪਾ ਦੇ। ਉਹਨੂੰ ਪੈਸੇ ਦੇ ਕੇ ਕਹਿੰਦੇ ਇਹਦੇ ਤੇ ਇਲਜ਼ਾਮ ਪਾ ਦੇ। ਚਵਲ ਸੇਬੇ ਵਾਲੇ ਬੰਬ ਲੈਣ ਕੇ ਸਾਰੇ ਖੋਲ ਚੈੱਕ ਕਰਨੇ ਵੀ ਅਸਲੀ ਹੈ ਕਿ ਨਕਲੀ। ਉਹ ਸੇਬ ਵਾਲਾ ਚਲਾ ਕੇ ਆਹ ਠਾ ਅੱਛਾ ਕਿੱਦਾਂ ਬੰਬ ਲੈ ਰਿਹਾ ਦੇਖ ਜਰਾ ਮਜ਼ੇ ਦੀ ਗੱਲ। ਬੰਬ ਚਲਾ ਰਿਹਾ ਤੇ ਸਿੱਟਰ ਜਿਹੜਾ ਚੱਲ ਜਾਂਦਾ ਕਹਿੰਦਾ ਆ ਪੈਕ ਕਰ। ਉਹ ਫਿੱਟੇ ਨੂੰ ਉਹ ਕਹਿੰਦਾ 8 ਬੰਬ ਚਲਾ ਕੇ ਕਹਿੰਦਾ 8 ਪੈਕ ਕਰ। ਕਹਿੰਦੀ ਲੌਜੀਕ ਆ ਨਾ। ਛੁਰੀ ਚੜਾ ਕੇ ਬੈਠਾ ਕਹਿੰਦਾ ਆਉਂਦੀ ਤੇ ਫਿਰ ਚੱਲਦੇ ਆ। ਕਹਿੰਦਾ ਛੁੱਟੀਆਂ ਸਹੀ ਆ। ਕਹਿੰਦਾ ਭਾਜੀ ਸਹੀ ਆ। ਕਹਿੰਦਾ ਚਲਾ ਕੇ ਮੈਂ ਚੈੱਕ ਕਰਕੇ ਲੈਣੀ ਆ। ਕਹਿੰਦਾ ਠੀਕ ਆ। ਉਹਨੂੰ ਅਕਲ ਹੁੰਦਾ ਜਿਹੜੀ ਚੱਲਦੀ ਨਹੀਂ ਉਹ ਤੇ ਪੈਸੇ ਦੇਈ ਜਾ। ਸਹੀ ਆ। ਇੱਕ ਅਨਾਰ ਲਿਆ ਭਾਈ 2 ਹੋ ਗਈ। ਅਨਾਰ ਲਿਆ ਉਹਨੇ ਮਾੜਾ ਜਿਹਾ ਚਲਾ ਕੇ ਚੈੱਕ ਕੀਤਾ ਤੇ ਨਾਲ ਹੀ ਉਹਨੂੰ ਹੱਥ ਰੱਖ ਕੇ ਚੱਲ ਬਸ ਠੀਕ ਹੈ ਠੀਕ ਇਹ ਪੈਕ ਕਰ ਦੇ। ਭੁੱਲ ਗਈ। ਮੈਂ ਹੰਡੀ ਲਾ ਕੇ ਔਰ ਰੀਠਾ ਨਹੀਂ ਸੀ ਰੀਠਾ। ਔਰ ਰੀਠ ਨੂੰ ਅੱਗ ਲਾ ਕੇ ਰੀਠਾ ਇੰਜ ਕਰਕੇ ਚੜਾ ਲਗਾ ਚੀ ਇੱਥੋਂ ਪੜ ਲਿਆ ਠੀਕ ਆ। ਚੂਹਾ ਵੀ ਹੁੰਦਾ ਸੀ ਬੇਟੇ। ਉਹੀ ਚੂਹੀ ਉਹ ਥੱਲੇ ਨੂੰ ਚੱਲਦਾ ਹੁੰਦਾ ਸੀ ਮਿੱਠੇ ਉਹ। ਨਹੀਂ ਉਹ ਨਾ ਉਹ ਬੈਗ ਚੱਲਦਾ ਹੁੰਦਾ ਸੀ ਯਾਰ ਉਹ ਚੂਹਾ ਹੀ ਤੈਨੂੰ ਪਤਾ ਵੈਂਜ ਕਰਕੇ ਚੂਹਾ ਚਲਾਇਆ ਚੂਹਾ ਸ਼ਲਵਾਰ ਚ ਵੜ ਗਿਆ। ਕਹਿੰਦੇ ਠੀਕ ਆ ਇੱਕ ਆ ਗਿਆ 19 ਹੋਰ ਕਰ ਦੇ। ਉਹ ਚੂਹਾ ਵੜਦਾ ਵੀ ਇੰਜ ਹੀ ਸੀਗਾ ਜਿੱਧਰ। ਯਾਰ ਉਹ ਖਤਮ ਹੀ ਹੋ ਗਏ ਯਾਰ, ਚੂਹੇ ਪਾਬੰਦੀਆਂ ਲੱਗ ਗਈਆਂ ਯਾਰ। ਇੱਕ ਹੁੰਦੀ ਸੀ ਚਿੜਚਿੜ। ਹਾਂ ਉਹ ਜਿਹੜੀਆਂ ਕੰਧ ਤੇ ਫੇਰਦੇ ਹੁੰਦੇ ਸੀ। ਯਾਰ ਉਹ ਬੰਬ ਨਹੀਂ ਸੀ ਜਿਹੜਾ ਕੰਧ ਚ ਮਾਰੀ ਏਡੀ ਮਾੜੀ ਕਹਿੰਦਾ ਬੱਚੇ ਨੇ ਤੇਲੀ ਵਾਲਾ ਮਾਰੇ ਤੇ ਕੰਧ ਡਿੱਗ ਪਈ। ਇੱਕ ਪਟਾਲ ਚ ਹੁੰਦੀ ਸੀ ਦਾਨਸ਼ ਨੂੰ ਇੰਜ ਪਾਣੀ ਲਾ ਕੇ ਧੂਆਂ ਨਿਕਲਦਾ ਹੁੰਦਾ ਇੰਜ ਉਂਗਲ ਤੇ ਹਾਂ ਯਾਰ ਉਹ ਕੀ ਕਰਦੀ ਮੇਰੇ ਸਿਗੜ ਕੇ ਲੈਂਦੇ ਕਮਾਲ ਕੇ ਤੇ ਪਾਰਟੀ ਚ ਡੋਬ ਕੇ ਬੰਦ ਕਰਕੇ ਜੇਬ ਚ ਪਾਈ।
ਪਟਾਕਾ ਨਾ ਸਿਗਰਟ ਚ ਪਾ ਕੇ ਸੱਸ ਨੂੰ ਕਹਿੰਦਾ ਮਾਜੀ ਇਹ ਮੇਰੇ ਵੱਲੋਂ। ਯਾਰ ਪਤਾ ਨਹੀਂ ਸੀ ਆ ਜ਼ਿੰਦਗੀ 'ਚ ਪਹਿਲੀ ਵਾਰੀ ਫੋਲੇ ਝੜੀ ਲਈ ਤੇ ਉਹਨੂੰ ਸੁਰਮਾ ਪਾਉਂਦੇ ਸਾਰੇ ਅੰਨੇ ਹੋਏ ਆ। ਆਪਣੀ ਸੱਸ ਨੂੰ ਸਵਾਲ ਫੜਾ ਕਹਿੰਦਾ ਦੇਖੋ ਮੇਰੀ ਮਾਨਤਾ ਤੇ ਖੇਡ ਖਾਣ ਆਤੰਕਵਾਦ ਸੀਗਾ ਤੇ ਫਿਲਮ ਦਾ ਹਦਾਇਤਕਾਰ ਬਣ ਗਿਆ। ਰੈਕਲੇ ਦਾ ਉਹ ਮਾਰ ਕੇ ਕਹਿੰਦੇ ਆ ਕਿਉਂ। ਸੱਸ ਨੂੰ ਰੈਗੂਲਰ ਗਿਫਟ ਕਰਕੇ ਕਹਿਣ ਕੋਈ ਹੋਰ ਸ਼ਾਇਦ ਲੋੜ ਹੋਈ ਮੈਨੂੰ ਸੁਣਾ ਦੇ। ਸੱਸ ਨੂੰ 50 ਰੁਪਏ ਦੇ ਕੇ ਕਹਿੰਦਾ ਅੱਜ ਤੋਂ ਬਾਅਦ ਤੂੰ ਮੇਰੀ ਜ਼ਿੰਮੇਵਾਰੀ। ਬੇਵਕੂਫ ਬਾਤ ਨਹੀਂ, ਨਵਾਂ ਐਕਸਰਾ ਕਰਾ ਕੇ ਉਹ ਤੋਂ ਤਲੇ ਨਾ ਰੱਖੇ ਕਾਂਡ ਆ ਸਾਰਾ ਕਿੱਲਾ ਕਰ ਲਿਆ ਤੇ ਉਤੋਂ ਜਾ ਕੇ ਡਾਕਟਰ ਚੈੱਕ ਕਰਾ ਉਹਨੇ ਕਿਹਾ ਤੇਰੇ ਮੇਦੇ 'ਚ ਕੀ ਹੋ ਸਕਦਾ ਤੇ ਉਹ ਨਾਂ ਦਾ ਸੀਗਾ ਮੈਨੂੰ। ਐਕਸਰੇ ਚ ਸੁਰਾਖ ਕਰਕੇ ਕਹਿੰਦਾ ਮੇਰੇ ਦਿਲ ਚ ਸੁਰਾਖ ਹੈ। ਯਾਰ ਬੰਡੀ ਦੀ ਚੀਜ਼ ਉਹਨੂੰ ਕਹਿੰਦਾ ਮੇਰੀ ਭੈਣ ਦੀ ਵੀ ਦੇ ਦਿਓ। ਕਹਿੰਦੇ ਭੈਣ ਕਿੱਥੇ? ਕਹਿੰਦਾ ਉਹ ਗੋਜਰੇ ਵੇਈ ਇੱਕ ਖੁਦਰੇ ਨੂੰ ਮਰਿਆ ਕਛੁਕਮਾ ਦੇ ਕਹਿੰਦਾ ਤੇਰੀ ਜੋੜਾ ਲੈ ਕੇ ਆਇਆ ਬੱਚੇ ਨਾਲ ਕਰਦੇ ਆ ਟੀੜਾ ਕੁੱਤਾ ਲੈ ਉਹ ਇਹਨਾਂ ਨੂੰ ਭੌਂਕ ਕੇ ਨਾਲ ਤੋਂ ਪੈ ਗਿਆ ਭੌਂਕ ਗਿਆ ਇਹਨਾਂ ਨੂੰ ਮੈਂ ਉਹਨੂੰ ਗਿਆ। ਭੱਜਣ ਵਾਲੀ ਦੌੜ ਨਹੀਂ ਹੁੰਦੀ ਬੰਦਿਆਂ ਦੀ। ਅਕਾਲੂ ਉਹਦੇ ਚ ਚਲਾ ਗਿਆ ਤੇ ਸਭ ਤੋਂ ਅੱਗੇ ਆਇਆ ਹੀ ਨਹੀਂ ਵਾਪਸੀ, ਅੱਗੋਂ ਘਾਟ ਨਿਕਲ ਗਿਆ। ਨਿਕਲ ਗਿਆ ਉਹ ਫੀਤਾ ਤੋੜ ਕੇ ਅੱਗੇ ਘਰ ਨੂੰ ਨਹੀਂ ਆ ਗਿਆ। ਉਹ ਲੱਭਣ ਦੇ ਟ੍ਰੈਫਿਕ ਲੈ ਕੇ ਕਿੱਧਰ ਗਿਆ ਯਾਰ। ਕਹਿੰਦਾ ਮੈਂ ਤੇ ਮੋਬਾਈਲ ਚੱਕ ਕੇ ਭੱਜਿਆ। खरगोश सराज से बढ़िया थे बाहर लोग कह रहे तुमको चारों तरफ से घेर लिया है बाहर आ जाओ। की कहता ਅੱਛਾ ਇਹੋ ਜਿਹਾ ਕੁੱਤਾ ਹੁੰਦਾ ਵਾ ਨੀਂਦ ਚ ਅਚਾਨਕ ਉੱਠ ਕੇ ਨਾ ਗਲੇ ਚ ਮੱਛਰ ਪਤਾ ਕੇ ਕੱਢਦਾ ਵੀ ਆ ਬਾਹਰ ਭਾਈ ਫੈਲ ਤਾਂ ਸੰਗ ਜੁਮਲਾ ਮਾਰ ਦੇਣਾ ਕੀ ਆ ਕਹਿੰਦਾ ਝੂਠੀ ਕਸਮ ਖਾ ਲਈ ਯਾਰ ਏਦਾਂ ਥੋੜੀ ਬਾਹਰ ਹੋਈ ਖਾ ਲਈ ਉਹ फैसलाबाद साउथ अफ्रीका टीम है चलो कहने मेरे घर गेंद ना होवे ਉਹ ਵਿਚਾਰਿਆਂ ਨੇ ਇੱਥੇ ਸਟੇਡੀਅਮ ਖੇਡਣਾ ਵਾ। ਵੈਸਟ ਇੰਡੀਜ਼ ਦੀ ਟੀਮ ਆਈ ਫੈਸਲਾਬਾਦ ਚ ਤੇ ਉਹਨਾਂ ਨੂੰ ਗਈ ਜੇ ਕੈਦੀ ਖੇਡੀ ਆਸਟ੍ਰੇਲੀਆ ਦਾ ਪਲੇਅਰ ਨਹੀਂ ਰੋਸ ਟੇਲਰ ਉਹਨੂੰ ਕਹਿੰਦਾ ਤੇਰੀ ਦੁਕਾਨ ਕਿੱਥੇ। ਉਹ ਨਿਊਜ਼ੀਲੈਂਡ ਦਾ ਵਾ ਵੈਸਟ ਇੰਡੀਜ਼ ਦੇ ਖਿਡਾਰੀ ਆਏ ਨਾ ਤੇ ਅਗਲੇ ਦਿਨ ਉਹਨਾਂ ਨੂੰ ਉਂਗਲਾ ਕਰ ਕਰਕੇ ਕਹਿੰਦੇ ਮੈਂ ਚੱਲਾ ਰਿਜ਼ਲਟ ਲੈਣ। ਰੋਜ਼ ਇਹ ਸ਼ਨਾਖਤੀ ਕਾਰਡ ਬਣਾਓਗੇ ਤੇ ਇੰਜ ਕਰਕੇ ਤਸਵੀਰ ਖਿਚਾਉਣ ਡਏ ਇੰਦਾ ਹੁੰਦਾ ਪਤਾ। ਸੋਰਾ ਵਿਸਾਖੀ ਲੱਭਣ ਦੇ ਤੇ 12 ਆਈਟਮ ਕਰਨ ਦੇ ਜਿੱਡੋ ਬਰਾਟੇ ਵਾਲੀ ਔਰ ਅੰਡਰਟੇਕਰ ਜੋ ਉਹ ਹੁੰਦੀ ਨੀ ਕੜਵੀ ਜਾਈ ਉਹ ਚਾਲੂ ਬੁਖਾਰਾ ਪੈ ਕੇ ਬੈਠੇ ਉਹ ਚੱਲ ਲੜਨ ਤੋਂ ਬੈਠਾ ਉਹ ਸ਼ਕਤੀ ਫੋਨ ਦੇ ਵਾਈਬ੍ਰੇਸ਼ਨ ਤੋਂ ਬਈ ਦਮਦਲਾ ਆ ਗਿਆ। ਨਾਲ ਵਾਲ ਗਏ ਤੇ ਨਾਲ ਅੰਦਰ ਇੰਜ ਕਰਕੇ ਉੱਡਣ ਦੇ ਬਾਅਦ ਪਤਾ ਲੱਗਾ ਤੇਰੇ ਬਾਹਰ ਸਰਾਖ ਦੇ ਵਿੱਚ ਪੈਰ ਰੱਖਿਆ ਹੋਇਆ ਉਧਰ ਹਵਾ ਤੇ ਜਾਣ ਦੇ ਬਾਹਰ ਕਿਸ ਤਰੀਕੇ ਨਾਲ ਤਲੇ ਨਾਲ ਲੈਣਾ ਸੀ ਰੇੜੀ ਤੇ ਜਾ ਕੇ ਤਾਂ ਫੋੜਿਆਂ ਦਾ ਨਾਮ ਦੇ ਦੋ। ਕਿਹੜਾ ਫੋੜਿਆਂ ਵਾਲਾ ਲਾਸ਼ ਨਹੀਂ ਕੱਢਣਾ ਨਹਿਰ ਚੋਂ ਕਹਿੰਦਾ ਕੁਝ ਫੁੱਲ ਦੇ ਫੇਰੀ ਕੱਢੀਏ ਕਾਉਣਾ ਕੀ ਆ ਉਹ ਕੱਢਣੇ ਦੀ ਹੁੰਦੀ ਹੈ। ਹਾਏ ਖੁਸ਼ਬੂ ਇੱਥੇ ਦਾ ਘਰ ਇਹਦਾ ਭਰਾ ਨਹਿਰ ਚ ਡਿੱਗਿਆ ਤੇ ਵਿਚਾਰ ਨੇ ਕਹਿੰਦਾ ਫੁੱਲ ਗਿਆ ਵੀ ਆ ਜੂਗਾ ਇੱਕ ਟਮਾਟਰ ਲੈ ਕੇ ਉਹਦੇ ਤੇ ਟੇਪ ਕਰ ਦਈਦਾ। ਟੈਂਸ ਵਾ ਕਹਿੰਦਾ ਕੀ ਬਾਤ। ਡਾਕਟਰ ਕੋਲ ਬੈਠੇ ਆ ਔਰ ਫੋਲ ਆ ਨਾ ਇੱਕ ਮਰੀਜ਼ ਆ ਉਹਦੇ ਟੱਕ ਲੱਗਾ ਸੀ ਫਟਾਫਟ ਮੂੰਹ ਚੁੰਗੇ ਪਾਰੀ ਪਤਾ ਨਹੀਂ ਉਹ ਕੌਣ ਆ ਕੌਣ ਨਹੀਂ। ਇੱਕ ਡਾਕਟਰ ਕੋਲ ਵੀ ਬੈਠਾ ਤੇ ਉਹ ਮਰੀਜ਼ ਦੇ ਕਾਇਆ ਤੇ ਉਹਨੂੰ ਕਹਿੰਦਾ ਉਹਦੇ ਕੋਲ ਦਮ ਕਰਾਓ ਉਹ ਸਹੀ ਆ। ਟੀਮ ਬੋਲਰ ਹੁੰਦਾ ਸੀ ਬਾਲ ਕਰਾ ਕੇ ਅਪੀਲ ਕਰਤੀ ਤੇ ਅੰਪਾਇਰ ਨੇ ਕਿਹਾ ਨਹੀਂ ਤੇ ਰਿਵਿਊ ਨਹੀਂ ਲੈਣੇ ਉਹਨੂੰ ਕਹਿੰਦਾ ਮਾਂ ਦੀ ਕਸਮ ਖਾ ਜਾ ਮੈਂ। ਅੰਪਾਇਰ ਸੀਗੇ ਆਹ ਪਲੇਅਰ ਆਊਟ ਹੈ ਤਾਂ ਉਹਨੇ ਕਹਿਣਾ ਤੂੰ ਆਊਟ ਹੋ ਗਿਆ ਵੈਸੇ ਮੇਰੇ ਨਾਲ ਖੇਲਾ ਚੱਲ ਕੋਈ ਨਹੀਂ ਖੇਡਦਾ ਸਾਰੀ ਟੀਮ ਮਜ਼ਾਕ ਕਰਨ ਡਈ। ਖਿਲਾੜੀ ਸੀ ਤੇ ਐਵੇਂ ਅੰਪਾਇਰ ਨੂੰ ਵੀ ਪਾਲਿਸ਼ ਮਾਰਦੇ ਕਹਿੰਦਾ ਐਂਡ ਤੇ ਤੈਨੂੰ ਵੀ 6 ਬਾਲ ਖਿਲਾਣੇ। ਇੰਟਰਨੈਸ਼ਨਲ ਮੈਚ ਖੇਡਣ ਗਿਆ ਤੇ ਪਹਿਲੇ ਬਾਲ ਤੇ ਆਊਟ ਹੋ ਗਿਆ ਤੇ ਕੱਪ ਆਤੀ ਪਹਿਲਾ ਬਾਲ ਟਰਾਈ ਹੁੰਦਾ। ਇੰਜ ਕਰਕੇ ਪੀਜ਼ਾ ਖੋਲੇ ਤੇ ਲੜ ਫਿਲੋ ਬਣਾਉਣ ਦਾ ਸ਼ੌਕ ਹੁੰਦਾ ਸੂਈਆਂ ਲਾਈਆਂ ਹੀ ਨਹੀਂ ਇਹ ਉਹ ਕਲਾਕ ਆ ਭਰਾਵਾ। ਕਾਲੂ ਕਹਿੰਦਾ ਸਾਡੇ ਘਰ ਇਨਸਾਨੀ ਕੁਰਸੀ ਆ ਮੈਂ ਜਾ ਕੇ ਦੇਖਿਆ ਦਾਦੇ ਨੂੰ ਦੂਰਾ ਕੀਤਾ। ਉਹਦੇ ਮੁਝੇ ਵੇਲੇ ਵੀ ਲੱਗ ਕੀ ਬਾਤ ਇਹਦੀ ਇਹਨੂੰ ਕਰੀ ਯਾਰ ਕਹਿੰਦਾ ਸਾਡੇ ਘਰ 800 ਪੱਟ 800 ਪੱਟ ਆਸਟੋਪਟਾ ਮੈਂ ਜਾ ਕੇ ਵੇਖਿਆ ਭਰਾ ਨੂੰ ਭਰਾਤੀਆਂ ਬੰਨੀਆਂ। ਨਹੀਂ ਭਾਰ ਫੈਸਲ ਆਲ ਫੋਲੋ ਪਤਾ ਲੱਗਦਾ ਸਾਊਥ ਅਫਰੀਕਾ ਦੀ ਟੀਮ ਹੈ ਤੇ ਡੀ ਕੁੱਕ ਦੇ ਕੋਲੋਂ ਨਾ ਆਪਣੇ ਭਤੀਜੇ ਨੂੰ ਫੂਕਾਂ ਮਰਾਉਣੇ ਨੂੰ ਫੂਕ ਕਰਦੇ ਉਹ ਦੱਸ ਇਹ ਤਾਂ ਹੁੰਦਾ ਦੀ ਕੋਕ ਨੂੰ ਕਹਿੰਦਾ ਕੋਕ ਕਿੰਨੇ ਦੀ ਹੈ ਸਾਊਥ ਅਫਰੀਕਾ ਦੀ ਟੀਮ ਆਈ ਤੇ ਉਹਨਾਂ ਨੂੰ ਕਹੀ ਜਾ ਭਾਈ ਰਜ਼ਾਈਆਂ ਰਜ਼ੂਈਆਂ ਤਾਂ ਮੇਰੀ ਸੁਣੇ ਭਾਈ। ਉਹ ਯਾਰ ਉਹ ਖਿਲਾੜੀਆਂ ਨੂੰ ਬੱਸ ਲੈ ਕੇ ਜਾਂਦੀ ਨਾ ਹੋਟਲ ਉਹਨਾਂ ਨੂੰ ਕਹਿੰਦਾ ਮੈਨੂੰ ਲੈਟ ਮੋੜ ਲਾ ਦਿਓ ਮੈਂ ਪਿੰਡ ਜਾਣਾ। ਯਾਰ ਦੋਸਤ ਨੇ ਕਿਹਾ ਮੇਰੇ ਵਿਆਹ ਤੇ ਮਸੈਰੀ ਤੂੰ ਬਣਾਉਣੀ ਤੇ 500 ਰੇਟ ਸਟਾਤੀ ਉਹ ਭਰਾਵਾ ਸੈਰੀ ਕਿਹਾ ਚਾਰ ਦੀਵਾਰੀ ਨਹੀਂ ਗਿਆ ਭਰਾਵਾ ਫੈਸਲਾਬਾਦ ਤੋਂ ਕਰਾਚੀ ਜਾਣਾ ਸੀ ਤਰਾਹ ਚ ਉਤਰ ਕੇ ਟ੍ਰੇਨ ਤੋਂ ਕਹਿੰਦੇ ਬਾਹਰ ਅੰਦਰ ਹੁਮ ਹੋਇਆ ਉਹ ਹੁਮ ਪਕਾਤਾ ਭਰਾਵਾ ਬਾਰੀ ਖੋਲ ਕੇ ਬਹਿ ਜਾ ਆਰਾਮ ਨਾਲ। ਆਪ ਸ਼ਹਿਰ ਤੋਂ ਛਿੱਤਰ ਪੈ ਗਏ ਕਿਉਂ
ਉਹ ਇੰਨਾ ਸੋਹਣਾ ਝਰਨਾ ਆ ਰਿਹਾ ਤੇ ਥੱਲੇ ਆਪਣੇ ਮੈਲੇ ਜੋਗਰ ਧੋਂਦੇ। ਕਚਹਿਰੀ ਬਾਜ਼ਾਰੋਂ ਜ਼ੁਬਾਨ ਤੇ ਟੈਂਪਰ ਲਾਉਣ ਡੇ ਕਹਿੰਦੇ ਅਸੀਂ ਅੱਜ ਘਰ ਮੱਛੀ ਖਾਣੀ ਆ। ਓਏ ਉਹ ਕਿਹੜਾ ਕਿਤੇ ਕੰਡਾ ਫਿਰ ਚੱਲਾ ਭਰਾਵਾ। ਜਿੱਦਾਂ ਦੀ ਉਸਤਾਦ ਜੀ ਖੁਸ਼ਬੂ ਆਉਣ ਡਈ ਆ ਨਾ, ਲਾਸ਼ ਵਾਲਾ ਸਿਸਟਮ ਹੈ ਨਾਲ ਕਿਤੇ ਰੋਗ ਵੀ ਨਾਲ ਹਾਏ ਹਾਏ ਅੱਲਾ ਮੇਰੇ ਉਸਤਾਦ ਉਹਦੀ ਜੀ ਨਾਨ ਮੰਗਾ ਲੈਣ ਨਾਲ ਅੱਲਾ ਉਸਤਾਦ ਜੀ ਨੂੰ ਸਿਹਤ ਤੰਦਰੁਸਤੀ ਦੇਵੇ। ਏਦਾਂ ਹੀ। ਬੜਾ ਪਿਆਰ ਕਰਦੇ ਆ, ਕਿਤੇ ਰੋਟੀ ਦਾ ਵੀ ਫੌਰਨ ਆਰਡਰ ਦੇ ਦਿੰਦਾ। ਯਾਰ ਮਿੱਠੇ ਜਾਨ ਪਿਆਰ ਤੇ ਬਹੁਤ ਰਾਤ ਕਰਦੇ ਚ ਕਿਸੇ ਦਿਨ ਸੱਜੀ ਬਣਾਉਣੀ ਯਾਰ ਇੱਥੇ ਹਾਏ ਭੁਜਵੀਂ ਕੋਲਿਆਂ ਤੇ ਖੱਬੀ ਨਾ ਬਣਾ ਨਹੀਂ ਸੱਜੀ ਉਹ ਰਹਿ ਗਈ ਆ, ਬਾਕੀ ਚਿਕਨ ਵਾਲੀਆਂ ਸਾਰੀਆਂ ਆਈਟਮਾਂ ਹੋ ਗਈਆਂ ਮਿੱਠੇ, ਸਾਰੀਆਂ ਆਲਟਵਾ ਵਾਹ ਵਾਹ ਚੰਡਾ ਖਾ ਕੇ ਰਾਤਾ ਲੱਭਣ ਦਿਆ ਯਾਰ। ਚੋਲਾ ਨਾ ਹੁੰਦਾ ਵਾ ਹਾਏ ਹਾਏ ਅੱਬੂ ਦੀ ਡ੍ਰਿਪ ਲਾ ਕੇ ਤੇ ਮੈਡੀਕਲ ਸਟੋਰ ਨਾਲ ਖਾਲੀ ਮੋੜ ਜਾਣਾ, ਕਹਿੰਦਾ 50 ਰੁਪਏ ਦੇ ਦਿਓ। ਓਏ ਉਹ ਕਿਤੇ ਸ਼ਿਆ ਨਾ ਹੋ ਬੰਦਾ ਉੱਠੀ ਆ। ਮਾਮਾ ਕੋਮੇ ਜੀ ਨੂੰ ਡਰ ਵਾਲਾ ਤਵੀਰ ਬੰਨਣ ਦੇ ਯਾਰ, ਉਹ ਕੋਮੇ ਜਾ ਉਹਨੇ ਕੀ ਡਰਨਾ। ਅੱਬੂ ਵਾਸਤੇ ਡ੍ਰਿਪ ਵੀ ਲਿਆਇਆ ਤੇ ਨਾਲ ਉਹ ਵਾਲੀ ਚਾਬੀ ਲਿਆਇਆ। ਓਏ ਉਹਦੇ ਨਾਲ ਨਹੀਂ ਖੁੱਲਦੀ ਪੁੱਤ। ਅੱਬੂ ਲਈ ਡ੍ਰਿਪ ਲੈ ਨਾਲ ਇੱਕ ਹੱਥ 'ਚ ਲੂਣ ਫੜਿਆ। ਪਾਣੀ ਵਾਲੀ ਡਰਮੀ 'ਚ ਵਾਲ ਨਹੀਂ ਲਾਉਂਦੇ ਆ, ਉਹ ਡ੍ਰਿਪ ਵਾਲੀ ਲਾਉਂਦੇ ਆ ਉੱਤੇ। ਉਹਨਾਂ ਪਾਣੀ ਭਲਾ ਰੁਕਦਾ। ਹਸਪਤਾਲ ਵਾਲਾ ਬੈੱਡ ਨਹੀਂ, ਉੱਥੇ ਰੋਲਾ ਪਾਇਆ ਕਹਿੰਦਾ ਤੇ ਸਾਈਡ ਟੇਬਲ ਕਿੱਥੇ ਯਾਰ ਉਹ ਵੱਡਾ ਬੈੱਡ ਹੁੰਦਾ। ਹਸਪਤਾਲ ਵਾਲੇ ਬੈੱਡ ਤੇ ਬਸ ਸੁੱਤਾ ਵਾ, ਥੱਲੋਂ ਖੋਲੀ ਜਾਣ ਡਿਆ ਉਹ ਵਿਚਾਰਾ ਇੰਝ ਕਰਕੇ ਫੋਲਡ ਹੋ ਗਏ ਸਾਰੇ। ਉਹਦੀ ਪਾਲਸ਼ ਵਾਲੀ ਡੱਬੀ ਬਣ ਗਈ। ਉਹਨਾਂ ਨੇ ਕਿਹਾ ਹਸਪਤਾਲ 'ਚ ਤੇਰੇ ਅੱਬੂ ਨੂੰ ਹੁਣ ਛੁੱਟੀ ਹੈ, ਇਹਨੂੰ ਲੈ ਜਾਓ। ਤੇ ਉਹ ਨਾਲ ਜਿਹੜੇ ਦਰਾਜ਼ ਨਹੀਂ ਹੁੰਦੇ ਉਹ ਵੀ ਚੁੱਕੀ ਲਿਆ। ਉਹ ਕਹਿੰਦੇ ਹਸਪਤਾਲ ਦਾ ਕਹਿੰਦਾ ਸਾਡਾ ਫਲ ਪਿਆ ਵਿੱਚ। ਬੇਵਕੂਫਾ ਹਸਪਤਾਲ ਵਾਲੇ ਅੱਬੂ ਨੂੰ ਛੁੱਟੀ ਹੋਈ ਹੈ ਤੇ ਨਾਲ ਦਿਆਂ ਦੇ ਕੇਲੇ ਵੀ ਕੁਝ ਡਿਆ। ਓਏ ਉਹਦਾ ਵਿਚਾਰ ਦਾ ਫਲ ਤਾਂ ਪਿਆ ਰਹਿੰਦਾ। ਇੱਕ ਬੈਠ ਤੇ ਬਹਿ ਕੇ ਰੋਈ ਜਾਂਦਾ, ਕਹਿੰਦਾ ਅੱਬੂ ਜੀ ਤੁਹਾਨੂੰ ਰਾਮ ਆ ਜਾਏਗਾ, ਤੁਹਾਨੂੰ ਰਾਮ ਆ ਜਾਏਗਾ। ਪਿੱਛੋਂ ਇੱਕ ਨਰਸ ਆ ਕੇ ਕਹਿੰਦੀ ਤੁਹਾਡੇ ਅੱਬੂ ਨੂੰ ਤਾਂ ਕੱਲ ਦੀ ਛੁੱਟੀ ਹੈ। ਯਾਰ ਹਸਪਤਾਲ ਵਾਲੇ ਦੇ ਵਾਲ ਸਾਰੇ ਛੁੱਟੀ ਹੋਈ ਤੇ ਨਰਸ ਨੂੰ ਵੀ ਕਹਿਣਾ ਚੱਲ ਤੂੰ ਵੀ ਕਿੱਥੇ ਧੱਕੇ ਖਾਦੀ ਫਿਰੇਗੀ। ਓਏ ਉਹ ਨਰਸ ਡਿਊਟੀ ਕਰਨ ਡਿਆ। ਉਹ ਉੱਥੇ ਬੜਾ ਕਿਤੇ ਟੀਕੇ ਲਾਉਣੇ ਨਸ਼ੇ ਦੇ। ਵੀਲ ਚੇਅਰ ਤੇ ਸੋਰੇ ਨੂੰ ਲੈ ਕੇ ਜਾਂਦੇ ਡਿੱਗਦਾ, ਮੈਂ ਕਿਹਾ ਕਹਿੰਦਾ ਵੀਲ ਮਾਰਤਾ। ਉਹ ਪਿੱਛੋਂ ਦੀ ਜਾ ਪਿਆ। ਅੱਬੂ ਨੂੰ ਹਸਪਤਾਲ ਤੋਂ ਛੁੱਟੀ ਹੋਈ ਤੇ ਨਰਸ ਨੂੰ ਪੁੱਛੀ ਜੇ ਸਵੇਰੇ ਵਾਰਡ 8 ਵਜੇ ਲੱਗਦਾ, ਸਵੇਰੇ ਫਿਰ ਪੈਂਦਾ। ਯਾਰ ਕੀੜਿਆਂ ਚੀਨੀ ਪਾਈ ਦਾ ਤੇ ਨਮਕ ਪਾਉਣਾ, ਕਹਿੰਦਾ ਸਾਰਿਆਂ ਨੂੰ ਸ਼ੂਗਰ ਹੋ ਜਾਣੀ ਏਦਾਂ। ਉਹ ਤੂੰ ਚੀਨੀ ਪਾ ਅੱਲਾ ਦੇ ਬੰਦਿਆ। ਉਹਨਾਂ ਨੇ ਕਿਹਾ ਤੇਰੇ ਅੱਬੂ ਨੂੰ ਹਸਪਤਾਲ 'ਚ ਦਾਖਲ ਕਰਨਾ, ਤੇ ਉਹਨੂੰ ਉਸੇ ਟਾਈਮ ਅਮੀਪੁਰ ਬਾਜ਼ਾਰ ਲੈ ਗਏ ਯੂਨੀਫਾਰਮ ਲੈਣ। ਇਹਦੇ ਬੁਰਾ ਹਸਪਤਾਲ ਛੁੱਟੀ ਹੋਈ, ਘਰ ਜਾਣ ਡਿਆ, ਕਹਿੰਦਾ ਘਰ ਗੈਸਟ ਆਇਆ। ਯਾਰ ਲੈ ਜਾ ਬਸ਼ੇਰੇ ਨੂੰ, ਉਹ ਤਾਂ ਅੱਲਾ ਨੇ ਮਸਾ ਉਹਨੂੰ ਸ਼ਿਫਾ ਦਿੱਤੀ ਆ। ਪੀਰ ਘੰਟਾ ਪਾਰ ਖਲਾਰੀ ਟੱਕੇ, ਕਹਿੰਦਾ ਅੰਦਰ ਕੋਈ ਗੱਲ ਕਰਨ ਡਏ। ਯਾਰ ਵੀ ਉਹਨੂੰ ਅੰਦਰ ਲੈ ਜਾ, ਉਹਦੀ ਹੰਕਾਰ ਹੈਗੀ ਭੁੱਖਣਾ। ਆਪਣੇ ਅੱਬੂ ਦਾ ਹਸਪਤਾਲ 'ਚ ਪਤਾ ਲੈਣ ਗਿਆ, ਮਾੜੀ ਜੀ ਗੱਲ ਤੋਂ ਲੜਾਈ ਹੋ ਗਈ ਤੇ ਲੱਗੀ ਬੋਤਲ ਲਾ ਕੇ ਕਹਿੰਦਾ ਮੈਂ ਹੀ ਪੈਸੇ ਦਿੱਤੇ। ਪੀਰਾਂ ਸਲਾਮ ਨੇ ਕੇ ਹੱਥ ਘੁੱਟਦਾ ਕੀ ਉਹਦੀ ਚੀਕ ਪਵਾਤੀ ਵਿਚਾਰੇ ਤੇ। ਥੋੜਾ ਹਸਪੀਟਲ ਤੇ ਰੈਲੀ ਦਾ ਪਤਾ ਕਰਨ ਜਾਂਦੇ ਉਹਦਾ, ਔਰ ਇਹ ਮੋਟਰਸਾਈਕਲ ਵਾਲੇ ਗੱਡੀਆਂ ਸਾਰੇ। ਕੱਲਾ ਰੈਡੀਏਟਰ ਲੈ ਕੇ ਫਿਰਨਾ, ਕਹਿੰਦਾ ਅੱਲਾ ਗੱਡੀ ਵੀ ਦੇ ਦੂਗਾ। ਉਹ ਫੱਟੀ ਨਹੀਂ ਹੁੰਦੀ ਨੀ ਪਹਾੜੀ ਤੋਂ ਲੈ ਕੇ ਉਤਰਦੇ ਨਾਲ ਸਕੇਟਿੰਗ, ਉਹ ਰੂੜੀ ਤੋਂ ਲੈ ਕੇ ਉਤਰਨ ਦਿਆ। ਉਹ ਜਿਹੜਾ ਅੱਗ ਵਾਲਾ ਘਬਾਰਾ ਨਹੀਂ ਉੱਤੇ ਉੱਡਦਾ, ਬਲੂਨ ਉਹਦੇ 'ਚ ਬੈਠਾ ਤੇ ਅੱਗ ਤੇ ਪਲਾਸ ਮਾਰ ਸਾਲਣ ਲੰਬੇ ਨੂੰ ਪਲਾਸ ਪਾ ਕੇ ਸਾਲਣ ਗਰਮ ਕਰੋ। ਉਹ ਟਾਇਰਾਂ ਵਾਲੀ ਫੱਟੀ ਨਹੀਂ ਹੁੰਦੀ, ਹਾਂ ਉਹ ਨਹੀਂ ਲੱਭੀ ਤੇ ਚੁੱਲ੍ਹੇ ਦੇ ਥੱਲੇ 2 ਪੈਰ ਘੁਸਾ ਕੇ ਉੱਤੇ ਜਾ ਸਕੀਟਿੰਗ ਵਾਲੀ ਫੜੀ ਨੀ, ਸਕੀਟਿੰਗ ਵਾਲੀ ਇੱਕ ਲੱਤ ਅੱਗੇ ਰੱਖ ਕੇ ਇੱਕ ਪਿੱਛੇ ਰੱਖ ਕੇ ਦਰਮਿਆਨ ਚ ਭਤੀਜਾ ਉਠਾਇਆ ਕਰ ਸਕੂਲੇ ਛੱਡੇ ਜਾਣ। ਉਹ ਕਿਹੜਾ ਆ ਗਿਆ। ਐਂਬੂਲੈਂਸ ਬਣ ਗਈ। ਹਾਏ ਹਾਏ ਬਰਫ਼ ਤੇ ਕਰੀ ਦੀ ਨਾ, ਬਰਫ਼ ਤੇ ਕਰੀ ਦੀ ਨਾ ਉਹ ਨਹੀਂ ਬਾਹਰ ਕਰੀ ਨਹੀਂ ਨਹੀਂ ਸਕੇਟਿੰਗ ਬੂਟ ਜਿਹੜੇ ਹੁੰਦੇ ਉਹ ਜਿੱਥੇ ਸਕੇਟਿੰਗ ਮਰਜ਼ੀ ਬੋਰਡ। ਜਿਹੜੀ ਉਹ ਲੰਬੀਆਂ ਜੀ ਉਹ ਬੋਰਡ ਜਿਹੜੀ ਉਹ ਬਰਫ਼ ਤੇ ਹੀ ਹੁੰਦੀ ਹੈ। ਐਮਰਜੈਂਸੀ ਵਾਰਡ 'ਚ ਮਰੀਜ਼ ਦਾ ਪਤਾ ਕਰਨ ਗਿਆ, ਛਿੱਤਰ ਪੈ ਗਏ। ਕਿਉਂ? ਸਲੈਂਸਰ ਕੱਢ ਕੇ ਚਲ ਗਿਆ ਸੀ। ਸਕੇਟਿੰਗ ਬੂਟ ਪਾ ਕੇ ਤੇ ਬਾਦ ਲਈ ਹੈ ਜੀਟੀਐਸ ਸ਼ਹਿਰ ਕਚਹਿਰੀਆਂ। ਚੱਕ ਸਕੀਟਿੰਗ ਬੂਟਾਂ ਦਾ ਥੱਲੇ ਨਿੱਕੀ ਸਟੱਪਣੀ ਵੀ ਟੰਗੀ ਹੋਈ। ਬਿਸਮਿਲ੍ਲਾ। ਉਸਤਾਦ ਜੀ ਕੀ ਪੋਜੀਸ਼ਨ ਆ? ਜੀ ਕਿੱਥੇ ਕਿੱਥੇ ਪਹੁੰਚ ਜੀ। ਉਸਤਾਦ ਜੀ ਪੋਜੀਸ਼ਨ ਕੀ ਆ? ਉਹ ਖੁਸ਼ਬੂਆਂ ਤੇ ਵਾਹ 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 ਚਿਕਨ ਨਾਲੋਂ ਨਾ ਟੈਨਸ਼ਨ ਲਵੋ ਹੁਣ। ਹੱਥ ਤੇ ਗਿਆ ਸੈੱਟ ਹੋ ਗਿਆ ਉਹਦੇ ਤੇ। ਉਹ ਸਾਜੀ ਜਦੋਂ ਦੇ ਹੁਣ ਮੈਂ ਜਦੋਂ ਜਾਣਾ ਨਾ, ਜਿੱਦਾਂ ਨਹੀਂ ਸੀ ਹਕੀਮ ਲੁਕਮਾਨ ਸਾਹਿਬ ਇੰਨੇ ਐਕਸਪਰਟ ਹੋ ਗਏ ਸੀ ਕਿ ਉਹ ਜਦੋਂ ਕਹਿੰਦੇ ਜਦੋਂ ਤੁਰੇ ਜਾਂਦੇ ਸੀ ਜੜੀ ਬੂਟੀਆਂ ਬੋਲਦੀਆਂ ਸੀ ਕਿ ਸਾਨੂੰ ਲੈ ਜਾ, ਅਸੀਂ ਇਸ ਮਰਜ਼ੀ ਦੀ ਦਵਾ ਸਾਨੂੰ।
ਮੈਂ ਜਦੋਂ ਚਿਕਨ ਦੀ ਦੁਕਾਨ ਕੋਲ ਲੰਘਦਾ ਮੁਰਗੇ ਵਿੱਚੋਂ ਬੋਲਦੇ ਸਾਨੂੰ ਲੈ ਜਾ ਸਾਡੀ ਕਿਸਮਤ ਤੇਰੇ ਹੱਥੋਂ ਪੱਕ ਕੇ ਚਲੀ ਹੋਈ ਤੇ ਝਾਂਡੀ ਚ ਆਵਾਜ਼ ਆਉਂਦੀ ਹੁੰਦੀ ਹੈ ਗਲ ਗਿਆ ਵਾ ਮੈਂ ਹਾਂ ਗਿਆ ਵਾ ਮੈਂ ਉਹ ਬਣਾ ਰਿਹਾ, ਤੁਸੀਂ ਹੁਣ ਦੇਖਣਾ ਐਦਾਂ ਹੀ ਮੈਂ ਬਣਾ ਰਿਹਾ ਕਿ ਬੋਟੀਆਂ ਜਿਹੜੀਆਂ ਨਾ ਟੁੱਟ ਕੇ ਨਾ ਵਿੱਚ ਰਚ ਰੁਚ ਗਈਆਂ ਨੇ ਮਸਾਲਾ ਟਾਈਪ। ਲੇਕਿਨ ਹੁਣ ਮੈਂ ਬਣਾਈ ਹੈ 2 ਕਿਲੋ, ਗ੍ਰੇਵੀ ਜ਼ਿਆਦਾ ਲੇਕਿਨ ਵਾਗਾ ਹਾਲੇ ਵੀ ਮੈਨੂੰ ਬਹੁਤਾ ਲੱਗ ਰਿਹਾ। ਲੇਕਿਨ ਆਪਾਂ ਗ੍ਰੇਵੀ ਹਾਂ ਜ਼ਿਆਦਾ, ਗ੍ਰੇਵੀ ਜ਼ਿਆਦਾ ਗ੍ਰੇਵੀ ਜ਼ਿਆਦਾ। ਤਾਜ਼ੀਆਂ ਦੇ ਕਰਕੇ ਨੰਗਣੇ ਪਿੰਜਰੇ ਦੇ ਵਿੱਚ ਵੱਡਾ ਮੁਰਗਾ ਕੰਡਿਆ ਕੋਕਾ ਜਾਨੀ ਆ ਗਿਆ। ਇਹ ਉਹ ਭਾਈ ਸਟਾਫ ਸਾਹਿਬ ਨੇ ਉਸਤਾਦ ਜੀ ਨੂੰ ਸਹੀ ਗੱਲ ਕੀਤੀ ਸੀ, ਕਹਿੰਦੇ ਇੰਨਾ ਮੁਰਗਾ ਖਾਂਦੇ ਆ ਕੁੱਕਰੀ ਵੇਖ ਕੇ ਆਪ ਹੀ ਆਪਣੀ ਖਾਣ ਲਾਣ ਲੱਗ ਪਏ। ਨਹੀਂ ਮੈਂ ਹੁਣ ਅੱਗੇ ਤੋਂ ਨਾ ਜਿਹੜੀ ਮੁਰਗੀ ਕਰਾਇਆ ਕਰਨੀ ਉਹਦੀ ਕੱਲੀ ਗਰਦਨ ਮੈਂ ਲਹਿਦਾ ਨਾਲ ਉੱਤੇ ਲਾ ਦਿਆ ਕਰਨੀ, ਉਹ ਮੈਨੂੰ ਦੱਸਿਆ ਕਰੇ ਕਿ ਠੀਕ ਓਕੇ ਹੋ ਗਿਆ ਪਾਲਾ ਕਰਦੀ ਰਵੇ। ਹਾਂ ਰੇਤਲੀ ਇਲਾਕੇ 'ਚ ਨਾ ਪੈਰਾਂ ਥਲੇ 2 ਘੋਟਰੇ ਬਣ ਕੇ ਐ ਜਾਂਦੇ ਆ। ਯਾਰ ਬਾਸ ਨੂੰ ਕੁੱਕੜ ਕੋਲੋਂ ਛਿੱਤਰ ਪੈ ਗਏ ਕਿਉਂ? ਉਹਦੀ ਕਲਗੀ ਤੇ ਕਲਰ ਲਾਈ ਜਾ ਰਹੇ। ਤਾਂ ਜੀ ਇੱਕ ਬਤਕ ਦੀ ਚੁੰਝ ਚ ਛੱਲਾ ਫਸਾ ਕੇ ਉਹ ਸਾਹ ਲੈਣ ਤੋਂ ਬੈਠੇ। ਉਹ ਅੱਛਾ ਉੱਤੇ ਪਾਉਂਦਾ। ਬੇਵਕੂਫ ਆਦਮੀਆਂ ਬੂਟ ਪਾ ਕੇ ਤੇ ਬਤਕ ਦੀ ਚੋਣਿਆ ਨਹੀਂ ਕਰਨ ਡਿਆ। ਲੋਕ ਨਹੀਂ ਕਰਦੇ ਬੇਟਾ। ਵੱਡੀ ਬਤਖ ਦੀ ਚੋਲ ਜਿਹੜੀ ਹੁੰਦੀ ਹੈ। ਓ ਯਾਰ ਆਈਸਕ੍ਰੀਮ ਤਾਂ ਕੱਪ ਲਿਆ ਤਾਂ ਬਤਖ ਦੀ ਚੋਂਡੇ ਨਾਲ ਖਾ ਦੇ। ਉਹ ਬਤਖ ਦੀ ਚੁੰਝ ਕਿਹੜੀ? ਉਹ ਲੰਮੀ ਜਿਹੀ ਜਿਹੜੀ ਚੱਪੂ ਟੈਪ ਬਣੀ ਹੁੰਦੀ ਉਹ ਕੱਲੀ ਤੈਨੂੰ ਕਿੱਥੋਂ ਲੱਭ ਗਈ? ਮੈਂ ਕਿਹਾ ਉੱਤੇ ਛੱਲਾ ਚੜਾਇਆ ਉਹ ਸਾਹ ਲੈਣ ਤੋਂ ਵੀ ਬੈਠੀ। ਤਾਜੀ ਛੋਟਾਤ ਦੀ ਬਤਖ ਉਹ ਕੱਲੀ ਉਹ ਬੋਲ ਰਹੀ ਆ ਉਹਦੇ ਤੇ ਰਬੜ ਚੜਾਤੀਆਂ ਧੋਣੀ। ਚੁੰਡੀਆਂ ਗਵਾਚ ਗਈਆਂ ਤੇ ਬੈਟਰੀ ਤੇ ਚੁੰਝਾਂ ਆਈਆਂ ਬਤਕਾਂ ਰੱਖੀਆਂ ਹੁੰਦੀਆਂ ਬੈਟਰੀ ਦੇ ਹਾਂਜੀ। ਟਰਮੀਨਲ ਦੀ ਜਗ੍ਹਾ। ਤਾਂ ਜੀ ਪੀਰ ਆ ਗਏ ਤੇ ਢੱਕਣ ਧਾਗੇ ਚ ਫਸਾ ਕੇ ਇਦਾਂ ਉਹਨਾਂ ਨੂੰ ਚੰਗਿਆੜੇ ਕੱਢ ਕੇ ਵਿਖਾਉਂਦੇ। ਉਹਨਾਂ ਨੂੰ ਕਹਿੰਦੇ ਆ ਚੁੱਕੋ ਮੰਜੀ ਵਿਚਾਰਾ ਮਸ਼ੂਕ ਲਈ ਪੋਟੇ ਚ ਅੰਗੂਠੀ ਰੱਖ ਲੈ ਜਾਣ ਡਈ ਹੈ। ਉਹਦਾ ਨਹੀਂ ਹੁੰਦਾ ਵੀਰੇ। ਓਏ ਕੱਪੜੇ ਸੁੱਕਣੇ ਪਾ ਕੇ ਤੇ ਉੱਤੇ ਬਤਖ ਦੀਆਂ ਚੁੰਝਾਂ ਨਾਲ ਚਮੇੜੇ ਆ। ਕਿਆ ਦੱਸ ਕਹਿੰਦੀ ਪੁੱਤ ਮੇਰਾ ਨੋਹ ਕੱਟ ਦੇ ਤੇ ਸ਼ਾਪਰ ਨੂੰ ਉਂਗਲ ਦਿੱਤੀ ਤੇ ਐ ਉਂਗਲ ਕੱਟ ਕੇ ਪਰੇ नहीं है ठीक है पोटे ਨੂੰ ਬੰਦ ਕਰਕੇ ਵਿੱਚ ਅੰਗੂਠੀ ਰੱਖ ਕੇ ਜਾ ਕੇ ਮੈਂ ਜੀ ਆਪਕੇ लिए अंगूठी लेके ਕੀ ਬਗੈਰ ਕੰਮ ਉਹ ਜਿਹੜੀ ਜੀ ਟੋਪੀ ਬਣਾ ਕੇ ਕਹਿੰਦਾ ਸੋਰਾ ਜੀ ਆ ਮੈਂ ਤੁਹਾਡੇ ਲਈ ਲਿਆਂਦੀ। ਉਹ ਜਿਹੜੀ ਦੀ ਸੋਹਣਾ ਭਾਈ ਫੈਸਲ ਦੀ ਮਹਿਬੂਬਾ ਛੱਤ ਤੇ ਚੜ ਕੇ ਉਹ ਜਿਹੜੀ ਨਾਲ ਆਇਆ ਵਾ। ਯਾਰ ਸੋਹਣਾ ਮਾਰਕਸ ਪੈਸੇ ਦਾ 80000 ਦਾ ਪੈਂਟ ਕੋਟ ਪਾ ਕੇ ਤੂੰ ਉੱਤੇ ਟੈਸਟ ਟੰਗਿਆ। ਯਾਦ ਦੱਸ ਟੰਗੀ ਨਾ ਭਾਜੀ ਹਾਂ, ਕੀਤਾ ਗਲਤ ਕੀਤਾ ਨਾ। ਗੋਲੀ ਵਾਲਾ ਲਾਕਟ ਪਾਇਆ ਤੇ ਇੱਕ ਖਵਾਜਾ ਸਰਾਗੋ ਠੁੱਡੇ ਖਾ ਗਿਆ। ਪੰਜ ਹੱਥ ਲਾ ਛੱਲੀ ਲਈ ਗਿਆ ਉਧਰੋਂ ਗੈਰ ਮਰਦ ਆਂਦੇ ਦਵਾ ਦਵਾ ਉਹਦੇ ਤੇ ਉਹ ਫੇਰ ਪਾਤਾ ਉਹਦਾ ਲਿਬਾਸ। ਯਾਰ ਬੂਟੀ ਪੀ ਕੇ ਸੱਸ ਨੂੰ ਕਹਿੰਦੇ ਹੇ ਕੀ ਬੋਲਤੀ। ਉਹਨੇ ਵਿਚਾਰੀ ਨੇ ਕੀ ਬੋਲਣਾ ਵਾ ਯਾਰ ਤੂੰ ਥੱਤੀ ਆ। ਰੋਟੀਆਂ ਦਾ ਵੀ ਕਹਿ ਦੇ ਉਹਨੂੰ, ਰੋਟੀਆਂ ਦਾ ਵੀ ਕਹਿ ਉਹ ਦੋ ਕਹਿ ਮੰਗਾ ਲਓ ਜਰਾ। ਮੰਗਾ ਲਈ। ਖਮੀਰੀ ਪਕੌੜੀ ਉਸਤਾਦ ਜੀ ਇਹਦੇ ਅੱਬੇ ਨੂੰ ਬੰਬ ਵੱਜ ਗਿਆ ਤੇ ਉਹਨੂੰ ਕਹਿੰਦੇ ਉੱਠ ਪੈ ਕਿਤੇ ਨਹੀਂ ਬੰਬ ਵੱਜ ਗਿਆ। ਉਹ ਬੰਬ ਹੀ ਵੱਜ ਗਿਆ ਸੀ। ਬੁੜਾ ਆਖਰੀ ਸਾਵਾ ਤੈਨੂੰ ਕਹਿੰਦਾ ਬੂਸਰ ਹੈ ਤੇ ਤਾਂ ਜੀ ਇੱਕ ਉਹ ਪਿੰਡ ਵਾਲਾ ਬੰਬ ਨਹੀਂ, ਪਿੰਡ ਵਾਲਾ ਬੰਬ ਇੰਜ ਕਰਕੇ ਜਿਹੜਾ ਗੁੱਲੀ ਦਾ ਇਹਦੇ ਇੰਜ ਕਰਕੇ ਗਲਿਆ ਤੇ ਉਹ ਪਿੰਡ ਫਸ ਗਈ ਤੇ ਪੰਪ ਵੀ ਹੱਥ 'ਚ। ਇਹਦਾ ਆਪਾਂ ਨੂੰ ਠਾਉਂਦਾ ਕਿ ਉੱਠ ਕੇ ਜ਼ਲਜ਼ਲਾ ਆ ਗਿਆ ਕਹਿੰਦਾ ਮੈਂ ਪਤਾ ਨੀ ਕਿਹੜੀ ਅੱਗ ਲੱਗੀ ਆ ਵੀ ਜ਼ਲਜ਼ਲਾ ਵੱਡੀ ਆਈਟਮ ਆ। ਨਹੀਂ ਉਹ ਠੀਕ ਸੀ ਜਿਹੜਾ ਮੈਂ ਟਰੈਕ ਸ਼ੁਰੂ ਕੀਤਾ ਸੀ ਕਿ ਆਤਿਸ਼ਬਾਜ਼ੀ ਦੀ ਦੁਕਾਨ ਤੇ ਜਾ ਤੇ ਚੈੱਕ ਕਰਕੇ ਚੀਜ਼ਾਂ ਲੈਣ। ਉਹ ਇੱਕ ਰੀਠਾ ਨਹੀਂ ਹੁੰਦਾ, ਰੀਠੇ ਨੂੰ ਕਹਿੰਦਾ ਭਾਜੀ ਇਹ ਮੈਂ ਚੈੱਕ ਕਰਕੇ ਲੈਣੇ। ਉਹਨੇ ਕਿਹਾ ਠੀਕ ਆ ਭਾਈ। ਉਹਨੇ ਕਿਹਾ ਭਾਈ ਉਹਨੇ ਚਲਾਇਆ ਵਾ ਤੇ ਉਹ ਪਤਾ ਨਹੀਂ ਕਿੱਧਰ ਨਿਕਲ ਗਿਆ ਤੇ ਉਦੋਂ ਪੈਸੇ ਦੇ ਕੇ ਉਹਦੇ ਮਗਰ ਕਹਿੰਦਾ ਮੇਰਾ ਹੋ ਗਿਆ ਹੁਣ ਮੇਰਾ ਹੋ ਗਿਆ। ਸਹੀ ਹੈ ਜਿੱਥੇ ਡਿੱਗ ਕਹਿੰਦਾ ਪਰ ਜੋ ਭਾਜੀ ਮੈਂ ਪੈਸੇ ਦੇ ਕੇ ਆਇਆ। ਤਾਂ ਜੀ ਰਿਵਰਸ ਛੁਰਲੀਆਂ ਲੈ ਆ ਉਹ ਬੈਗ ਚ ਆਈ ਜਾਂਦੀ ਹੈ। ਰਿਵਰਸ ਛੁਰਲੀਆਂ ਉਹ ਤੇਰੀ ਖੈਰ ਹੋਏ। ਛੁਰਲੀਆਂ ਤੇ ਆ ਕੇ ਸਾਰੀਆਂ ਚਲਾ ਕੇ ਚੈੱਕ ਕਰਕੇ ਉਹਨੂੰ ਪੈਸੇ ਦੇਈਏ ਰਹੇ ਜਿਹੜੀਆਂ ਵਾਪਸ ਡਿੱਗੀਆਂ ਖਾਲੀ ਛਾਪਰ ਚ ਪਾ ਕੇ ਘਰ ਆਇਆ ਕਰਦੇ ਰਹੇ ਇਹ ਕੀ ਕਹਿੰਦਾ ਭਾਜੀ ਮੈਂ ਤਸੱਲੀ ਕਰਕੇ ਆਇਆ ਚੱਲੀਆਂ ਨੇ। ਇੱਥੇ ਆ ਕੇ 2 ਨਾ ਚੱਲਦੀਆਂ ਫੇਰ ਆਤਿਸ਼ਬਾਜ਼ੀ ਵਾਲੇ ਨੂੰ ਜਾ ਕੇ ਕਹਿੰਦੇ ਯਾਰ ਮੈਂ ਜਿਹੜੇ ਨਾਰ ਲੈ ਕੇ ਗਿਆ ਉਹ ਚੱਲਣ ਹੀ ਨਹੀਂ ਦੇ। ਉਹਨੇ ਇੰਜ ਪੁੱਠੇ ਕਰਤੇ ਕਹਿੰਦਾ ਹੁਣ ਚਲਾ। ਕੁੱਤੇ ਦਾ ਕਿਵੇਂ ਆਤਿਸ਼ਬਾਜ਼ੀ ਵਾਲੀ ਦੁਕਾਨ ਤੇ 20 ਬੰਬ ਚਲਾ ਕੇ ਉੱਥੇ ਫੋਨ ਕਰਨ ਡਏ ਆ। ਆਤਿਸ਼ਬਾਜ਼ੀ ਦੀ ਦੁਕਾਨ ਤੇ ਗਿਆ ਵੱਡਾ ਬੰਬ ਲੈ ਲਿਆ 1600 ਰੁਪਏ ਵਾਲਾ। ਘਰ ਢਾ ਦੇਣ ਵਾਲਾ ਬੰਬ। ਉਹਨੂੰ ਕਹਿੰਦਾ ਮੈਨੂੰ ਚਲਾ ਕੇ ਚੈੱਕ ਕਰਾ। ਉਹ ਕਹਿੰਦਾ ਭਾਈ ਆ ਫੜ ਬੰਬ ਆ ਫੜ ਮਾਚਸ ਉੱਥੇ ਚੈੱਕ ਕਰ ਲੈ ਪਿਛਲੇ ਕਮਰੇ 'ਚ ਜਾ ਕੇ। ਉੱਥੇ ਚੈੱਕ ਕੀਤਾ ਵਾ ਅੱਧੇ ਘੰਟੇ ਬਾਅਦ ਹਸਪਤਾਲੋਂ ਕਾਲ ਕਰਕੇ ਉਹਨੂੰ ਕਹਿੰਦੇ ਆ ਓਕੇ ਆ। ਲੱਤ ਬੰਨੀ ਆ ਮੂੰਹ ਪਾਟਾ ਵਾ ਤੇ ਉਹਨੂੰ ਕਹਿ ਰਿਹਾ ਓਕੇ 4 ਪੈਕ ਕਰ ਦੇ। ਉਸਤਾਦ ਜੀ ਆਤਿਸ਼ਬਾਜ਼ੀ ਦੀ ਦੁਕਾਨ ਤੇ ਨਾ 20 ਛੁਰੀਆਂ ਚੜਾ ਕੇ ਤੇ ਉੱਥੋਂ ਫੋਨ ਕਰਕੇ ਕਹਿੰਦੇ ਆ ਕੱਢੋ ਬਰਾਤ ਵਿੱਚ 20 ਚੜਾਤੀਆਂ ਇੱਧਰੋਂ। ਆਹੋ ਤਾਂ ਜੀ ਬੰਬ ਦੀ ਇੰਜ ਕਰਕੇ ਪਿੰਨ ਕੜੀ ਉਧਰੋਂ ਬਾਸੀ ਆ ਗਈ। ਸ਼ਬਰਾਤ ਦੇ ਟਾਈਮ ਵਾਲਾ ਬੰਬ ਚੁੱਕ ਕੇ ਫਿਰਦੇ ਆ। ਸ਼ਬਰਾਤ ਤੇ ਟਾਈਮ ਵਾਲਾ ਬੰਬ ਲੈ ਗਿਆ ਤੇ 3 ਮਹੀਨੇ ਬਾਅਦ ਵਾਲਾ ਲਾ ਕੇ ਤੇ ਸ਼ਬਰਾਤ ਤੇ ਬੈਠਾ ਵੀ ਉਹ।
ਉਹ ਅਗਲੇ ਮਹੀਨੇ ਦੀ 29 ਤਰੀਕ ਨੂੰ ਚੱਲਿਆ। ਅੱਲਾ ਮਾਫੀ ਦਿਓ, ਸਾਈਕਲ ਦੀਆਂ ਤਾਰਾਂ ਰੱਖ ਲੈ ਨੂੰ ਤਾਂ ਉਹ ਵੀ ਇੰਜ ਫੜਿਆ। ਓਏ ਆਹੋ ਸਾਈਕਲ ਦੀਆਂ ਤਾਰਾਂ ਲਾ ਨਿੱਕਾ ਜਿਹਾ ਟਿਊ। ਅੱਲਾ ਮਾਫੀ ਦੇਵੇ, ਸਕੇ ਭਰਾ ਦੇ ਵਿਆਹ ਤੇ ਸਾਈਕਲ ਦੀਆਂ ਤਾਰਾਂ ਰੱਖ ਲੈ ਚਲਾਉਣੀ, ਸਾਲ ਨੇ ਇੰਜ ਕੀਤਾ। ਓਏ ਹੋਏ ਸਕੇ ਦੀ ਆਵਾਜ਼ ਆਹ ਦੀ ਸ਼ਾਦੀ ਤੇ ਡਾਕਟਰ ਕਦੀਰ ਨੂੰ ਕਹਿੰਦਾ ਮੈਂ ਐਟਮ ਬੰਬ ਚਲਾ ਲਾ। ਉਹ ਨਿੱਕਾ ਜਿਹਾ ਬੰਬ ਲੈ ਐਡਾ ਕੁ, ਜਿਹੜਾ ਨਹੀਂ ਠੂੰ ਉਹ ਲੈ ਕੇ ਆਇਆ ਤੇ ਪਿਓ ਕਰਦਾ ਕਹਿੰਦਾ ਡਾ ਦੇ ਘਰ ਡਾ ਦੇ ਮਾਰ ਦੇ ਸਾਨੂੰ, ਤੇਰੇ ਇਹੀ ਕੰਮ ਆ। ਬਰੇ ਹੋਏ ਹੋ ਸਾਰੇ। ਤੇ ਉਹ ਵੀ ਦੁਕਾਨਦਾਰ ਕੋ ਜਾ ਕੇ ਉਹਨੂੰ ਕਹਿ ਰਿਹਾ ਕਹਿੰਦਾ ਇਸ ਛੋਟਾ ਦੇ ਕੋਈ ਲੈ। ਇੱਕ ਮਹਿੰਦੀ ਤੇ ਜਾ ਕੇ ਅੱਜ ਬੈਗ ਲਾ ਕੇ ਉਹਦੇ ਚੋਂ ਸਾਈਕਲ ਦੀਆਂ ਤਾਰਾਂ ਵਾਲਾ ਰੈਕ ਕੱਢੀ। ਆਪਣੇ ਸਕੇ ਭਰਾ ਦੇ ਵਿਆਹ ਤੇ ਹੱਥ ਨਾਲ ਤੂੰ ਸੀ ਉਹ ਚਲਾਉਂਦੇ ਆਹੋ ਪਰੌਣਾ ਦਾ ਗਿਆ। ਉਹ ਜਿਹੜੀ ਚਿੱਟੀ ਨੇ ਕਾਂਦਾ ਨਹੀਂ, ਉਹ ਤੋਂ ਅੱਬੇ ਨੂੰ ਕੁੱਟ ਖਾ ਕੇ ਦੁਕਾਨਦਾਰ ਨੂੰ ਕਹਿੰਦਾ ਯਾਰ ਕੁਝ ਹੋਰ ਦੇ, ਖਤਰਨਾਕ ਕੰਮ ਮੇਰਾ ਬੜੀ ਕਰਨ ਲੱਗਾ। ਲੈ ਉਹਨੇ ਕਿਹਾ ਇਹ ਖਤਰਨਾਕ। ਮਾਮੀਆਂ ਚਾਚੀਆਂ ਉਹ ਵਾਲਾ ਮਾਰਨ ਡੀਆਂ। ਉਹ ਵੀ ਜਿਹੜਾ ਨਾ ਉਹ ਜਿਹੜਾ ਖਾਲ ਆ ਉਹ ਵੀ ਜਾ ਕਿਸਮਤ ਯਾਰ ਯਾਰ ਸੀ ਬਜਰੀ ਨਿਕਲਦੀ ਸੀ ਕਿਉਂਕਿ ਉਹ ਸਿੱਲਾ ਹੁੰਦਾ ਸੀ, ਉਹ ਚੱਲਦਾ ਉਹ ਸੀ ਜਿਹੜਾ ਲਸਣ ਵਾਂਗੂ ਸੁੱਕਾ ਨਹੀਂ ਹੁੰਦਾ, ਔਰ ਉਹਨੂੰ ਫੈ ਕਰਨ ਦੀ ਲੋੜ ਨਹੀਂ, ਉਹ ਐਵੇਂ ਵੈਸੇ। ਅੱਛਾ ਉਹ ਹੈ ਕੋ ਕਰਦੇ ਸੀ ਓਏ, ਅਸਲ ਚ ਨਾ ਇਹ ਲੌਜੀਕ ਬਣੀ ਆ ਉਹ ਪੈਨ ਵਾਲੇ ਦੀ, ਉਹਦਾ ਪੈਨ ਵਾਲਾ ਨਹੀਂ ਉਹਦੀ ਵੀ ਆਪਾਂ ਗਰਮ ਕਰੀ ਦੇ। ਪਿਸ਼ਵਾ ਨਹੀਂ ਉਹ ਗਰਮ ਕਰ ਆਹੋ ਥੋੜਾ ਜਿਹਾ ਨਿੱਘਾ ਕਰਕੇ। ਲੇਕਿਨ ਉਸਤਾਦ ਜੀ ਇੱਕ ਛੋਟਾ ਹੁੰਦਾ ਸੀ, ਇੱਕ ਵੱਡਾ ਹੁੰਦਾ ਸੀ, ਇੱਕ ਏਡਾ ਵੱਡਾ ਹੁੰਦਾ ਸੀ ਉਹਦੀ। ਹਾਂ ਉਹ ਲਸਣ ਟੈਪ ਹੁੰਦੇ ਸੀ, ਉੱਤੋਂ ਲਸਣ ਵਾਂਗੂ ਨੂੰ ਬੰਦ ਕੀਤਾ ਹੁੰਦਾ ਹਾਂਜੀ, ਸੀ, ਹਾਂਜੀ। ਵੱਡਾ ਵੀ ਹੁੰਦਾ ਸੀ। ਤੇ ਪੈਂਦਾ ਉਹਦੇ ਨਿੱਕੀ ਬੱਜਰੀ ਉਹਦੇ ਚ ਕਿੱਦਾਂ ਜਾਂਦੀ ਸੀ ਨਿਕਲ ਕੇ। ਦਾਦੀ ਸੇਬੇ ਵਾਲਾ ਬੰਬ। ਇੱਕ ਕਾਰਬੇਟਰ ਮਿਲਦਾ ਹੁੰਦਾ ਸੀ ਉਸਤਾਦ ਜੀ, ਉਹ ਕਾਰਬੇਟਰ ਨਹੀਂ ਜਿਹੜਾ ਉਹ ਹੁੰਦਾ ਸੀ ਉਹ ਵੈਲਡਿੰਗ ਵਾਲਿਆਂ ਕੋਲ, ਉਹ ਇੱਕ ਚਿੱਟਾ ਜਿਹਾ ਹੁੰਦਾ ਸੀ, ਉਹ ਵੀ ਡੱਬੇ ਚ ਪਾ ਕੇ ਉੱਤੇ ਪਾਣੀ ਪਾ ਉਹ ਸਟੀਲ ਦੇ ਵਿੱਚ ਲੋਹੇ ਵਾਲਿਆਂ ਕੋਲੋਂ ਰੈਕਲਾ ਬਣਵਾਉਂਦੇ ਹੁੰਦੇ ਸੀ ਮੁੰਡੇ, ਵੱਡਾ ਸਪੈਸ਼ਲ ਉਹ ਜੇ ਪਟਾਸ ਆਹੋ ਉਹਨੂੰ ਇੰਜ ਖੋਲਣਾ, ਖੋਲ ਕੇ ਉਹਦੇ ਵਿੱਚ ਗੱਤੇ ਦੇ ਨਾਲ ਉਹ ਚ ਪਟਾਸ ਪਾਉਣੀ, ਪਟਾਸ ਭਰ ਕੇ ਉਹਨੂੰ ਉੱਤੇ ਇੰਜ ਕਰਕੇ, ਉਸ ਤੋਂ ਬਾਅਦ ਇੰਜ ਕਰਕੇ, ਤੇ ਹੁਣ ਉਹ ਅੱਗੇ ਆ ਤੇ ਬਾਕੀ ਚਾਰ ਪਿੱਛੇ। ਉਹ ਇਸ ਤਾਜੀ ਉਹ ਵੀ ਆਈਟਮ ਸੀਗੀ ਖੰਬੇ ਚ ਡੱਬੇ ਡੱਬੇ ਵਾਲੀ। ਹਾਂ ਤੂੰ ਡੱਬੇ ਵੀ ਸੀ ਉਹ ਇੱਕ ਬਾਂਸ ਵਾਲਾ ਰੈਕ ਲਾਉਂਦਾ ਸੀਗਾ ਉਸਤਾਦ ਜੀ, ਬਾਂਸ ਵਾਲਾ ਰੈਕ ਚਪਟੀ ਦੇ ਉੱਪਰ ਹੁੰਦਾ ਖਿੱਚੀਦਾ ਸੀਗਾ ਤੇ ਉਹ ਹੁੰਦਾ ਸੀ। ਹਾਂ ਉਹ ਸਾਰੀ ਲੌਜਿਕ ਉਹੀ ਸੀ, ਉਹ ਰੈਕਲੇ ਵਾਲੀ। ਰੈਕ ਤੇ ਜਿਹੜਾ ਉਹ ਬਣਾਈ ਦੱਸੀ ਇੰਜ ਕਰਕੇ ਆਹੋ ਉਹ ਵੀ ਇਹੀ ਲੌਜਿਕ ਇਹ ਵੀ logic ਸੀਗਾ। ਤਾਂ ਜੀ ਤੋਲ ਵੀ ਆਇਆ ਸੀ ਉੱਤੇ ਮਾਚਸ ਦੀ ਤੀਲੀ ਰਾ ਕੇ ਨਾ ਆਉਂਦੀ ਤੇ ਇਦਾਂ ਉਤੋਂ ਮਾਚਸ ਕੱਢ ਹਾਂ ਇੰਜ ਤੇ ਭਾਜਨ ਚੱਠੂ ਵੱਟਾ ਬਣਵਾ ਕੇ ਜਿਹੜੇ ਖਤਰਨਾਕ ਕਰੈਕਟਰ ਹੁੰਦੇ ਸੀ, ਹਾਂਜੀ ਇਹੀ ਰੈਕਲੇ ਵਾਲਾ ਵੱਡਾ ਕੰਮ ਕਿ ਛਪਰਿਆਂ ਚੋਂ ਮਿੱਟੀ ਵੀ ਐਡਾ ਲੋਹੇ ਦਾ ਉਹਨੇ ਚੱਠੂ ਵੱਟਾ ਬਣਵਾ ਲਿਆ ਕਰੈਕਟਰ ਨੇ। ਅਕਸਰ ਲੋਕਾਂ ਨੇ ਉਹਨੂੰ ਸੜਕ 'ਚ ਰੱਖਿਆ ਵਾ, ਉਹਦੇ ਉੱਤੇ ਵੱਡਾ ਕੇਲਾ, ਉਹਦੇ 'ਚ ਕਮ ਅਜ਼ ਕਮ ਅੱਧ ਪਟਾਸ ਪੈ ਗਈ ਹੈ ਉਹਦੇ ਉੱਤੇ ਮਾਰ ਕੇ, ਤੇ ਹੁਣ ਇੱਟ ਮਾਰਨੀ ਆ ਦੂਰੋਂ ਪੂਰੀ ਮਾਰਨੀ ਪੈਣੀ। ਓਏ ਇੰਜ ਸੁੱਟ ਕੇ ਠਾ ਤੇ ਜ਼ਮੀਨ ਉਹਨੇ ਉਡਾ ਦੇਣੀ ਉਹਨੇ ਛਪੜੇ ਤੇ। ਲੇਕਿਨ ਉਹ ਜਿਹੜਾ ਉਹ ਜਦੋਂ ਲੱਭਦਾ ਹੁੰਦਾ ਸੀ ਮੁੜ ਕੇ, ਜਾਂ ਖੁਦਾ ਨਾ ਖਾਸਾ ਕਿਸੇ ਦੇ ਵੱਜ ਜਾਣਾ, ਉਹ ਜਿਹੜਾ ਚੱਠੂ ਵੀ ਗਿਆ ਵੱਟਾ ਵੀ ਗਿਆ। ਤੇ ਫਾਇਦਾ ਇੱਕ ਹੋਰ ਹੱਥ ਪਾ ਲੇਕਿਨ ਉਸਤਾਦ ਜੀ ਉਹਦੀ ਜਿਹੜੀ ਆਵਾਜ਼, ਔਰ ਇੰਜ ਹੁੰਦਾ ਸੀ ਇੰਜ ਖਲੋ ਕੇ ਇੱਟ ਇੰਜ ਸਿੱਟ ਕੇ ਦੇ ਇੰਜ ਤੇ ਨਸਣਾ ਨਸਣਾ ਓਏ। ਉਹ ਬਦਨ ਨਾ ਫੜਦਾ ਸਾਰਾ। ਤੇਲੀ ਵਾਲੇ ਉਹਨਾਂ ਨੇ ਪਟਾਕੇ ਦੇ- ਐਕਸਪੈਰੀਮੈਂਟ ਕੀਤਾ ਨਾ, ਉਹ ਜਿਹੜਾ ਚੂਹਾ ਰੱਖ ਕੇ ਛੋਟਾ ਵੱਡਾ ਉਹ ਪਤੀਲੀ ਆਈ ਕੋਲੀਆਂ। ਉਸਤਾਦ ਜੀ ਜਿਹਦਾ ਚੂਹਾ ਛੜੀ ਦੇ ਸ਼ਲਵਾਰਾਂ ਪਾਲੀ ਦੇ ਇਹ ਸ਼ਲਵਾਰ ਦੀ ਬਣਾ ਆਹੋ ਉਹ ਨਿਕਾ ਇੱਕ ਉਸਤਾਦ ਜੀ ਲੱਕੜ ਵਾਲੀ ਗੋਲੀ ਹੁੰਦੀ ਸੀ ਬੰਦੂਕ ਪਿਸਤੌਲ ਲੈ ਕੇ ਲੱਗਦੀ ਸੀ। ਉਹਨੂੰ ਠੋਕੀਦਾ ਸੀਗਾ। ਓਏ ਕੈਸੀ ਸੀ ਚੋਕ ਕੇ ਕੋਲੀ ਲੱਕੜ ਦੀ ਗੋਲੀ ਹੁੰਦੀ ਸੀ, ਉਹਦੇ ਅੰਦਰ ਮੋਸਤ ਹੁੰਦੀ ਸੀ, ਉਹਨੂੰ ਇੰਜ ਕਰਕੇ ਰੱਖ ਕੇ ਉਹਨੂੰ ਇੰਜ ਠੋਕਣਾ, ਤੇ ਉਹ ਵੀ ਜਾਂ ਕਿਸਮਤ ਜਾਂ ਨਸੀਬ ਹੁੰਦੀ ਉਹ ਸੀ। ਵੀ ਚੱਲਦੀ ਨਹੀਂ ਹੁੰਦੀ ਸਿਲਵਰ ਦਾ ਪਿਸਤੌਲ ਪਿੱਛੇ ਉੱਤੇ ਨਾ ਉਹਦੇ ਇੰਜ ਕਰਕੇ ਉਹਨੂੰ ਕਰਨਾ, ਤੇ ਉਸ ਤੋਂ ਬਾਅਦ ਉਹ ਇੰਜ ਠੋਕਣੀ, ਠੋਕ ਕੇ ਕਰਨਾ, ਤੇ ਉਹ 9-10 ਚੋਂ 8 ਵਾਰੀ ਉਹ ਮਾਯੂਸ ਹੀ ਕਰਦੀ ਸੀ। ਹਾਂਜੀ ਇੱਕ ਉਸਤਾਦ ਜੀ ਉਹ ਪਟਾਕਾ ਸੀਗਾ, ਉਹਦੇ ਵਿੱਚ ਨਾ ਉਹ ਬਿਲਕੁਲ ਕਾਗਜ਼ ਦਾ ਪਟਾਕਾ ਰੱਖ ਕੇ ਉੱਤੇ ਨੂੰ ਸੁੱਟੀਦਾ ਸੀ, ਚਿੜੀ। ਉਹ ਥੱਲੇ ਆ ਕੇ ਪੁੱਠਾ ਵੱਜਦਾ ਸੀ। ਹਾਂ ਰੈਕ ਲਾਇਆ ਸੀ ਰੈਕ ਚੂਹਾ ਤੇਲੀ ਵਾਲਾ ਐਡਾ ਕਿ ਹਾਂ ਏਦਾਂ ਪਲਾਸਟਿਕ ਦਾ ਕਿੰਨਾ ਕੁਛ ਹੀ ਹੁੰਦਾ ਸੀ ਯਾਰ। ਚਿੜੀਆਂ ਬੜੀਆਂ ਇੱਕ ਬੰਦੂਕ ਹੁੰਦੀ ਸੀ, ਉਹਦੀਆਂ ਗੋਲੀਆਂ ਹੁੰਦੀਆਂ ਸੀ, ਛੋਟੇ ਛੋਟੇ ਟਿਮਕੜੇ ਹੁੰਦੇ ਸੀ। ਲਾਲ ਲਾਲ ਹਾਂ ਨਹੀਂ ਆਹੋ ਉਹਦੇ ਵਿੱਚ ਪੂਰਾ ਪੈ ਜਾਂਦਾ ਸੀ, ਉਹ ਇੱਕ ਮਾਰੀ ਦੀ ਸੀ ਤੇ ਅਗਲੀ ਗੋਲੀ ਆ ਜਾਂਦੀ, ਅਗਲੀ ਆ ਜਾਂਦੀ ਸੀ। ਹਾਂ ਚੱਸ ਵੀ ਹੁੰਦੀ ਇੱਕ ਏਡਾ ਕਿਸਤਾਜੀ ਹੁੰਦਾ ਸੀ, ਉਹ ਨੀਲਾ ਜਿਹਾ ਪਟਾਕਾ, ਉਹਦੇ ਤੀਲੇ ਨੂੰ ਅੱਗ ਲਾ ਕੇ ਉਹਦੇ ਵਿੱਚ ਉਹਨੂੰ ਇਦਾਂ ਉੱਤੋਂ ਘੜੀਦਾ ਸੀ, ਉਹ ਤਾਂ ਨੂੰ ਹੋ ਨਹੀਂ ਜਾਂਦਾ। ਤਾਂ ਜਾ ਕੇ ਫੜਦਾ ਸੀ। ਲੇਕਿਨ ਸਾਈਡ ਅੱਛਾ ਸਾਡੇ ਕੋਲ ਹੁੰਦੇ ਸੀ ਮੱਲਿਆਂ ਗਲੀਆਂ ਵਾਲੇ, ਲੇਕਿਨ ਅੱਛੇ ਬ੍ਰਾਂਡ ਦੇ ਵੀ ਚੀਜ਼ਾਂ ਹੁੰਦੀਆਂ ਸੀ। ਉਹ ਨਲਕੀ ਟੈਪ, ਸੇਮ ਨਲਕੀ ਬੰਬ, ਹਾਂਜੀ ਉਹਨੂੰ ਕਹਿੰਦੇ ਸੀ ਨਲਕੀ ਬੰਬ। ਉਹ ਅੱਛੀ ਕੰਪਨੀ ਦਾ ਹੁੰਦਾ ਸੀ, ਉਹ ਮਿਸ ਨਹੀਂ ਸੀ ਹੁੰਦਾ, ਆਵਾਜ਼ ਵੀ ਬੜੀ ਆਵਾਜ਼ ਵੀ ਉਹਦੀ ਬੜੀ। ਸਭ ਤੋਂ ਬਹੁਤਾ ਮਜ਼ਾ ਰੀਠੇ ਦਾ ਹੁੰਦਾ ਜਿਹੜਾ ਹਾਂ ਰੀਠਾ, ਔਰ ਉਹਨੂੰ ਜਹਾਜ਼ ਕਹਿੰਦੇ ਸੀਗੇ। ਰੀਠਾ ਉਹਨੇ ਇੰਜ ਕਰ ਗਿਆ ਤਾਂ। ਤਾਂ ਇੱਕ ਦੀਵਾ ਬੰਬ ਵੀ ਹੁੰਦਾ ਸੀ, ਉਹ ਗੋਲ ਜਿਹਾ ਹੁੰਦਾ ਸੀਗਾ, ਉਹਦੇ ਉੱਪਰ ਬਾਹਰ ਇੰਜ ਕਰਕੇ ਪੂੰਛ ਹੀ ਨਿਕਲੀ ਤੇ ਦੀਵੇ ਨੂੰ ਅੱਗ ਲਾਈ ਹੋਈ ਸੀ।
ਉਹ ਵੀ ਐਂ ਘੁੰਮ ਕੇ ਫੜਦਾ ਰਿਹਾ। ਸੇਬੇ ਵਾਲਾ ਬੰਬ ਜਿਹੜਾ ਨਾ ਉਹ ਵੀ ਦੇਰ ਨਾਲ ਚੱਲਦਾ ਸੀ। ਉਹ ਧੁਖੀ ਜਾਣਾ ਫਿਰ ਸੇਬੇ ਦੇ ਅੰਦਰ ਉਹਦੇ ਬੰਬ ਜਾਣਾ ਤੇ ਉਹਨੇ ਫਿਰ ਉਥੋਂ ਡਬਾ ਇੱਕ ਚੋਰ ਬੰਬ ਸੀਗਾ ਉਸਤਾਦ ਜੀ ਜਿਹੜਾ ਹੈ। ਚੋਰ ਬੰਬ ਜਿਹੜਾ ਸੀ, ਉਹ ਕਿਹੜਾ? ਉਹ ਜਿਹੜਾ ਸਿਟੀ ਦਾ ਸੀਗਾ ਤੇ ਬਾਅਦ ਚ ਚੱਲਦਾ ਸੀਗਾ 3 ਸੈਕਿੰਡ ਨਹੀਂ ਬਾਅਦ। ਘਰ ਚਾਹਤ ਸੀ, ਚਾਹਤ। ਆਹੋ ਸਾਰੇ ਸਿਆਣੇ ਕਹਿੰਦੇ ਉਹ ਵੀ ਹੁੰਦਾ ਸੀ। ਹਾਂਜੀ, ਉਹ ਅਕਸਰ ਸਿਗਰਟ ਦੇ ਵਿੱਚ ਵੀ ਉਹ ਇੱਕ ਨਿੱਕਾ ਹੁੰਦਾ ਸਿਗਰਟ 'ਚ ਪਾ ਕੇ ਵੀ ਦੇ ਦਿੰਦੇ ਚੈਲੀ ਵਾਲਾ ਸੀਗਾ। ਚੂਹਾ ਉਹਨੂੰ ਐ ਸਿਗਰਟ ਖੋਲ ਕੇ ਵਿੱਚ ਪਾ ਕੇ ਉੱਤੇ ਤੰਬਾਕੂ ਪਾ ਕੇ ਉਹਨੂੰ ਕਹਿਣਾ ਸਿਗਰਟ ਪੀ। ਕਈਆਂ ਬੰਦਿਆਂ ਦੀਆਂ ਮੁੱਛਾਂ ਮੂੰਹ ਉੱਡ ਗਏ। ਐਸਾ ਹੀ ਤਾਂ 20 ਚੂਹਿਆਂ ਦੀ ਮੈਗਜ਼ੀਨ ਵੀ ਮਿਲਦੀ ਸੀ ਇੱਕੋ ਦਫਾ ਤਰਰ। ਉਹ ਨਹੀਂ, ਦੇਖੀ ਉਹ ਜਿਹੜਾ ਗੋਲਾ ਮਿਲਦਾ ਸੀ, ਗੋਲਾ ਤੁਰ 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 ਚੱਲੀਆਂ ਉਹ ਚਪੇੜਾਂ ਵਾਲਾ, ਚਪੇੜਾਂ ਜਿਹੜੀਆਂ ਨੇ ਟਿੱਟੀ ਟਿੱਟੀ ਠਾ ਠਾ, ਉਹ ਕਿੰਨਾ ਚੱਲਦਾ ਸੀ। ਉਹ ਇੱਕ ਬੰਦੇ ਨੂੰ ਸ਼ਕਲ ਦੇ ਵਿੱਚ ਪਟਾਕਾ ਭਰ ਕੇ ਦਿੱਤਾ ਤੂੰ ਚੱਲਿਆ ਹੀ ਨਹੀਂ, ਉਹ ਪੁੱਠਾ ਭਰਤਾ ਸੀ। ਓਏ ਆਹੋ ਸਾਰੀ ਚਿੜਚਿੜ ਦੀ ਉਹ ਲੜੀ ਜੀ। ਉਹੀ ਗੋਲ ਕੁੱਪਾ ਜਿਹੜਾ ਗੋਲ ਤੁਰ ਤੁਰ ਕੁੱਪਾ ਤੁਰ ਕਿੰਨੀਆਂ ਚੱਲਦੀਆਂ ਸੀ। ਹੋਇਆ ਤੇ ਅਕਸਰ ਸ਼ਰਾਰਤਾਂ ਕਰਦੇ ਸੀ, ਦੁੱਲੇ ਦੀ ਸ਼ੇਰਵਾਨੀ ਨਾਲ ਬੰਨ ਕੇ ਤੇ ਅੱਗ ਲਾ ਦੇਣੀ ਤੇ ਉਹਨੇ ਨੱਸਣਾ ਬੜਾ ਯਾਰ। ਤਾਂ ਜੀ ਬੰਬਾਂ ਵਾਲੀ ਫੈਕਟਰੀ ਬਣਾ ਲਈ, ਉਹ ਕਿਤੇ ਕੱਲਾ ਹੀ ਧੂਆਂ ਛੱਡੀ ਯਾਰ। ਕਹਿੰਦਾ ਸੋਰੀ ਮੈਂ ਪਟਾਸ ਪਾਣਾ ਭੁੱਲ ਗਿਆ। ਇਹਨੇ ਬੰਬਾਂ ਵਾਲੀ ਦੁਕਾਨ ਬਣਾ ਲਈ ਸਾਹਿਬ ਜੀ, ਗਾਹਕ ਨਹੀਂ ਆ ਰਹੇ ਤੇ ਉਹਨਾਂ ਤੇ ਪਾਣੀ ਤਰੋਂਕਦੇ ਆ ਸਾਰੇ ਸਲਾਬੇ ਤੇ। ਭਾਈ ਫੈਸਲਾ ਨਹੀਂ ਕਰਕੇ ਚੂਹਾ ਚਲਾਇਆ, ਕਿਸੇ ਦੇ ਘਰ ਚਲਾ ਗਿਆ, ਉੱਥੇ ਜਗਦਾ ਬਾਜੀ ਮੇਰਾ ਚੂਹਾ ਆ, ਚੂਹਾ ਦੇ ਦਿਓ। ਉਹ ਭਾਈ ਜਿਹਨੇ ਸਹੀ ਚੂਹਾ ਫੜ ਕੇ ਨਾ ਉਹਦੀ ਪੂੰਛ ਨੂੰ ਅੱਗ ਲਾ ਕੇ ਛੱਡਤਾ। ਉਹ ਵੀ ਚੱਲ ਗਿਆ। ਉਹ ਚੱਲ ਨਹੀਂ ਗਿਆ, ਉਹ ਚਲਾ ਗਿਆ। ਤੰਦੂਰ ਵਾਲੇ ਸਾਡੀ ਸਰਾਗ। ਮਿੱਠੇ ਨੇ 60,000 ਰੁਪਏ ਦੇ ਕੇ ਨਾਮ ਵਾਲੀ ਸ਼ੁਰਲੀ ਬਣਵਾਈ ਤੇ ਉੱਤੇ ਜਾ ਕੇ ਪੂਰਾ ਨਾਮ ਆਂਦੇ ਆ ਮੁਹੰਮਦ ਸਾਜਦ ਵਲਦ ਕਰਾਮ। ਮੈਂ ਤਾਂ ਆਪੇ ਦਾ ਨਾਂ ਗਲਤ। ਮਾਥੇ ਤੇ ਤਿਲ ਦਾ ਨਿਸ਼ਾਨ। ਉਹ ਬਣਦੀਆਂ ਛੁੱਟੀਆਂ ਬਣਾ ਕੇ ਤੇ ਨਾਲ ਹੀ ਆ, ਉਹ ਉੱਤੇ ਜਾ ਕੇ ਨਾਂ ਲਿਖਿਆ ਜਾਂਦਾ। ਸਕਣਾ ਵੀ ਲਿਖਿਆ ਜਾਂਦਾ। ਆਪਣੇ ਨਾਮ ਵਾਲੀ ਸ਼ੁਰਲੀ ਇੰਜ ਕਰਕੇ ਬਣਵਾਈ ਆ 20,000 ਦੇ ਕੇ, ਇੰਜ ਕਰਕੇ ਚਲਾਈ ਆ, ਉਹ ਇਹ ਥਲੀ ਸੁੱਟ ਗਈ, ਬਾਕੀ ਸਪੈਲਿੰਗ ਉੱਪਰ ਜਾ ਕੇ। ਫਾਇਦਾ ਚ ਇਹੀ ਹੈ। ਇੰਨਾ ਕੁਛ ਉਹਨਾਂ ਲਹਾਤਾ, ਉਹਨਾਂ ਨੇ 250 ਛੁੱਟੀ ਦਿੱਤੀ। ਉਹਨੇ ਕਿਹਾ ਭਾਈ ਇਕੱਠੀਆਂ ਚਲਾਏਗਾ ਫੇਰ ਇਹ ਮਜ਼ਮੂਨ ਪੂਰਾ ਹੋਣਾ ਚਾਹੀਦਾ। ਸ਼ੁਰਲੀ ਨੇ ਆਹੋ ਸ਼ੁਰਲੀ ਚਲਾਈ ਤਾਂ ਸਭੇ ਖੁੱਲਣ ਦੇ। ਸਭੇ ਖੁੱਲਣ ਦੇ। ਇਹਨੇ ਨਾਲ ਹੀ ਸ਼ੁਰਲੀ ਆਪਣੇ ਨਾਲ ਹੀ ਸ਼ੁਰਲੀ ਚਲਾਈ ਤੇ ਜਾ ਕੇ ਲੜ ਪਿਆ, ਕਹਿੰਦਾ ਮੀਮ ਤੇ ਪੇਜ ਕਿੰਨੇ ਪਾਈ। ਤਾਂ ਜੀ ਇੱਕੋ ਚਨੇ ਜਿੰਨਾ ਪਟਾਕਾ ਹੁੰਦਾ ਸੀ, ਬੁੱਢੇ ਦੀ ਲੱਕੜ ਦੀ ਲਾਸੀ, ਉਹਦੀਆਂ ਲੱਤਾਂ 'ਚ ਮਾਰ ਮਾਰ ਕੇ ਚਲਾਉਂਦੇ ਆ। ਆਹੋ ਝੂਠਾ। ਆਪਣੇ ਨਾਮ ਦੀ ਇੰਜ ਕਰਕੇ ਸ਼ੁਰਲੀ ਬਣਾਈ ਤੇ ਬੇਟਾਈਮੀ ਚਲਾ ਲਈ। ਇਹਨੇ ਪਹਿਲੇ ਚਲਾਤਾ, ਐਫ ਬਾਅਦ ਚ ਚਲਾਇਆ। ਪੱਲੇ ਦੇ ਤਾਂ ਹਿੰਸੇ ਚਲਾਉਂਦੇ ਆ। ਆਪਣੇ ਨਾਮ ਵਾਲੀ ਸ਼ੁਰਲੀ 60,000 ਰੁਪਏ ਦੀ ਬਣਵਾਈ, ਉਹ ਦਿਨੇ ਚਲਾਤੀ, ਕਿਸੇ ਨੂੰ ਨਜ਼ਰ ਹੀ ਨਹੀਂ। ਫੁੱਲ ਧੁੱਪੇ ਚਲਾਤੀ। ਉਹਨੂੰ ਕਹਿੰਦੇ ਆਓ ਤੁਹਾਨੂੰ ਵਿਖਾਵਾਂ। ਤੰਦੂਰ ਦੇ ਲਾਗੇ ਖਲੋਤਾ ਉਹਨੇ ਕਿਹਾ ਕੱਪੜਾ ਦੇ ਸਰਾਗ ਚ ਸੇਬੇ ਵਾਲਾ ਬੰਬ ਦੇਤਾ। ਉਹ ਤੇ ਤੰਦੂਰ ਹੀ ਡਾਲ। ਆਪਣੇ ਨਾਮ ਦੀ ਆਤਿਸ਼ਬਾਜ਼ੀ ਬਣਾਈ, ਪੈਸੇ ਘੱਟ ਦਿੱਤੇ, ਉਹਨੇ ਪੁੱਠੇ ਨਾਮ ਦੀ ਬਣਾਤੀ। ਮੰਨਾ ਲਈ। ਇਹਨੇ ਵੀ ਨਾਲ ਹੀ ਸ਼ੁਰਲੀ ਬਣਾਈ ਤੇ ਜਾ ਕੇ ਲੜ ਪਿਆ, ਉਹਨੇ ਮਿੱਟੀ ਜਗ੍ਹਾ ਤੇ ਢੇਡਾ ਦੇ ਦਿੱਤਾ। ਇਹਨੇ ਆਪਣੇ ਨਾਮ ਦੀ ਸ਼ੁਰਲੀ ਬਣਾਈ, ਇੰਜ ਕਰਕੇ ਆਤਿਸ਼ਬਾਜ਼ੀ ਬਣਾਈ, ਕਿਤੇ 100 ਰੁਪਇਆ ਉਹਦਾ ਬਕਾਇਆ ਰਹਿੰਦਾ ਸੀ, ਉਹਨੇ ਨਾਲ ਛੋਟਾ ਜਿਹਾ ਪਰਪੋਲੇਟਰੀ ਵੀ ਲਿਖਤਾ। ਤਾਜੀ ਨੂੰ ਅਖਬਾਰ ਚ ਦੇਣਾ ਸੀ ਬੁੜੇ ਇਹਦੇ ਨੇ। ਉਹ ਨਾਮ ਵਾਲੀ ਛੁੱਲੀ ਚਲਾਤੀ, ਕਹਿੰਦੇ ਮੇਰੇ ਨੂੰ ਆਗ ਨਾ ਲਾ। ਆਹੋ ਉਹਨੇ ਕਿਹਾ ਵੀ ਮਿੱਠਾ ਮੇਰਾ ਅੱਜ ਤੋਂ ਬਾਅਦ ਇਹ ਆਪਣਾ ਆਪ ਜ਼ਿੰਮੇਦਾਰ ਹੋਏਗਾ। ਮਿੱਠੇ ਦੇ ਪੂਰੀ ਸ਼ੁਰਲੀ ਭਲਾ ਕੀ ਚੱਲੀ, ਦੂਰ ਜਾ ਕੇ ਚੱਡੀ ਤੇ ਇਹਨਾਂ ਨੇ ਸ਼ੁਰਲੀ ਫੜੀ ਤੇ ਉਹਨਾਂ ਨੇ ਛੋਟੀ ਛੱਡੀ ਇਹ ਤੇ ਡਿੱਗਿਆ। ਮਿੱਠੇ ਮੈਂ ਗਵਾਈ ਗਿਆ, ਮੈਨੂੰ ਫਲਾਣੀ ਜਗ੍ਹਾ ਤੋਂ ਆ ਕੇ ਲੈਣਾ। ਮਿੱਠੇ ਜੋੜੇ ਆਪਣੇ ਸੇਲ ਦੇ ਨਾਂ ਦੀ ਆਤਿਸ਼ਬਾਜ਼ੀ ਬਣਾ ਕੇ ਚਲਾਈ ਤੇ ਲੋਕਾਂ ਨੂੰ ਕਹਿੰਦੇ ਸੇਲ ਚੱਲ ਗਿਆ। ਆਪਣੇ ਨਾਮ ਵਾਲੀ ਛੁੱਟਲੀ ਗਿੱਲੀ ਕਰਕੇ ਚਲਾਈ, ਉਹ ਫੈਸਲ ਮਿਸ ਕਰਕੇ ਰਾਮੇ 'ਚ ਛੱਡੀ ਜਾ। ਭੁੱਲਾ ਯਾਰ। ਤੁਸੀਂ ਕਿਉਂ ਗਿੱਲੀ ਕੀਤੀ, ਤੁਹਾਨੂੰ ਨਹੀਂ ਪਤਾ। ਏਦਾਂ ਕਰੀਦਾ ਭਲਾ। ਸ਼ਾਇਦ ਇੰਜ ਕਰਕੇ ਆਪਣੇ ਨਾਮ ਦੀ ਸ਼ੁਰਲੀ ਛੱਡ ਕੇ ਤੇ ਉਹਨੂੰ ਕਹਿੰਦੇ ਰੁਕ ਰੁਕ ਰੁਕੀ, ਇਹ ਵੱਡਾ ਪਾਉਣਾ ਸੀ, ਇਹ ਵੱਡਾ। ਉਹ ਕਹਿੰਦਾ ਗਿਆ। ਨਿਆਣੇ ਨੂੰ ਫੜਾ ਕੇ ਛੁੱਟਲੀ ਚਲਾ ਲਗੇ, ਉਹ ਵੀ ਨਾਲ ਹੀ ਚਲਾ ਗਏ। ਇਹਨੇ ਇੰਨਾ ਕੁਛ ਉਹਨਾਂ ਨੂੰ ਦੇਤੀ, ਤਫਸੀਲ ਕਿਆ ਵਿੱਚ ਪਾ ਦਿਓ। ਇਹਨੇ ਛੁੱਟੀ ਚਲਾਈ ਤੇ ਮੋਬਾਈਲ ਦਾ ਪਾਸਵਰਡ ਵੀ ਆਉਂ। ਮਿੱਠੇ ਕੋ ਨਵਾਂ ਨੰਬਰ ਭਈਆ ਹੈ। ਓਏ ਪੈਟਰਨ ਬਣ ਗਿਆ ਕਰਕੇ ਜਾ ਕੇ ਮੈਂ ਕਿਹਾ ਮੇਰੇ ਮੋਬਾਈਲ ਦਾ। ਉਹ ਥੱਲੇ ਨੇ ਲਿਖ ਕੇ ਦਿੱਤਾ ਨਾ ਕਿ ਜੇ ਮਸਲਾ ਆਇਆ ਇਸ ਨੰਬਰ ਤੇ ਗੱਲ ਕਰ ਲੈਣਾ, ਉਹਨੇ ਉਹ ਵੀ ਚਲਾਤਾ ਵਿੱਚ ਹੀ। ਖਾਪਤਾਨ ਨੂੰ ਸਰਾਜਦੀਨ ਪੇਸ਼ ਕਰਨਾ ਸੀਗਾ। ਹੈ ਸਰਾਜ ਬੁੱਢੀ ਨੂੰ ਤਲਾਕ ਦੇਣੀ ਸੀ ਤੇ ਬੋਲਚਾਲ ਬੰਦ ਸੀ ਤੇ ਸ਼ੁਰਲੀ ਚ ਤਲਾਕ ਲਗਾ ਕੇ ਚੱਲ ਉਹਨੇ ਫੋਨ ਕਰਦਾ ਪੜਨਾ ਉੱਤੇ ਇੱਕ ਆ ਗਈ ਉਹ ਛੁੱਲੀਆਂ ਸਮੇਤ। ਤਲਾਕ ਵਾਲੀ ਸ਼ੁਰਲੀ ਲੈ ਕੇ ਚਲਾ। ਪਤਲਾ ਦੇਖ ਦੇਖ ਕੇ ਰੋਂਦੇ ਕਿ ਨਹੀਂ ਯਾਲਾ ਦੂਜੀ ਛੁਰੀ ਨਾਲ ਚੜੇ, ਯਾਲਾ ਦੂਜੀ ਨਾਲ ਚੜੇ। ਯਾਰ ਬਸ ਯਾਰ ਮਿੱਠੇ ਨੇ ਅੱਧੇ ਪੈਸੇ ਦੇ ਕੇ ਨਾਮ ਵਾਲੀ ਸ਼ੁਰਲੀ ਚਲਾਈ, ਉਹ ਸਹੀ ਨਾਮ ਹੀ ਨਹੀਂ ਲਿਖਿਆ ਹੋਇਆ, ਕਹਿੰਦਾ ਇਹ ਨਾਮ ਦੀ ਸ਼ੁਰਲੀ ਸੀ। ਇਹਦੇ ਭਰਾ ਨੇ ਇਹਦੀ ਬੁੱਢੀ ਨੇ ਸ਼ੁਰਲੀ ਚਲਾਈ, ਉੱਤੇ ਲਿਖਿਆ ਸੀ ਉਹ ਪਿਛਲੇ ਕਮਰੇ ਦੀਆਂ ਟਰੱਕ ਦੀ ਚਾਬੀ ਕਿੱਥੇ ਪਈ ਆ। ਅੱਗੋਂ ਸ਼ੁਰਲੀ ਚਲਾ ਕੇ ਦੱਸ ਰਿਹਾ ਉਹ ਬੇਸਨ ਦੀ ਬੈਕ ਸਾਈਡ ਤੇ। ਲੋਕੀ ਵੇਖ ਰਿਹਾ ਕੀ ਬਗੈਰਤੀ ਕਰ ਰਹੇ ਦੋਵੇਂ ਜਣੇ। ਸ਼ੁਰਲੀ ਚਲਾਈ ਭਰਜਾਈ ਦੇ ਉੱਤੇ ਲਿਖਿਆ ਆਂਦੇ ਆ ਪੈਸੇ ਚਾਹੀਦੇ ਹੁੰਦੇ ਤੇ ਮੇਰੇ ਕੋਲੋਂ ਮੰਗ ਕੇ ਲੈ ਲੈ।
ਇਹ ਤਾਂ ਭਾਬੀ ਛੁੱਟੀ ਦੀ ਗੱਲਾਂ ਕਰਨ ਨਿੱਕੀ ਜਿਹੀ ਛੁੱਟੀ ਆ ਕੇ ਜੋ ਸੇਲ ਦੀ ਕਹਿਣੀ ਆ ਵੀ ਰੋਟੀ ਕਦੋਂ ਪਕਾਉਣੀ ਹੈ। ਸੁੱਤੇ ਨੂੰ ਉਠਾਣਾ ਸੀ ਉਹ ਚੁਰਲੀਆਂ ਚਲਾਈ ਜੇ ਵੀ ਉਹਨੂੰ ਕੀ ਪਤਾ ਲੱਗਣਾ। ਯਾਰ ਇਹਦੇ ਭਰਾ ਨੇ ਚਲਾਉਣ ਵਾਲਾ ਚੂਹਾ ਛੱਡਿਆ ਉਹ ਇਹਦੇ ਨੂੰ ਜਾਣ ਕੇ ਤੇ ਪੈਰ ਲਾ ਲੈ ਰੁਕਣ ਦੇ ਚੂਹਾ ਜੇ ਰੁਕਣ ਦੇ ਚੂਹਾ ਛੱਡੇ ਨਾਲ ਗੜਕੀ ਵੀ ਛੱਡੀ ਹੋਈ ਹੈ ना की छोटी चलाई थी वो कितनी लंबी जिंदगी पूरे ना दी तफसील हम ये सात बहन भाई हैं इधर रहते हैं आहो। वहाँ रहते हैं शरारती लाभ। तो ਆਹੋ ਇੰਨਾ ਲੰਮਾ ਲਿਖਤਾ ਉੱਤੇ ਸਮਾਨਾਂ ਤੇ ਜਾ ਕੇ ਵੀ ਬਰੀਕ ਬਰੀਕ ਲਿਖਿਆ ਫਿਰ ਮਜ਼ਮੂਨ ਪੂਰਾ ਆ पूरा मजमून ਥੱਲੇ ਦੂਰਬੀਨ ਨਾ ਪੜਨ ਦਿਆਂ ਨੂੰ थल्ले लिखे हुए फकत मीठापुरी ले ਆਹੋ ਯਾਰ ਇੰਨਾ ਕੁਛ ਲਿਖਾ ਲਿਆ ਆਤਿਸ਼ਬਾਜ਼ੀ ਤੇ ਗਲੀ ਨੰਬਰ 8 ਜਿਹੜਾ ਉਹ ਇੰਡੀਆ ਆਉਂਦੇ ਆ ਐਡਾ ਲੰਮਾ ਮਜ਼ਮੂਨ ਲਿਖ ਲਿਆ ਅੱਧਾ ਲਾਹੌਰੀਏ ਪੜਨ ਦੇ ਅੱਧਾ ਅੰਮ੍ਰਿਤਸਰੇ ਪੜਨ ਯਾਰ ਆਪਣੇ ਭਰਾ ਨੂੰ ਸੜਨ ਵਾਸਤੇ ਉਹਨੇ ਵਿਚਾਰੇ ਸ਼ੁਰਲੀ ਵਾਲਾ ਨਾਮ ਬਣਾਇਆ ਤੇ ਆਪ ਥੰਮ ਵਾਲਾ ਬਣਾਉਣ ਲੈ वो इन्हें शुरू चलाई वो सही नहीं पड़ी कि तो टीना लाउन लग पिया टीना लाउन ਅੱਛਾ ਛੁਰਲੀ ਤੇ ਨਾਲ ਨਾਲ ਮੀਮ ਦੀ ਬੋਲੀ ਚ ਮੈਸੇਜ ਤੇ ਮਿੱਥੇ ਕਹਿ ਮੱਲੇ ਕਹਿ ਨਹੀਂ ਕਿਆ ਪਕਾਤਾ ਇਹ ਕੀ ਮੋਗਾ ਸ਼ਾਹ ਹਾਂ ਸ਼ੁਰਲੀ ਵਾਲਾ ਨਾਮ ਬਣਾਇਆ ਤੇ ਪੈਸੇ ਘੱਟ ਦਿੱਤੇ 100 ਘੱਟ ਤੇ ਉਹਨੇ ਸਾਰਾ ਬਲਰ ਬਣਾਤਾ ਉੱਤੇ ਬਲਰ ਆਉਂਦੇ ਆ ਇਹੋ ਜੀ ਬਿੱਲੀ ਸ਼ਬਰਾਤ ਨੇ ਚੂਹੇ ਖਾ ਕੇ ਮੇਤਾ ਖਰਾਬ ਕਰਾ ਦਿੱਤੀ ਬੰਬਾਂ ਵਾਲੇ अक्सर हो जाता नहीं पता लगता ਲਓ ਜੀ ਫਿਰ ਹਾਂਡੀ ਲਿਆਈਏ ਤੇ ਆਖਰੀ 3-4-5 ਮਿੰਟ ਤੇਰਾ ਤੁਹਾਨੂੰ ਸ਼ਕਲ ਦਿਖਾਵਾਂ ਤੁਹਾਨੂੰ ਪਤਾ ਲੱਗੇ ਮੈਂ ਕਿੱਥੇ ਪਹੁੰਚ ਗਿਆ ਹਾਏ ਉਸਤਾਦ ਜੀ ਸੁਭਾਨ ਅੱਲਾਹ ਉਹ ਜਿਹੜਾ ਸੀ ਨਾ ਗੇਮ ਉਹ ਜਿਹੜੀ ਉਹਨੇ ਕਿਹਾ ਕਿੱਥੇ ਐ ਇਸ ਟਾਈਮ ਉਹਨੇ ਕਿਹਾ ਪੂਰੀ ਦੁਨੀਆ 'ਚ ਕਿਤੇ ਨਹੀਂ ਜਾਂ ਤੂੰ ਆ ਜਾਂ ਮੈਂ ਹਾਏ ਹਾਏ ਉੱਥੇ ਪਹੁੰਚਿਆ ਪਿਆ ਤੁਹਾਡਾ ਭਰਾ ਚਿਕਨ ਕੜਾਈ ਬਣਾਉਣ 'ਚ ਨਹੀਂ ਸੱਚੀ ਉਸਤਾਦ ਜੀ ਮੈਨੂੰ ਕਹਿਣ ਦਿਓ ਲਿਆ ਮੈਂ ਤੁਹਾਨੂੰ ਸ਼ਕਲ ਦਿਖਾਉਣਾ ਉਹਦੀ ਮੈਂ ਕਿ ਦਰਸ਼ਨ ਕਹਿ उस्ताद जी ने भी नाल ही ਲਿਆ ਯਾਰ उस्ताद जी ने नाल ही शुरू बनाई ਤੇ ਉਹਦਾ ਲਿਖਿਆ ਅਬਦੁੱਲਾ ਅੱਗੇ ਸੜ ਛੋਟੇ ਛੋਟੇ ਮੈਂ ਅੱਜ ਦੇ ਨਾਮ ਵਾਲੀ ਚੁਰਲੀ ਬਣਵਾਈ ਆ ਤੇ ਉੱਤੇ ਚਾਚਾ ਬੂਟਾ ਲਿਖਿਆ ਹੈਪੀ ਬਰਥਡੇ। ਆ ਦੇਖ ਲਓ ਯਾਰ ਓਏ ਹੋਏ ਹਾਏ ਹਾਏ ਸੁਭਾਨ ਅੱਲਾਹ ਕਲਰ ਹੀ ਹੋਰ ਆ ਮਿੱਠੇ ਨੇ ਆਪਣੇ ਸਾਰੇ ਭਰਾਵਾਂ ਦੇ ਨਾਂ ਦੀ ਸ਼ੂਨੀ ਚਲਾਈ ਇੱਕ ਮੁੰਡਾ ਕਹਿੰਦਾ ਤੇਰੇ ਭਰਾ ਚੱਲਣ ਦੇ ਯਾਰ ਇਹਨੇ ਆਪਣੀ ਮਿੱਠੇ ਨੇ ਆਪਣੀ ਬੇਗਮ ਵਾਸਤੇ ਨਾ ਸ਼ੁਰਲੀ ਬਣਾਈ ਨਾਮ ਵਾਲੀ। ਹੈਪੀ ਮੈਰਿਜ ਆਦੀ ਇਹਨੇ ਚੱਲੀ ਆਇਆ ਕਰਕੇ ਅੱਗੋਂ 7-8 ਹਜ਼ਾਰ ਸ਼ੁਰਲੀਆਂ ਆਈ ਲਵ ਯੂ ਪੰਜ ਫੈਸਲੇ ਪਤਾ ਨਹੀਂ ਕਿੱਧਰੋਂ ਮੇਰੇ हमारी तरफ से भी ਪੰਜ ਫੈਸਲੇ ਉਹਨੂੰ ਪੈਸੇ ਦੇ ਗਿਆ ਮੇਰੇ ਵਾਲਿਦ ਨਾਮ ਵਾਲੀ ਛੁਰੀ ਚੜਾ ਦੇ ਉਹ ਐਂ ਕਰਕੇ ਛੁਰੀ ਚੜਾ ਦੇ ਕੋ ਤੈਨੂੰ ਰਜ਼ਾਕ ਵਾਲੀ ਕਿਹਾ ਸੀ ਤੂੰ 3 ਸਾਲ ਚੜਾਤੀ ਯਾਰ ਹੁਣ ਤੁਸੀਂ ਕੀ ਕਰੋਗੇ ਮੇਰਾ ਚਲੋ ਦੱਸੋ ਸੁਭਾਨ ਅੱਲਾਹ ਉਸਤਾਦ ਜੀ ਲਿਆਓ ਵੀ ਰੋਟੀਆਂ ਮੇਰਾ ਲਿਆਓ ਕਰ ਲਓ ਕੁਛ ਮੈਂ ਤੁਹਾਨੂੰ ਕਹੀ ਜਾ ਰਿਹਾ ਨਹੀਂ ਉਸਤਾਦ ਜੀ ਸੁਭਾਨ ਅੱਲਾਹ ਰੋਟੀਆਂ ਲਿਆਓ ਤੇ ਬਾਕੀ ਸ਼ੁਰੂ ਕਰੀਏ ਅੱਲਾਹ ਦਾ ਨਾਮ ਲੈ ਕੇ ਵੀਰ ਰੋਟੀ ਨੂੰ ਪਲੇਟਾਂ ਯਾਰ ਲੈਦਾ ਦੇਣੀਆਂ ਠੀਕ ਆ ਇਦਾਂ ਦੀ ਗ੍ਰੇਵੀ ਨੂੰ ਮੈਂ ਤਰਸ ਜਾਣਾ ਸਾਂ ਮੇਰੇ ਕੋਲ ਕੋਈ ਮੈਨੂੰ ਬਣਾ ਕੇ ਹੀ ਨਹੀਂ ਸੀ ਦਿੰਦਾ ਹੀਰ ਫਿਰਾ ਦੇਖ ਲਓ ਹੁਣ ਮੇਰੇ ਕੋ ਵੀ ਨਹੀਂ ਸੀ ਪਹਿਲੇ ਕੀ ਬਾਤ ਟਮਾਟਰ ਵਾਲੀ ਹੋਈ ਦਾ ਵਿੱਚ ਉਸਤਾਦ ਜੀ ਮੈਨੂੰ ਰੋਕਿਓ ਨਾ ਸਾਰੇ ਘਰਦਿਆਂ ਦੇ ਨਾਮ ਵਾਲੀ ਚੁਰਲੀ ਚਲਾਤੀ ਲੋਕੀ ਫੋਨ ਨੰਬਰ ਸਹੀ ਕਰਕੇ ਸੇਵ ਕਰਦੇ ਦੇਖ ਵੇਖ ਕੇ, ਅੱਛਾ ਇਹ ਨਾਮ ਠੀਕ ਹੈ ਭਾਜੀ ਮਿੱਠੇ ਨੇ ਨਾਲ ਹੀ ਠੀਕ ਆ ਜੀ। ਨਾਲ ਹੀ ਚੁਰੀ ਬਣਾਈ ਹੈਪੀ ਬਰਥਡੇ ਲਿਖਣਾ ਸੀ ਉਹਨੇ ਲਿਖਤਾ ਸੀ ਤਾਂ ਅੱਲਾਹ ਲੈ ਲੈ ਨਾਮ ਵਾਲੀ ਛੁਰੀ ਚੱਲ ਗਈ ਬੀਗਾ ਲਿਆਓ ਰੋਟੀਆਂ ਤਾਂ ਲਿਆਓ ਯਾਰ ਕਰ ਉਸਤਾਦ ਲੱਗਾ ਜੀ ਨਾ ਸ਼ੁਰੂ ਕਰੀਏ ਕਰਿਆ ਕਰੋ ਇੰਜ ਕੀ ਕਰ ਉਸਤਾਦ ਜੀ ਦੋ ਮਿਲੀ ਓਏ ਇੱਕ ਮਿੰਟ ਪਲੇਟਾਂ ਕਿਸੇ ਦਿਨ ਉਸਤਾਦ ਜੀ ਹਾਏ ਪੋਟੇ ਕੇ ਲਈ ਤੇ ਬਣਾ ਕੇ ਓਏ ਯਾਰ ਆਰਾਮ ਨਾਲ ਯਾਰ ਆਰਾਮ ਨਾਲ ਹਾਂਜੀ ਹੋਟੇ ਕਲੇਜੀਆਂ ਪੋਟੇ ਕਲੀਚੀਆਂ ਮੈਂ ਕੱਲ ਲੈ ਕੇ ਆਵਾਂ ਲੈ ਆ। ਨਹੀਂ ਇਹਨੇ ਕੋਈ ਬਣਾ ਕੇ ਸਟੋਰੀ ਦੇਣੀ ਮੰਗਵਾਓ ਉਸਤਾਦ ਜੀ ਘਰ ਮੇਰੇ ਹਨਾ ਬਹੁਤ ਸ਼ੌਕ ਨਾਲ ਖਾਂਦੇ ਨਹੀਂ ਇਹਨੇ ਕੋਈ ਚਨੇ ਚਾਵਲ ਮੰਗਵਾਓ ਉਸਤਾਦ ਜੀ ਠੀਕ ਹੋ ਗਿਆ ਡਨ ਚਨੇ ਹੋ ਗਿਆ ਚਾਵਲ ਉਹੀ ਲੈ ਰੋਟੀਆਂ ਦਿਓ ਯਾਰ ਕੱਲ ਬਣਵਾ ਕੇ ਲਿਆਵਾਂ ਉਸਤਾਦ ਜੀ ਚੱਲ ਲਓ ਜੀ ਨਾਜ਼ਰੀਨ ਹੁਣ ਤੁਸੀਂ ਇਹ ਨਾ ਕਹਣਾ ਅੱਛਾ ਮੈਂ ਨਾ ਚੰਗੀ ਤਰ੍ਹਾਂ ਇੱਕ ਕੰਮ ਜਿਹੜਾ ਕਰਦਾ ਨਾ ਫਿਰ ਮੈਂ ਉਹਦੇ ਲੱਗਾ ਵਾਂ ਰਚਾਓ ਦੇ ਵਿੱਚ ਕਿ ਵੀ ਉਹ ਮੈਂ ਇੱਕ ਵਾਰੀ ਬਣਾ ਲਈ ਪਹਿਲੇ ਹੁਣ ਇਹ ਜਿਹੜੀ ਹੈ ਨਾ ਨਿਜ਼ਾਮ ਇਹ ਨਿਜ਼ਾਮ ਤੇ ਮਿੱਠਾ ਜੀ ਮੇਰੇ ਚੜ ਗਿਆ ਹੱਥੇ ਇਹਦਾ ਤਾਂ ਤਜਰਬਾ ਹੋ ਗਿਆ ਉਸਤਾਦ ਜੀ ਸਾਨੂੰ ਕਿਉਂ ਤਰਸਾਉਂਦੇ ਉਸਤਾਦ ਜੀ ਸੁਭਾਨ ਅੱਲਾਹ ਸੀਰੀਅਸਲੀ ਨਹੀਂ ਯਾਰ ਸਹੀ ਮਿੱਠਾ ਜੀ ਝੂਠ ਚਿਹਰੇ ਤੋਂ ਹਟ ਕੇ ਉਸਤਾਦ ਸੁਭਾਨ ਅੱਲਾਹ ਓਏ ਉੱਠ ਕੇ ਯਾਰ ਫੜ ਲਿਆ ਤੂੰ ਇਹ ਬੈਠੇ ਹੋਏ ਨੇ ਚੱਲ ਜਾ ਉਧਰ ਉਹ ਤੁਹਾਨੂੰ ਬੁੜਾ ਕਹਿਣ ਜੁੜਿਆ ਯਾਰ ਕੀ ਕਰਾਂ ਪਲੇਟਾਂ ਲਾ ਲਈ ਯਾਰ ਇਦਾਂ ਦਾ ਬੰਦਾ ਉਸਤਾਦ ਜਿੰਨਾ ਮਰਜ਼ੀ ਪੜ ਲਵੇ ਬੈਂਕ 'ਚ ਮੈਨੇਜਰ ਲੱਗ ਜਾਵੇ ਲਾਤ ਫੇਰ ਕਹਿਣੇ ਉਹ ਬੁੜਾ ਆ ਗਿਆ ਬਈ ਭਾਈ ਫੈਸਲਾ ਲੈ ਕੇ ਜੋਗੀ ਆ ਲੱਤ ਕਰ ਕਰਕੇ ਕਹਿੰਦੇ ਬੜੀ ਪੀਣ ਸੁਣਦੇ ਹੀ ਹੋ ਕੰਮ ਹੀ ਇਹ ਸਾਜੀ ਇਹ ਨਾ 3 ਕਿਲੋ ਤੱਕ ਗੇਮ ਜਾਣੀ ਆ ਉਸਤਾਦ ਜੀ ਕਿਉਂਕਿ ਫਿਰ ਸਾਰੇ ਰੱਜ ਕੇ ਖਾਣਗੇ ਹਨਾ ਭਾਈ ਮੈਂ ਤਾਂ ਰਾਜੀ ਸਾਡੀ ਖਾਣੀ ਬਾਸ ਨੂੰ ਜੁੱਤੀ ਨਹੀਂ ਲੱਭੀ ਤਾਂ ਸਿੰਮਾ ਵਾਲੀ ਮਸ਼ੀਨ ਪੈਰਾਂ 'ਚ ਬੰਨ ਕੇ ਤੁਰ ਪਏ ਸਾਡੀ ਇਹ ਮੈਂ ਕਿਹਾ ਵਾ ਬਈ ਮੈਨੂੰ ਉਹੀ ਅੱਛਾ ਇਹ ਇਹਦੀ ਗੱਲ ਆ ਮੈਨੂੰ ਯਾਦ ਆ ਗਈ ਮੈਂ ਕਿਹਾ ਸਾਰੀ
ਇਹਦੀ ਗੱਲ ਹੈ। ਇਹਦੀ ਔਨ 에ਅਰ ਗੱਲ ਨਹੀਂ ਹੈ, ਪਰ ਹਾਂ ਉਹ ਫਿਰ ਮੈਨੂੰ ਪਤਾ ਵਾ, ਮੈਂ ਦੱਸਣ ਦੇ ਨਹੀਂ ਗੱਲ। ਰੋਟੀ ਖਾਣ ਡਿਆ ਤੇ ਬਿੱਲੀ ਦਾ ਮੂੰਹ ਸਾਫ਼ ਕਰ ਪਰ ਵੈਸੇ ਉਹ ਸਿਮ ਵਾਲੀ ਮਸ਼ੀਨ ਨਹੀਂ ਹੁੰਦੀ, ਉੱਤੇ ਐਵੇਂ ਅੰਗੂਠਾ ਲਾ ਕੇ ਬੈਠੇ ਥੱਦੀਆਂ ਕੱਢ ਕੇ ਦੇਈਆਂ। ਉਹ ਅੰਗੂਠਾ ਚੁੱਕ ਭਾਈ, ਆ ਜਾਓ ਪਲੇਟਾਂ ਹੋਰ ਤਾਂ ਲਿਆ ਓਏ। ਇੱਕ ਮਿੰਟ ਨਹੀਂ ਇਹਨੂੰ ਰਹਿਣ ਦੋ, ਹਲੇ ਤੁਸੀਂ ਸਿਰਫ ਰੋਟੀ ਦਿਓ ਮੈਨੂੰ। ਬਹਿ ਜਾਓ। ਯਾਰ ਤੈਨੂੰ ਪਤਾ ਨੀ ਲੱਗਦਾ ਪਲੇਟਾਂ ਲੈ ਕੇ ਹੋਰ ਪਲੇਟਾਂ ਦੀ ਰੋਟੀ ਦੇ ਉੱਤੇ ਲਾ ਕੇ ਦੇਣੀ ਉਸਤਾਦ ਜੀ ਨੇ। ਰੋਟੀ ਤੇ ਕੰਮ ਲਾ ਰੋਟੀ ਦੇ ਉੱਤੇ ਲਾ ਕੇ ਨਹੀਂ ਦੇਣੀ, ਤੇ ਵਿੱਚੇ ਖਾਣੀ। ਲੇਕਿਨ ਪਹਿਲੇ ਤੁਸੀਂ ਹਲੇ ਕਰ ਲਓ ਹਿਸਾਬ ਕਿਤਾਬ, ਪਹਿਲੇ ਮੈਂ ਚੈੱਕ ਕਰ ਲਵਾਂ। ਹੋ ਗਿਆ ਬੁਰਗੀ ਤੁਸੀਂ ਦਿੰਦੇ ਹੋ, ਤੁਹਾਨੂੰ ਇਹਨਾਂ ਵੀ ਨਹੀਂ ਪਤਾ ਲੱਗਦਾ। ਇਹਦੇ 'ਚ ਹੀ ਮਜ਼ਾ ਵਾ, ਤੇਲ ਤੇ ਬਣਾ ਦਿਓ ਫਿਰ ਵੱਡੀ ਬੁਰਗੀ ਦੇਣੀ, ਇਹਦੇ ਵਿੱਚ ਹੀ ਮਜ਼ਾ ਵਾ। ਬੁਰਗੀ ਹਿਸਾਬ ਨਾ ਦਿਓ ਨਾ ਸਾਨੂੰ, ਜਿਸ ਤਰ੍ਹਾਂ ਸੁਪਰਮੈਨ ਬਣ ਗਿਆ ਬਸ। ਇੱਕ ਮਾਈ ਕਹਿੰਦੀ ਹੁਣ ਤੇ ਬਸ ਸੁਪਰਮੈਨ ਬਣ ਗਿਆ। ਕਹਿੰਦਾ ਨਹੀਂ ਮਾਂ ਜੀ, ਬਸ ਵਕਤ ਨੂੰ ਤਾਂ ਕਰ ਆਇਆ। ਵੇ ਹੋਏ ਮਰ ਗਏ। ਕੀ ਸੀਗਾ ਉਹ ਗਰਮ ਬੁਰਕੀ ਪਾ ਲਈ। ਯਾਰ ਕਿਆ ਬਾਤ, ਸਿਆਣੇ ਦੀ ਮਿਸਾਲ, ਗਰਮ ਗਰਮ ਖਾਓ। ਕੀ ਹੋਇਆ? ਬੰਦ ਕਰਕੇ ਵਾਈਂਡ ਅਪ ਦੇ ਕੇ ਖਾਣਗੇ, ਉਸਤਾਦ ਜੀ ਨੂੰ ਪਤਾ ਲੱਗ ਗਿਆ। 20 ਰੁਪਏ ਵਾਲੇ ਵਾਸ਼ਰੂਮ ਚੋਂ ਨਿਕਲ ਕੇ 20 ਰੁਪਏ ਦੇ ਕੇ ਕਹਿੰਦਾ ਕੌਣ? ਕਹਿੰਦਾ ਅਸੀਂ ਆਪਣੇ ਤੇ ਪੈਸੇ ਨਹੀਂ ਲਾ ਰਹੇ। ਵਾਸ਼ਰੂਮ ਚੋਂ ਨਿਕਲ ਕੇ ਉਹਨੂੰ 20 ਰੁਪਏ ਦੇ ਕੇ ਕਹਿੰਦਾ ਕੌਣ? ਕਹਿੰਦਾ ਅਸੀਂ ਆਪਣੇ ਤੇ ਪੈਸੇ ਨਹੀਂ ਕਰਦੇ। ਆਹ ਦੱਸ ਯਾਰ, ਵਾਸ਼ਰੂਮ ਅਸੀਂ ਕਹਿੰਦਾ ਅਸੀਂ ਹੋਰ ਕੀ ਕਰੀਏ। ਵਾਸ਼ਰੂਮ ਵਾਲੇ ਨੂੰ ਹਿਲਾ ਕੇ 20 ਰੁਪਏ ਦੇ ਕੇ ਨਾ ਕਮਲ ਧਿਆਨ ਨਹੀਂ ਆ ਤੁਹਾਡਾ। ਲਾਰੀ ਨੇ ਤਾਨ ਜੀ ਨੇ ਬਾਥਰੂਮਾਂ ਦਾ ਠੇਕਾ ਲੈ ਲਿਆ ਤੇ ਰੋਣ ਲਿਆ। ਯਾਰ ਰੋਟੀ ਅੱਗੇ ਆ ਭਾਬੀ ਤੇ ਕਹਿੰਦਾ ਕਹਿੰਦੀ ਬਾਥਰੂਮਾਂ ਦਾ ਠੇਕਾ ਲਿਆ ਤੇ ਰੋਣ ਲਿਆ। ਕਹਿੰਦਾ ਵੱਡੇ ਦਾ ਰੇਟ ਟੇਕਿਆ। ਯਾਰ ਤੁਸੀਂ ਕਿਹੜਾ ਟਰੈਕ ਸ਼ੁਰੂ ਕਰਤਾ? ਯਾਰ ਨਾ ਯਾਰ ਰੋਟੀ ਖਾਣ ਲੱਗੇ ਵੈਸੇ ਹੀ ਇੱਕ ਯਾਰ। ਭਾਈ ਫੈਸਲੇ ਕਹਿੰਦਾ ਅਸੀਂ ਕੰਮ ਸ਼ੁਰੂ ਕੀਤਾ ਤੇ ਰੇਟ ਡੇਗ ਪਿਆ। ਮੈਂ ਫੈਸਲੇ ਕਹਿੰਦਾ ਮੈਂ ਸਿਗਾਰ ਸ਼ੁਰੂ ਕਰਤਾ ਯਾਰ। ਮੈਂ ਦੇਖਿਆ ਸਿਗਰਟ ਅੱਗੇ ਪਾਤੀ ਭਖਾ ਕੇ ਲਾਈ ਇਹਨਾਂ ਨੇ। ਯਾਰ ਪੈ ਤੇ ਆਮਦ ਹੋਰ ਤਰ੍ਹਾਂ ਦੀ ਆ, ਲੰਗਰ ਅੱਗੇ ਆ। ਹਾਂ ਨਹੀਂ ਯਾਰ ਐ ਨਾ ਕਰੋ ਯਾਰ। ਚਲੋ ਲੋ ਜੀ ਨਾਜ਼ਰੀਨ, ਏਦਾਂ ਹੀ। ਲਵ ਯੂ, ਖੁਸ਼ ਰਹੋ, ਆਪਣਾ ਖਿਆਲ ਰੱਖੋ, ਤੇ ਕਦੀ ਆਓ ਫਿਰ ਸੁਰਮਾ ਲਗਾ ਕੇ ਤੁਹਾਨੂੰ ਮੈਂ ਖਵਾਵਾਂ ਕੜਾਈ। ਹਾਏ ਹਾਏ। ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਟੇਸਟ ਉਸ ਨੂੰ ਛੱਡੋ। ਤੁਸੀਂ ਕਹੋਗੇ ਯਾਰ ਇਹਦੇ ਚ ਕੋਈ ਅਖੀਰੀ ਕੋਈ ਮੁਹੱਬਤ ਦਾ ਲੈਵਲ ਆਪਣਾ ਸ਼ਾਮਲ ਸਿਸਟਮ ਹੈਗਾ ਉਹ ਪਿਆਰ ਵਾਲਾ। ਕੋਈ ਪਿਆਰ ਸ਼ਾਮਲ ਸੀ ਇਸ ਹਾਂਡੀ ਚ। ਇਹ ਉਹ ਕੱਲੀ ਹਾਂਡੀ ਨਹੀਂ ਹੈਗੀ, ਓਹੋ ਇਹਦੇ ਚ ਕੁਝ ਹੋਰ ਆ। ਉਸਤਾਦ ਜੀ ਫਿਸ਼ ਟਲਾਂ ਇੱਕ ਵਾਰੀ ਭਾਈ ਆਇਆ ਸੀਗਾ, ਇੱਥੋਂ ਬਣਾਉਂਦਾ ਤੁਹਾਡਾ ਭਰਾ। ਇਦਾਂ ਹੀ। ਅੱਗੇ ਅਸੀਂ ਗੱਲ ਕਰਨ ਦੇ ਸੀ, ਮਿੱਠੇ ਨੇ ਕਿਹਾ ਵੇ ਉਸਤਾਦ ਜੀ ਰੂਹ ਨਾਲ ਬਣਾਉਂਦੇ। ਹਾਂ। ਤੁਸੀਂ ਮਗਰ ਇਹਦਾ ਤਲਕ ਆ ਭਾਈਜਾਨ, ਕੁਕਿੰਗ ਦਾ ਤੁਹਾਡੇ ਦਿਲ ਨਾਲ ਤਲਕ ਆ। ਇਦਾਂ ਹੀ ਤੁਹਾਡਾ ਟੇਸਟ ਦੱਸਦਾ ਹੈ ਖਾਣੇ ਦਾ ਕਿ ਉਸ ਬੰਦੇ ਨੇ ਕਿੱਦਾਂ ਦਿਲ ਨਾਲ ਬਣਾਈ। ਬਣਾਈ। ਸਹੀ ਗੱਲ। ਅੱਛਾ ਉਸਤਾਦ ਜੀ ਮੈਂ ਤੁਹਾਨੂੰ ਕੱਲ ਨੂੰ ਮੈਂ 3 ਕਿਲੋ ਬਣਾਵਾਂਗਾ। ਓਏ ਨਹੀਂ ਪੋਟੇ ਕਲੇਜੀਆਂ ਬਣਾਣੀ ਉਸਤਾਦ ਜੀ। ਉਸਤਾਦ ਜੀ, ਪੋਟੇ ਕਲੇਜੀ। ਪੋਟੇ ਕਲੇ ਜੀ ਮੇਰੇ ਦਿਲੋਂ ਲੱਤੀਆਂ ਅੱਗੇ ਨੇ ਬਣਾਈਆਂ ਸੀ ਉਹ ਨਹੀਂ ਯਾਰ, ਉਹ ਮੇਰੇ ਹੱਥੋਂ ਸਮੈਲ ਬਹੁਤ ਮੈਂ ਤਾਂ ਭਾਜੀ ਫਿਰ ਚਲੋ ਰਹਿਣ ਦਿਓ ਉਸਤਾਦ ਜੀ। ਕੈਂਸਲ ਅੱਛਾ ਉਸਤਾਦ ਜੀ, ਉਹ ਜਿਹੜਾ ਬੰਦਾ ਆਇਆ ਸੀ ਮੱਛਲੀ ਵਾਲਾ ਜਿਹਨੇ ਸਾਨੂੰ ਤੇਲ ਚਲੀ ਸੀ ਜਿਹਨੇ। ਹਾਂ ਦੀਲ ਉਹ ਭਾਈਜਾਨ ਉਹ ਕਿੱਥੇ ਨੇ? ਉਹਨੂੰ ਯਾਦ ਨਹੀਂ ਕਿ ਦਸੰਬਰ ਚੜ ਗਿਆ? ਉਹਨੂੰ ਯਾਰ ਨਹੀਂ ਉਹ ਤੇ ਪਤਾ। ਕਹਿੰਦੇ ਆ ਤਰਲੇ ਲੈਂਦਾ। ਤੇ ਉਹਨੂੰ ਬੁਲਾਓ ਫਿਰ। ਬੜੀ ਗੱਲ ਕਰਨ ਦੇ ਉਸਤਾਦ ਜੀ, ਬੜੀ ਗੱਲ। ਤੁਸੀਂ ਦੱਸਣਾ ਵੀ ਬਣਾ ਸਬਜ਼ੀ ਸਾਨੂੰ। ਨਹੀਂ ਦਾਦਾ ਕੀ ਗੱਲ ਉਸਤਾਦ ਜੀ? ਕੱਲੇ ਦਿਲ ਲੈ ਆਵਾਂ ਕਿਲੋ। ਉਸਤਾਦ ਜੀ ਉਹ ਕਹਿੰਦੇ ਗੱਲ ਦੇ ਨਹੀਂ ਦਿਲ ਉਦਾਂ ਹੀ ਖਾਣ ਦਾ ਮਜ਼ਾ ਉਸਤਾਦ ਜੀ। ਉਸਤਾਦ ਦਿਲ ਜੀ ਨਹੀਂ ਲਿਆ ਨਹੀਂ ਉਸਤਾਦ ਜੀ, ਉਹ ਬੜੀ ਮਿਹਨਤ ਨਹੀਂ ਦਿਲ ਨਹੀਂ। ਦਿਮਾਗ ਲੈ ਕੇ ਆ ਰਹੇ ਹਾਂ ਮਗਜ਼। ਕਪੋਟੇ ਕਲੇ ਜੀਆਂ ਕਪੂਟੇ। ਉਹ ਠੀਕ ਆ। ਮਜ਼ਕ ਪਕਾ ਲੋਗੇ ਤੁਸੀਂ? ਮਸਕ ਉਹ ਜਿਹੜਾ ਹੁੰਦਾ ਮਗਜ਼। ਹਾਂ ਉਹ ਵੀ ਮੈਂ ਪਕਾ ਲਾਂਗਾ। ਠਹਿਰ ਭਾਜੀ ਕੇ ਪਾਏ ਦਾ ਬਣਾਓ ਕਿਸੇ ਦਿਨ। ਚੱਲ ਪਾਏ ਨਹੀਂ ਮੈਂ ਇਸ ਤੋਂ ਬਾਅਦ ਹੁਣ ਹੋਰ ਇਹਦੇ ਵਿੱਚ ਮੈਂ ਹੁਣ ਹੋਰ ਚੀਜ਼ਾਂ ਸ਼ਾਮਲ ਕਰਨੀਆਂ। ਅੱਛਾ ਉਸਤਾਦ ਜੀ, ਮੈਂ ਫਾਈਨਲ ਕੁੱਕ ਬਣਨਾ ਵਾ। ਸਬਜ਼ੀਆਂ ਐਡ ਕਰੋ। ਉਹ ਯਾਰ ਨਹੀਂ, ਕਰੇਲੇ ਗੋਸ਼ਤ ਬਣਾਓਗੇ ਤੁਸੀਂ ਉਸਤਾਦ ਜੀ ਕੱਲ? ਹਾਂਜੀ ਕਰੇਲੇ ਮੈਂ ਕਿਦਾਂ ਦੇ ਬਣਾਏ ਸੀ। ਓਏ ਤੁਸੀਂ ਖਾਦੇ ਨਹੀਂ ਫਿਰ ਉਹ ਬਾਅਦ ਦੱਸੀ। ਕੱਲ ਬਣਾਵਾਂ ਉਸਤਾਦ ਜੀ ਕੱਲ ਚਿਕਨ ਕਰੇਲੇ। ਹਾਂ ਚਿਕਨ ਅੱਗੇ ਕੱਲੇ ਕਰੇਲੇ ਬਣਾਏ ਸੀ, ਚਿਕਨ ਕਰੇਲੇ ਪਿਆਜ਼ ਵਾਲੇ। ਡਨ ਕਰੋ। ਲਓ ਡਨ ਕਰੋ, ਜਾਓ। ਕੱਲ ਚਲੋ ਜੀ। ਗੋਸ਼ਤ। ਲਓ ਜੀ ਰੱਬ ਰਾਖਾ ਜੀ। ਲਵ ਯੂ। ਲਵ ਯੂ, ਖੁਸ਼ ਰਹੋ।